के दाते, दीन के दाते। विचारो मेरा गुण अवगण न विचारो को। भगत करी हर के गुण गावा, नानक दास तुम्हारा। नानक दास तुम्हारा, वाहिगुरु नानक दास तुम्हारा। नानक दास तुम्हारा, कृपा करो, कृपा करो, कृपा करो, दीन के दाते। कृपा करो, कृपा करो, कृपा करो, दीन के दाते। मेरा गुण अवगण न विचारो कोई। मेरा गुण अवगुण न विचारो कोई। मेरा गुण अवगण न विचारो कोई। कृपा करो, कृपा करो, कृपा करो, दीन के दाते। कृपा करो, कृपा करो, कृपा करो, दीन के दाते। दीन के दाते, दीन के दाते। मिल मेरे, मिल मेरे प्रीतमा जियो। मिल मेरे, मिल मेरे प्रीतमा जियो। मिल मेरे, मिल मेरे प्रीतमा जियो। तुझ बिन खरी निमाणी, 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 तुझ बिन खरी निमाणी। मिल मेरे, मिल मेरे प्रीतमा जियो। मिल मेरे, मिल मेरे प्रीतमा जियो।
ਕਰੀ ਨਿਭਾਣੇ ਮਿਲ ਮੇਰੇ ਭੇਟ ਮਾਝਿਓ ਮਿਲ ਮੇਰੇ ਭੇਟ ਮਾਝਿਓ ਭੇਟ ਮਾਝਿਓ ਮਿਲ ਮੇਰੇ
ਮਿਲ ਮੇਰੇ ਪ੍ਰੀਤਮਾ ਜੀਓ ਪ੍ਰੀਤਮਾ ਜੀਓ ਪ੍ਰੀਤਮਾ ਜੀਓ। ਗਰੀਬ ਨਵਾਜ ਸਤਿਗੁਰੂ ਜੀ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸਤਿਗੁਰੂ ਜੀ ਆਦਿ ਦਰਖਰ ਦੇ ਸੇਵਕ ਸਰਬਤ ਮਾਈ ਭਾਈ ਸਰਬਤ ਗੁਰੂ ਕੀ ਸਾਧ ਸੰਗਤ ਪਾਤਸ਼ਾਹ ਇਸ ਸਮੇਂ ਨੂੰ ਅਲਵਿਦਾ ਕਹਿੰਦੇ ਹੋਏ ਅਤੇ ਆਉਣ ਵਾਲੇ ਸਾਲ ਲਈ ਅਰਦਾਸ ਜੋਦੜੀ ਬੇਨਤੀ ਕਰਨ ਲਈ ਪਾਤਸ਼ਾਹ ਸਰਬਤ ਗੁਰੂ ਕੀ ਸੰਗਤ ਚਰਨਾਂ ਵਿੱਚ ਜੁੜੇ ਨੇ। ਪਾਤਸ਼ਾਹ ਇਹ ਆਉਣ ਵਾਲਾ ਸਮਾਂ ਇਹ ਆਉਣ ਵਾਲਾ ਸਾਲ ਸਰਬੱਤ ਲਈ ਸੁਖਾਂਦਾਇਕ ਹੋਵੇ। ਸਤਿਗੁਰੂ ਸਮੁੱਚੇ ਪੰਥ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਅਤੇ ਸਿੱਖੀ ਸਿੱਧਕ ਭਰੋਸੇ ਨਾਲ ਪਿਆਰ ਚਰਨਾਂ ਨਾਲ ਪਿਆਰ ਬਖਸ਼ਿਸ਼ ਕਰਨ। ਸੋ ਦਾਸਰੇ ਸਮੂਹ ਸੰਗਤ ਦੇ ਅਤੇ ਪ੍ਰਬੰਧਕ ਸਾਹਿਬਾਨਾਂ ਦੇ ਬਹੁਤ ਬਹੁਤ ਧੰਨਵਾਦੀ ਨੇ। ਦਾਸਰਿਆਂ ਨੂੰ ਹਮੇਸ਼ਾ ਹੀ ਇਸ ਸਟੇਜ ਤੋਂ ਇਹਨਾਂ ਕਮੇਟੀਆਂ ਤੋਂ ਸੰਗਤ ਤੋਂ ਪਿਆਰ ਮਿਲਦਾ ਹੈ। ਸੋ ਉਮੀਦ ਕਰਦੇ ਹਾਂ ਤੁਸੀਂ ਇਸੇ ਤਰ੍ਹਾਂ ਦਾਸਰਿਆਂ ਨੂੰ ਨਿਵਾਜੋਗੇ ਅਤੇ ਇਤਨਾ ਸਮਾਂ ਕੀਰਤਨ ਕਰਦਿਆਂ ਕੋਈ ਭੁੱਲ ਚੁੱਕ ਉਣਤਾਈ ਰਹਿ ਗਈ ਹੋਵੇ ਸੋ ਆਪ ਸਰਬੱਤ ਨੇ ਖਿਮਾ ਕਰਨੀ ਅਰਦਾਸ ਕਰਨੀ। ਸਤਿਗੁਰੂ ਕਿਰਪਾ ਕਰੇ ਕੀਰਤਨ ਦਾ ਰਸ ਗੁਰਬਾਣੀ ਦਾ ਰਸ ਮਾਣਾਵੇ। ਫਤਿਹ ਜਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਇਹ ਸਨ ਭਾਈ ਗੁਰਮੇਲ ਸਿੰਘ ਜੀ ਸਾਬਕਾ ਰਾਗੀ ਸ੍ਰੀ ਦਰਬਾਰ ਸਾਹਿਬ ਜਿਨ੍ਹਾਂ ਨੇ ਕੀਰਤਨ ਸ਼ੁਰੂ ਕਰਾਇਆ। ਭਾਈ ਸਾਹਿਬ ਦਾ ਬਹੁਤ ਬਹੁਤ ਧੰਨਵਾਦ। ਅੱਜ ਆਪਾਂ ਨਵਾਂ ਸਾਲ ਜਿਹੜਾ 2024 RMGM ਕਹਿਣ ਪਹੁੰਚੀਆਂ ਸਾਰੀਆਂ ਸੰਗਤਾਂ ਦਾ ਗੁਰਦੁਆਰਾ ਸਾਹਿਬ ਕਰਕੇ ਧੰਨਵਾਦ ਕਰਦੇ ਹਾਂ। ਹੁਣ ਮੈਂ ਬੇਨਤੀ ਕਰੂੰਗਾ ਸਿੱਖ ਕੌਮ ਦੇ ਥਿੰਕ ਟੈਂਕ ਪੰਥ ਦਰਦੀ ਜਿਨ੍ਹਾਂ ਨੇ ਪਿਛਲੇ ਤਕਰੀਬਨ 40 ਸਾਲਾਂ ਤੋਂ ਪੰਥ ਦੀ ਸੇਵਾ ਵਿੱਚ ਦਿਨ ਪਰ ਰਾਤ ਇੱਕ ਕੀਤਾ ਹੋਇਆ। ਜੇ ਅੱਜ ਮੈਂ ਵੀ ਇਸ ਸਟੇਜ ਤੇ ਬੋਲਦਾ ਜਾਂ ਸਾਡੇ ਤੱਕ ਜਜ਼ਬਾ ਤਾਂ ਜਦੋਂ ਵੀ ਕਦੇ ਜ਼ਿੰਦਗੀ 'ਚ ਐਲੀਮੈਂਟ ਹੋਈ ਆ ਤਾਂ ਡਾਕਟਰ ਅਮਰਜੀਤ ਸਿੰਘ ਨੇ ਸਾਨੂੰ ਫਲੂਣਾ ਦਿੱਤਾ ਹੈ। 20ਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਸੰਤ ਬਾਬਾ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਦੇ ਨਾਲ ਭਰ ਜਵਾਨੀ ਵਿੱਚ ਆਪਣਾ ਸਮਾਂ ਬਤੀਤ ਕੀਤਾ। ਸਿੱਖ ਕੌਮ ਦੀ ਸੇਵਾ ਕੀਤੀ ਉਸ ਧਰਤੀ ਤੇ। ਉਸ ਤੋਂ ਬਾਅਦ ਅਮਰੀਕਾ ਦੀ ਧਰਤੀ ਤੇ ਇਹਨਾਂ ਨੂੰ ਭੇਜਿਆ ਗਿਆ। ਪੜ੍ਹਾਈ ਦੇ ਵਿੱਚ ਡਾਕਟਰੀ ਜਿਵੇਂ ਕਹਿੰਦੇ ਆਪਾਂ ਡਾਕਟਰ ਬਣ ਗਏ ਆਪਾਂ ਬੜੀ ਖੁਸ਼ੀ ਹੁੰਦੀ ਹੈ। ਇਦੋਂ ਵੱਡੀ ਕੋਈ ਦੁਨੀਆ ਤੇ ਚੀਜ਼ ਨਹੀਂ। ਪਰ ਇਹ ਡਾਕਟਰ ਬਣ ਕੇ ਪੰਥ ਦਾ ਦਰਦ ਸਮਝਦੇ ਨੇ ਔਰ ਉਹ ਸਾਡੇ ਜਦੋਂ ਹੁਣ ਸਾਡੇ ਸਿੰਘਾਂ ਨੂੰ ਸ਼ਹੀਦ ਕੀਤਾ ਉਸ ਤੋਂ ਬਾਅਦ ਜਦੋਂ ਇਸ ਧਰਤੀ ਦੇ ਉੱਤੇ ਸਾਡੇ ਨਾਲ ਗੱਲਬਾਤ ਕਰਨ ਦਾ ਸਮਾਂ ਮਿਲਿਆ ਗੁਰਪਤ ਪੰਥ ਨੂੰ ਸ਼ਹੀਦ ਕਰਨ ਤੋਂ ਬਾਅਦ ਜਦੋਂ ਸਾਹਿਤ ਵਿੱਚ ਪੜ੍ਹੇ ਗਏ ਨੇ ਬੰਦੇ ਤਾਂ ਡਾਕਟਰ ਅਮਰਜੀਤ ਸਿੰਘ ਨੇ ਉਹ ਸ਼ਖਸ ਨੇ ਪੰਥ ਕੌਮ ਦੇ ਜਿਨ੍ਹਾਂ ਨੂੰ 5 ਸਿੰਘਾਂ ਨੂੰ 5 ਦੇਸ਼ਾਂ ਦੀਆਂ ਇੰਟੈਲੀਜੈਂਸੀਆਂ ਨੇ ਸੱਦ ਕੇ ਸਨਮਾਨ ਕੀਤਾ ਪੁੱਛਿਆ ਦੱਸਿਆ ਭਾਈ ਬੋਲੀ ਰੱਖੀ ਗਈ ਕਿਉਂਕਿ ਜਿਹੜੇ ਪੰਥ ਦੀ ਗੱਲ ਕਰਦੇ ਆ ਉਹਨਾਂ ਦੀਆਂ ਸਾਰੀਆਂ ਦੀਆਂ ਲਿਸਟਾਂ ਅਮਰੀਕਾ ਕੋਲ ਪਹੁੰਚ ਗਈਆਂ ਜਿਹੜੀਆਂ ਉਹਨਾਂ ਨੇ ਦੁਸ਼ਟਾਂ ਨੇ ਬਣਾਈਆਂ ਹੋਈਆਂ ਸੀ। ਪਰ ਇਹ ਡਾਕਟਰ ਸਾਹਿਬ ਨੇ ਜਿਨ੍ਹਾਂ ਨੇ ਆਪਣੀ ਸਾਰੀ ਜ਼ਿੰਦਗੀ ਲਾਈ ਹੈ ਇਹ ਅੱਜ ਦੇ ਸੰਗਤਾਂ ਨੂੰ ਸੰਬੋਧਨ ਹੋਣਗੇ ਜੀ। ਡਾਕਟਰ ਅਮਰਜੀਤ ਸਿੰਘ ਜੀ। ਛੇ ਘਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਏਕੋ ਵੇਸ ਅਨੇਕ ਬਾਬਾ ਜੈ ਕਰ ਕਰਤੇ ਕੀਰਤ ਹੋਏ ਸੋ ਕਰ ਰਾਖ ਵਡਾਈ ਤੋਏ ਰਹਾਓ ਵਿਸਵੇ ਚਸਿਆ ਘੜੀਆਂ ਪਹਿਰਾ
थिती वारी माओ हुआ सूरज एको रुत अनेक नानक करते के केते वेस। वाहिगुरु जी का खालसा वाहिगुरु जी की फतेह। साहिब श्री गुरु ग्रंथ साहिब जी की हजूरी में जुड़े बैठे सतगुरु जी का अपना आपा गुरु खालसा साध संगत जीओ, अज दुनिया भर दे विच जिथे जिथे भी गुरु नानक नाम लेवा गुरसिख वीर भैणा ने ये नवे साल की आमद पिछले साल नूं अलविदा कहण दा मौका, लगभग साल का सब तो वड्डी गैदरिंग का मौका बन चुके। वैसे ऑलरेडी नवा साल इस प्लैनेट दे उत्ते, प्लैनेट दे ईस्ट तो न्यूजीलैंड आस्ट्रेलिया तो चढ़ चुके। ते जे इसनूं रूहानियत के नुकता निगाह तो देखिए, गुरमत सिद्धांत के नुकता निगाह तो देखिए, तो वक्त किते खलोंदा नहीं है, कोई पुराना नहीं हुंदा, कोई नवा नहीं हुंदा। ये टाइम एंड स्पेस, देश ते काल, जे असी अपनी धरती वाल देखिए, छोटा जिहा साडा ये प्लैनेट है, 8 बिलियन लोग इस ते वसदे ने। धरती दे नेड़े चंद्रमा, नवा साल सूरज दे नाल जुड़िया होया, उहदी कैलकुलेशन है। ते जे तुसी ब्रह्मंड वाल देखो, जदों गुरु साहब ये याद दहानी करवांदे ने, सगल समग्री तुम रे सूत्रधारी, तुम ते हुए सो आग्याकारी। ये समग्री प्लैनेट 9 ग्रह बनते ने, सोलर मंडल बनते, वो मिल्की वे दा गैलेक्सी का हिस्सा होंगे। फिर मिलियंस ऑफ गैलेक्सीज कॉस्मोस के अंदर, यूनीवर्स के अंदर ने। ते ये सारा ब्रह्मंड उस अकाल पुरख के हुक्म दे विच चलता है। इसलिए गुरु साहब ने ये याद दहानी करवाई सी कि ना किसी नूं पता है कदों बिगनिंग हुई, ना किसी नूं पता है कित्थे जाना है। हाँ, इंसानी जीवन सानू मिले 84 लाख, यानी हर फॉर्म ऑफ लाइफ जिहड़ी इस प्लैनेट दे उत्ते प्रोटोजोआ तो शुरू हुई, इंसानी जीवन, होमोसेपियंस, इंसानी नस्ल सब तो सुपीरियर है। इसलिए सुपीरियर नहीं कि अकाल पुरख ने किसी नूं घटिया बनाया है, इसलिए क्योंकि सारी काय इस धरती दे उत्ते सगल जोन तेरी पनिहारी, इस धरती में तेरी सिकदारी। कि बाकी सारिया फॉर्म्स ऑफ लाइफ ये पनिहारी पानी भरदियां ने इंसान दा। असी देखते हैं कि इंसान ने समुंदर की डूंघाई भी मापी है, आसमान दियां उचाइयां तक भी पहुंचे है, पर इस सब के बावजूद जे लगभग 8000 साल की इंसानी तारीख वाल देखिए तो इंसान अपने आप को लभण तो असमर्थ रहे। गुरबाणी ने तो याद दहानी करवाई कि भाई ये देख कि ये तेरे अंदर ही सारा कायनात दा पसार है। जो ब्रह्मंडे सोई पिंडे, जो खोजे सो पाए। ब्रह्मंड कॉस्मोस नूं कहंदे ने, जिस दे विच लखां सौर मंडल, लखां गैलेक्सीज, लखां मिल्की वे ने। कि जो कुछ ब्रह्मंड दे अंदर है, ए इंसान जो ब्रह्मंडे सोई पिंडे, पिंडा बॉडी नूं कहंदे ने, असीं पढ़दे हैं जीओ पिंड सब तेरी रास। कि वो साडे पिंडे दे अंदर है, साडे वजूद दे अंदर है, पर ना साडे कोल वक्त है, असीं बाहर तक घूमदे हैं, बाहर भटकते हैं। गुरु तेग बहादुर साहब ने याद दहानी करवाई, काहे रे बन खोजन जाई, सर्व निवासी सदा अलेपा तो ही संग समाई। कि बाहर असी टक्करा मारते हैं, लभदे हैं, लेकिन जो कुछ साडे अंदर है, जिस जड़ा साडे सब तो करीब है, उस तो असी बिल्कुल अनजान है, मुनकर है, जब उस तो असी विथ पाई हुई है। और इस गल का भी ध्यान रहे कि जदों असी वर्ल्डली लाइफ वाल देखते हैं, जदों असी ये कह रहे हैं कि वरा 2023 नूं असी अलविदा कह रहे हैं, 2024 की सूही प्रभात की इंतजार है, उसनूं वेलकम कह रहे हैं, तो फिर इस गल का ध्यान रहे जदों तुसी ये लफज अंग्रेजी विच लिखिया देखोगे 2024 AD, ये लातिन जबान का लफज है, एनो डॉनी, इन द ईयर ऑफ अवर लॉर्ड। ये लॉर्ड
ਐਨੋਡੋਨੀ ਜਾਂ 2023 ਜਾਂ 24 ਦਾ ਸੰਬੰਧ ਸਿੱਧਾ ਜੀਸਸ ਕ੍ਰਾਈਸਟ ਦੇ ਬਰਥ ਨਾਲ ਹੈ, ਕਿਉਂਕਿ ਜਿਨ੍ਹਾਂ ਦੇ ਰਾਜ ਸਥਾਪਿਤ ਹੁੰਦੇ ਨੇ, ਜਿਨ੍ਹਾਂ ਦੇ ਕੋਲ ਪੋਲੀਟੀਕਲ ਪਾਵਰ ਹੁੰਦੀ ਹੈ, ਉਹਨਾਂ ਦੇ ਸਨ ਵੀ ਚੱਲਦੇ ਨੇ, ਉਹਨਾਂ ਦੀਆਂ ਮੋਹਰਾਂ ਵੀ ਚੱਲਦੀਆਂ ਨੇ, ਉਹਨਾਂ ਦੀ ਰਿਟ ਚੱਲਦੀ ਹੈ, ਉਹਨਾਂ ਦੇ ਕਮਲੇ ਵੀ ਸਿਆਣੇ ਹੁੰਦੇ ਨੇ। ਇਹੀ ਕਾਰਨ ਹੈ ਕਿ ਜਦੋਂ ਅਸੀਂ ਕੈਲੰਡਰਸ ਦੀ ਗੱਲ ਕਰਦੇ ਹਾਂ, ਸਾਡੇ ਖਿੱਤੇ ਦੇ ਅੰਦਰ ਇੱਕ ਕੈਲੰਡਰ ਬਿਕਰਮੀ ਕੈਲੰਡਰ ਹੈ, ਜਿਸ ਨੂੰ ਜਦੋਂ ਤੁਸੀਂ ਕੈਲੰਡਰਸ ਦੀ ਐਲਾਮੈਨਿਕ ਦੇਖਦੇ ਹੋ ਤੇ ਉਸ ਵਿੱਚ ਹਿੰਦੂ ਕੈਲੰਡਰ ਦੇ ਤੌਰ ਤੇ ਲਿਖਿਆ ਹੋਇਆ, ਕਿਉਂਕਿ ਬਿਕਰਮਾਦਿੱਤ ਲਗਭਗ ਜੀਸਸ ਤੋਂ ਵੀ 57 ਸਾਲ ਪਹਿਲਾਂ ਹੋਇਆ, ਇਸ ਲਈ ਬਿਕਰਮੀ ਕੈਲੰਡਰ ਆਲਮੋਸਟ 57 ਇਅਰਸ ਪ੍ਰੋਲੋਂਗਡ ਹੁੰਦਾ ਹੈ ਈਸਾ ਦੇ ਕੈਲੰਡਰ ਤੋਂ। ਤੇ ਜੇ ਉਹਦੀ ਕੈਲਕੂਲੇਸ਼ਨ ਦੇਖੋਗੇ ਕਿ ਉਜੈਨ ਜਿੱਥੇ ਕਿ ਉਸ ਦਾ ਰਾਜ ਸੀ, ਜਿਹਨੂੰ ਮੰਦਰਾਂ ਦਾ ਸ਼ਹਿਰ ਕਹਿੰਦੇ ਨੇ, ਜਦੋਂ ਸੂਰਜ ਦੀਆਂ ਪਹਿਲੀਆਂ ਕਿਰਨਾਂ ਉਜੈਨ ਦੇ ਉਸ ਟਿਕਾਣੇ ਤੇ ਪੈਂਦੀਆਂ ਸੀ ਤੇ ਉਸ ਖਿੱਤੇ ਦਾ ਲੌਂਜੀਟਿਊਡ ਲੈਟੀਟਿਊਡ ਉਸ ਨੂੰ ਕੈਲਕੂਲੇਟ ਕਰਕੇ ਦਿਨ ਦਾ ਚੜ੍ਹਾਅ ਮਿਥਿਆ ਜਾਂਦਾ ਸੀ, ਰਾਈਜ਼ ਐਂਡ ਸੈਟਿੰਗ ਆਫ ਦਾ ਸਨ। ਇਵੇਂ ਇਸਲਾਮ, ਜਦੋਂ ਅਸੀਂ ਹਿਜਰੀ ਕੈਲੰਡਰ ਦੀ ਗੱਲ ਕਰਦੇ ਹਾਂ, ਇਸਲਾਮ ਨੂੰ ਮੰਨਣ ਵਾਲੇ 57 ਮੁਲਕ ਨੇ ਯੂਨਾਈਟਿਡ ਨੇਸ਼ਨਸ ਦੇ ਮੈਂਬਰ, ਜਿਨ੍ਹਾਂ ਦੀ ਬਾਡੀ OIC ਹੈ। ਔਰ ਇੱਕ ਪੀਰੀਅਡ ਸੀ ਜਦੋਂ ਹਜ਼ਰਤ ਸਾਹਿਬ ਨੂੰ ਹਿਜਰਤ ਕਰਕੇ ਉੱਥੋਂ ਛੱਡ ਕੇ ਮੱਕੇ ਤੋਂ ਮਦੀਨੇ ਜਾਣਾ ਪਿਆ। ਮੱਕਾ ਉਹਨਾਂ ਤੋਂ ਛੁੱਟ ਗਿਆ, ਪਰ ਉਹਨਾਂ ਨੇ ਫਿਰ ਫੌਜ ਬਣਾਈ, ਮੱਕਾ ਫਿਰ ਆਕੂਪਾਈ ਕੀਤਾ। ਤੇ ਜਦੋਂ ਫਿਰ ਇਹਨਾਂ ਦਾ ਰਾਜ ਇਸਲਾਮ ਨੂੰ ਮੰਨਣ ਵਾਲਿਆਂ ਦਾ ਉਸ ਦੀ ਸ਼ੁਰੂਆਤ ਹੋਈ ਤੇ ਉਹਨਾਂ ਨੇ ਪਹਿਲਾ ਕੰਮ ਕੀਤਾ ਹਿਜਰੀ ਕੈਲੰਡਰ। ਹਿਜਰੀ ਹਿਜਰਤ ਨੂੰ ਕਹਿੰਦੇ ਨੇ, ਮਾਈਗ੍ਰੇਸ਼ਨ ਨੂੰ ਕਹਿੰਦੇ ਨੇ, ਕਿ ਜਿਸ ਤਰੀਕ ਨੂੰ ਹਜ਼ਰਤ ਸਾਹਿਬ ਨੂੰ ਮੱਕੇ ਚੋਂ ਕੱਢਿਆ ਗਿਆ ਸੀ ਜਾਂ ਮੱਕਾ ਛੱਡ ਕੇ ਗਏ ਸੀ, ਉਸ ਤੋਂ ਹਿਜਰੀ ਕੈਲੰਡਰ ਦੀ ਸ਼ੁਰੂਆਤ ਹੁੰਦੀ ਹੈ। ਤੇ ਜਿਹੜੇ 57 ਇਸਲਾਮਿਕ ਮੁਲਕ ਨੇ ਉਹ ਹਿਜਰੀ ਕੈਲੰਡਰ ਦੇ ਮੁਤਾਬਕ ਆਪਣਾ ਦਿਨ ਮਨਾਉਂਦੇ ਨੇ। ਉਹਨਾਂ ਦੇ ਲਈ ਸੰਡੇ ਆਫ ਨਹੀਂ ਹੁੰਦਾ। ਸੰਡੇ ਤੇ ਇਸ ਲਈ ਆਫ ਹੈ ਕਿਉਂਕਿ ਇਹ ਵੀ ਬਾਈਬਲ ਦੀ ਥਿਉਰੀ ਹੈ ਕਿ ਰੱਬ ਨੇ ਮੰਡੇ ਇਹ ਬਣਾਇਆ, ਟਿਊਜ਼ਡੇ ਇਹ ਬਣਾਇਆ, ਵੈਨਸਡੇ ਬਣਾਇਆ, ਸੰਡੇ ਉਹਨੇ ਆਰਾਮ ਕੀਤਾ। ਇਸ ਲਈ ਇਹਨਾਂ ਦੇ ਚਰਚਿਸ ਜ਼ਿਆਦਾ ਸੰਡੇ ਖੁੱਲ੍ਹਦੇ ਨੇ। ਇਸਲਾਮ ਦੇ ਲਈ ਜਦੋਂ ਉਹਨਾਂ ਦਾ ਸ਼ੁੱਕਰਵਾਰ ਹੁੰਦਾ ਜਾਂ ਜ਼ੁਮਾ ਜਿਹਨੂੰ ਕਹਿੰਦੇ ਨੇ, ਉਸ ਤੋਂ ਪ੍ਰੀਵੀਅਸ ਨਾਈਟ ਜ਼ੁਮੇ ਨਾਈਟ ਹੈ, ਜ਼ੁਮੇ ਰਾਤ ਹੈ। ਇਹ ਚੰਦਰਮਾ ਦੇ ਨਾਲ ਉਹਨਾਂ ਦੀ ਕੈਲਕੂਲੇਸ਼ਨ ਹੈ। ਪਰ ਇਹ ਕੈਲੰਡਰ ਇਸ ਲਈ ਉਹਨਾਂ ਦੇ ਐਸਟੈਬਲਿਸ਼ ਹੋਏ ਆਪਣੇ ਪ੍ਰੋਫਿਟਸ ਦੇ ਨਾਂ ਤੇ, ਕਿਉਂਕਿ ਉਹਨਾਂ ਦੇ ਕੋਲ ਪੋਲੀਟੀਕਲ ਪਾਵਰ ਆਈ। ਇੱਕ ਪੋਲੀਟੀਕਲ ਐਕਟਿਵਿਸਟ ਹੋਣ ਦੇ ਨਾਤੇ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਕਿ 1849 ਤੱਕ ਅੰਟਿਲ 1849 ਸਾਡਾ ਇੱਕ ਵਾਸਟ ਐਮਪਾਇਰ ਸੀ। ਸਿਰਫ ਰਾਜ ਨਹੀਂ ਸੀ, ਐਮਪਾਇਰ ਜਿਹਨੂੰ ਸਾਮਰਾਜ ਕਹਿੰਦੇ ਨੇ। ਤੇ ਰਾਜ ਹੋਣਾ, ਰਾਜੇ ਤਾਂ ਬਥੇਰੇ ਸੀ, ਐਮਪਾਇਰ ਸੀ। 3 ਲੱਖ ਮੁਰੱਬਾ ਮੀਲ ਤੋਂ ਵੀ ਵੱਡਾ। ਇੱਕ ਪਾਸੇ ਦਰਾ ਖੈਬਰ, ਇੱਕ ਪਾਸੇ ਤਿੱਬਤ, ਇੱਕ ਪਾਸੇ ਸ਼ਿਕਾਰਪੁਰ ਸਿੰਧ, ਇੱਕ ਪਾਸੇ ਸਤਲੁਜ ਦੇ ਪੈਰਾਂ ਤੱਕ। ਔਰ ਉਸ ਰਾਜ ਦਾ ਸਿੱਕਾ ਸੀ, ਸਿੱਕਾ ਜ਼ਦ ਬਰ ਹਰ ਦੋ ਆਲਮ, ਤੇਗ ਨਾਨਕ ਵਾਹਬ ਅਸਤ, ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ, ਫਜ਼ਲ ਸੱਚਾ ਸਾਹਿਬ ਅਸਤ। ਇਹੀ ਸਿੱਕਾ ਬਾਬਾ ਬੰਦਾ ਸਿੰਘ ਬਹਾਦਰ ਦਾ ਸੀ। ਸਾਡੀ ਰਾਇਲ ਸਟੈਂਪ ਜਿਸ ਦੇ ਥੱਲੇ ਹਕੂਮਤ ਕੀਤੀ ਜਾਂਦੀ ਸੀ, ਉਸ ਦੇ ਉੱਤੇ ਲਫ਼ਜ਼ ਅੰਕਿਤ ਸਨ, ਦੇਹੋ ਤੇਗੋ ਫਤਿਹੋ, ਨੁਸਰਤ ਬੇਦਰੰਗ ਯਾਫਤ ਅਜ਼, ਨਾਨਕ ਗੁਰੂ ਗੋਬਿੰਦ ਸਿੰਘ। ਕਿ ਦੇਗ ਤੇਗ ਫਤਿਹ ਤੇ ਅਟੁੱਟ ਬਖਸ਼ਿਸ਼ਾਂ ਸਾਨੂੰ ਗੁਰੂ ਨਾਨਕ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਕੀਤੀਆਂ। ਅੱਜ ਵੀ ਜਦੋਂ ਤੁਸੀਂ ਪੁਰਾਣੀਆਂ ਹਵੇਲੀਆਂ, ਪੁਰਾਣੇ ਕਿਲੇ, ਪੁਰਾਣੀਆਂ ਇਮਾਰਤਾਂ ਦੇਖੋਗੇ ਤੇ ਜਿਹੜੀ ਇੱਟ ਇਸਤੇਮਾਲ ਹੋਈ ਉਹਨੂੰ ਵੀ ਨਾਨਕਸ਼ਾਹੀ ਇੱਟ ਕਿਹਾ ਜਾਂਦਾ ਹੈ। ਨਾਨਕਸ਼ਾਹੀ ਇੱਟਾਂ, ਨਾਨਕਸ਼ਾਹੀ ਸਿੱਕੇ। ਇਹ ਪੋਲੀਟੀਕਲ ਪਾਵਰ ਦਾ ਕ੍ਰਿਸ਼ਮਾ ਹੁੰਦਾ ਹੈ। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਉਂਦੀ ਹੈ, ਜੇ 10ਵੇਂ ਪਾਤਸ਼ਾਹ ਨੇ ਜਿੱਥੇ ਜਿਹੜਾ ਰੈਵੋਲੂਸ਼ਨ ਗੁਰੂ ਨਾਨਕ ਸਾਹਿਬ ਨੇ 555 ਵਰ੍ਹੇ ਪਹਿਲਾਂ ਪ੍ਰਕਾਸ਼ਮਾਨ ਹੋਣ ਤੋਂ ਬਾਅਦ ਸ਼ੁਰੂ ਕੀਤਾ, ਜਿਸ ਪ੍ਰਥਾਏ ਭਾਈ ਗੁਰਦਾਸ ਜੀ ਨੇ ਫਰਮਾਇਆ ਕਿ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸਿੱਕਾ, ਕੋਇਨ, ਜਦੋਂ ਬਾਦਸ਼ਾਹਤ ਬਦਲਦੀ ਹੈ, ਇੱਕ ਰਾਜ ਜਾਂਦਾ, ਉਹਦੇ ਸਾਰੇ ਸਿੱਕੇ ਵਿਦਡਰਾ ਕਰ ਲਏ ਜਾਂਦੇ ਨੇ। ਹੁਣ ਰਾਣੀ ਵਾਲੀ ਤਸਵੀਰ ਦੇ ਸਿੱਕੇ ਉੱਥੇ ਨਹੀਂ ਚੱਲਦੇ, ਗਾਂਧੀ ਦੀ ਤਸਵੀਰ ਦੇ ਚੱਲਦੇ ਨੇ, ਪਾਕਿਸਤਾਨ 'ਚ ਜਿਨ੍ਹਾਂ ਦੀ ਤਸਵੀਰ ਦੇ ਚੱਲਦੇ ਨੇ। ਪਰ ਇੱਥੇ ਰੂਹਾਨੀਅਤ ਦੀ ਦੁਨੀਆ 'ਚ ਵੀ ਔਰ ਦੂਸਰੇ ਪਿੰਡ ਦੇ ਅੰਦਰ ਵੀ
ਜਦੋਂ ਭਾਈ ਗੁਰਦਾਸ ਯਾਦ ਦਹਾਨੀ ਕਰਵਾਉਂਦੇ ਨੇ ਕਿ ਇੱਕ ਨਵਾਂ ਕੋਇਨ ਮਾਰਿਆ ਸਿੱਕਾ ਜਗਤ ਵਿੱਚ, ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਕੀਤੋਸ ਆਪਣਾ ਪੰਥ ਨਿਰਾਲਾ। ਇਹ ਭਾਈ ਗੁਰਦਾਸ ਗੁਰੂ ਨਾਨਕ ਸਾਹਿਬ ਪਰਥਾਏ ਫਰਮਾ ਰਹੇ ਨੇ। ਤੇ ਭੱਟਾਂ ਦੇ ਸਵਈਏ ਜਿਹੜੇ ਰੋਜ਼ਾਨਾ ਅਸੀਂ ਜਦੋਂ ਹਰਮੰਦਰ ਸਾਹਿਬ ਗੁਰੂ ਗ੍ਰੰਥ ਸਾਹਿਬ ਪ੍ਰਕਾਸ਼ਮਾਨ ਹੁੰਦੇ ਨੇ ਤੇ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤਹਿ ਮਿਲੰਤ ਜਨ ਤਰਾਸ ਮਿਟਾਈ, ਇੱਕ ਅਰਦਾਸ ਪਾਠ ਕੀਰਤ ਕੀ, ਗੁਰੂ ਰਾਮਦਾਸ ਰਾਖੋ ਸ਼ਰਣਾਈ। ਉੱਤਮ ਪੰਥ। ਔਰ ਇਹੀ ਖਾਲਸਾ ਪੰਥ 1699 ਈਸਵੀ ਦੀ ਵਿਸਾਖੀ ਨੂੰ ਪੰਜ ਕਕਾਰੀ ਖਾਲਸੇ ਦੇ ਮੁਕੰਮਲ ਰੂਪ ਦੇ ਵਿੱਚ, ਜਿਸ ਦੇ ਅੱਗੇ ਗੁਰੂ ਕਲਗੀਧਰ ਪਾਤਸ਼ਾਹ ਨਤਮਸਤਕ ਹੋ ਕੇ ਅੰਮ੍ਰਿਤ ਦੀ ਦਾਤ ਮੰਗਦੇ ਨੇ। ਤੁਸੀਂ ਇਹ ਪਿਛਲਾ ਸਾਰਾ ਹਫਤਾ ਜਿਨ੍ਹਾਂ ਨੂੰ ਅਸੀਂ ਨਿੱਕੀਆਂ ਜਿੰਦਾਂ ਵੱਡੇ ਸਾਕੇ ਸ਼ਹੀਦੀ ਸਾਤਾ ਇਹ ਸਾਰੇ ਦੇ ਨਾਲ ਯਾਦ ਕਰਦੇ ਆ। ਇਹ ਸਾਡੇ ਲਈ ਇੱਕ ਯਾਦ ਦਹਾਨੀ। ਇਹ ਸਾਰੇ ਪੀਰੀਅਡ 'ਚ ਜੇ ਦੁਨੀਆ ਭਰ 'ਚ ਸਾਡੇ ਕਥਾਵਾਚਕਾਂ ਨੇ, ਰਾਗੀਆਂ ਨੇ, ਪ੍ਰਚਾਰਕਾਂ ਨੇ ਸਭ ਤੋਂ ਜ਼ਿਆਦਾ ਕੋਟ ਕੀਤਾ ਤੇ ਉਹ ਅੱਲਾ ਯਾਰ ਖਾਂ ਯੋਗੀ ਨੂੰ ਕੀਤਾ। ਇਸ ਕੋਈ ਸ਼ੱਕ ਨਹੀਂ ਹੈ। ਅੱਲਾ ਯਾਰ ਖਾਂ ਯੋਗੀ ਕੋਈ ਸਮਕਾਲੀਨ ਨਹੀਂ ਹੈ, 20ਵੀਂ ਸਦੀ 'ਚ ਹੋਇਆ, ਪਰ ਉਹਨਾਂ ਦੀ ਸ਼ਹੀਦਾਨੇ ਵਫਾ ਔਰ ਗੰਜੇ ਸ਼ਹੀਦਾਂ ਇਹ ਆਪਣੇ ਆਪ ਦੇ ਵਿੱਚ ਇੰਨਾ ਮੁਕੰਮਲ, ਆਲਮੋਸਟ ਜਿਵੇਂ ਇਸਲਾਮ 'ਚ ਮਰਸੀਆ ਕਿਹਾ ਜਾਂਦਾ ਹੈ, ਇੰਨਾ ਮੁਕੰਮਲ ਹੈ। ਪਰ ਜਦੋਂ ਉਹ ਇਸ ਸ਼ਹੀਦਾਨੇ ਵਫਾ ਨੂੰ ਕਲੋਜ਼ ਕਰਦੇ ਨੇ ਅੱਲਾ ਯਾਰ ਖਾਂ ਯੋਗੀ, ਤੇ ਸਾਹਿਬਜ਼ਾਦਿਆਂ ਦੇ ਮੁਖਾਰਬਿਨ ਤੋਂ ਕਹਾ ਰਹੇ ਨੇ ਕਿ ਅਸੀਂ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ, ਕਿ ਅਸੀਂ ਸਿੱਖਾਂ ਦੀ ਸਲਤਨਤ ਅੰਪਾਇਰ ਨੂੰ ਕਹਿੰਦੇ, ਬਾਦਸ਼ਾਹਤ ਨੂੰ ਕਹਿੰਦੇ, ਕਿ ਅਸੀਂ ਆਪਣੀ ਕੁਰਬਾਨੀ ਦੇ ਨਾਲ ਆਪਣੇ ਉਹ ਨੀਂਹ ਜਿਹੜੀ ਪੰਥ ਦੀ ਹੈ ਆਪਣੇ ਮੋਢਿਆਂ ਤੇ ਰੱਖ ਲਈ ਹੈ, ਔਰ ਸਿੰਘੋਂ ਕੀ ਸਲਤਨਤ ਕਾ ਹੈ ਪੌਦਾ ਲਗਾ ਚਲੇ। ਤੇ ਅੱਜ ਸਾਡੀ ਹਾਲਤ ਕੀ ਹੈ? ਇਹ ਜਿਹੜਾ ਬੀਤਿਆ ਵਰ੍ਹਾ ਤੁਸੀਂ ਸਾਰੇ, ਇਹ ਸਾਡਾ ਸਭ ਤੋਂ ਪੁਰਾਣਾ ਮਦਰ ਆਫ ਆਲ ਸੁਸਾਇਟੀਜ਼ ਗੁਰਦੁਆਰਾ ਸਾਹਿਬ ਹੈ। ਪਿਛਲੇ ਲਗਭਗ 4 ਦਹਾਕਿਆਂ ਤੋਂ ਪੰਥਕ ਸਫੀਅਰ ਦੇ ਵਿੱਚ ਵੀ ਇਸ ਦਾ ਦਰਜਾਏ ਅਵਲ ਹੈ, ਔਰ ਅਸੀਂ ਹਮੇਸ਼ਾ ਹੀ ਇਸ ਗੱਲ ਤੇ ਫਖਰ ਕਰਦੇ ਹਾਂ। ਕਮੇਟੀਆਂ ਆਉਂਦੀਆਂ ਨੇ, ਜਾਂਦੀਆਂ ਨੇ, ਲੇਕਿਨ ਪੰਥਕ ਆਵਾਜ਼ ਦੇ ਲਈ ਇਸ ਗੁਰਦੁਆਰਾ ਸਾਹਿਬ ਦਾ ਇੱਕ ਬਹੁਤ ਵੱਡਾ ਯੋਗਦਾਨ ਹੈ। ਔਰ ਤੁਸੀਂ ਸਾਰੇ ਬੜੇ ਵੈਲ ਇਨਫੋਰਮਡ ਹੋ। ਬੇਸ਼ੱਕ ਇਸ ਵੇਲੇ ਜਦੋਂ ਅਸੀਂ 2024 ਚ ਐਂਟਰ ਕਰ ਰਹੇ ਹਾਂ, 2 ਵੱਡੇ ਕ੍ਰਾਈਸਿਸ ਜਿਹੜੇ ਸਮੁੱਚੀ ਮਨੁੱਖਤਾ ਨੂੰ, ਹਿਊਮਨ ਕਾਈਂਡ ਨੂੰ ਨੇ। ਯੂਕਰੇਨ ਵਾਰ ਜਿਹੜੀ ਪਿਛਲੇ ਸਾਲ ਫਰਵਰੀ 'ਚ ਸ਼ੁਰੂ ਹੋਈ, ਉਹ ਉਸੇ ਤਰ੍ਹਾਂ ਉਸੇ ਅੰਦਾਜ਼ ਦੇ ਵਿੱਚ ਤਬਾਹੀ ਦਾ ਯੂਰਪ ਦੇ ਵਿੱਚ ਮੁੱਢ ਵੱਜਿਆ ਹੋਇਆ। ਈਵਨ ਸਿਵਿਲੀਅਨਸ ਡੈਥਸ ਪਰਸੋਂ ਰਸ਼ੀਅਨ ਮਿਜ਼ਾਈਲ ਨੇ ਯੂਕਰੇਨ ਦੇ 50 ਤੋਂ ਜ਼ਿਆਦਾ ਸਿਵਿਲੀਅਨਸ ਨੂੰ ਮਾਰਿਆ। ਅੱਜ ਯੂਕਰੇਨੀਅਨ ਮਿਜ਼ਾਈਲ ਨੇ ਰਸ਼ੀਅਨ ਸਿਟੀ ਸਿਵਿਲੀਅਨ ਨੂੰ ਮਾਰਿਆ। ਸੋ ਇਹ ਇੱਕ ਖਤਰਨਾਕ ਪਾਰਟ ਹੈ। ਲੇਕਿਨ ਇੱਕ ਹੋਰ ਖਤਰਨਾਕ ਮਿਡਲ ਈਸਟ ਗਜ਼ਾ 7 ਅਕਤੂਬਰ ਨੂੰ ਜਦੋਂ ਹਮਾਸ ਨੇ ਇਜ਼ਰਾਈਲ ਦੀ ਟੈਰੀਟਰੀ ਜਾ ਕੇ 1200-1300 ਇਜ਼ਰਾਈਲੀਆਂ ਨੂੰ ਮਾਰਿਆ, 250 ਤੋਂ ਜ਼ਿਆਦਾ ਨੂੰ ਕਿਡਨੈਪ ਕੀਤਾ। ਤੇ ਜਿਹੜਾ 2.5 ਮਹੀਨੇ ਤੋਂ ਮਿਡਲ ਈਸਟ ਕ੍ਰਾਈਸਿਸ ਹੈ, 22,000 ਤੋਂ ਜ਼ਿਆਦਾ ਬੇਗੁਨਾਹ ਫਲਸਤੀਨੀ, ਜਿਨ੍ਹਾਂ 'ਚ 2/3 ਔਰਤਾਂ ਤੇ ਬੱਚੇ ਨੇ, ਮਾਰੇ ਜਾ ਚੁੱਕੇ ਨੇ। 3 ਗੁਣਾ ਜ਼ਿਆਦਾ ਜ਼ਖਮੀ ਨੇ। 1 ਮਿਲੀਅਨ ਤੋਂ ਜ਼ਿਆਦਾ ਜਿਹੜੇ ਨੇ ਉਹ ਬੇਘਰੇ ਨੇ। ਔਰ ਜਦੋਂ ਤੋਂ ਯੂਨਾਈਟਿਡ ਨੇਸ਼ਨਸ ਬਣੀ ਹੈ, 111 ਤੋਂ ਜ਼ਿਆਦਾ ਯੂਨਾਈਟਿਡ ਨੇਸ਼ਨਸ ਦੇ ਬੰਦੇ ਮੌਕੇ ਤੇ ਮਾਰੇ ਜਾ ਚੁੱਕੇ ਨੇ। ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਇਹ ਕ੍ਰਾਈਸਿਸ ਜਿਹੜਾ ਹੁਣ ਲੈਬਨਾਨ ਦੇ ਵਿੱਚ, ਸੀਰੀਆ ਦੇ ਵਿੱਚ, ਈਵਨ ਮੈਡੀਟੇਰੇਨੀਅਨ ਸੀ ਦੇ ਵਿੱਚ ਵੀ ਫੈਲ ਰਿਹਾ ਹੈ, ਜਿਸ ਦੀ ਲਪੇਟ ਦੇ ਵਿੱਚ ਕੁਝ ਵੀ ਆ ਸਕਦਾ ਹੈ। ਇਹ ਵੱਡੇ ਕ੍ਰਾਈਸਿਸ ਨੇ ਸਿੱਖ ਨੁਕਤਾ ਨਿਗਾਹ ਤੋਂ, ਕਿਉਂਕਿ ਇਹ ਜ਼ਰੂਰੀ ਹੈ ਕਿ ਅਸੀਂ ਇਹ ਦੇਖੀਏ ਕਿ ਜਦੋਂ ਜੂਨ 84 ਦੇ ਪਹਿਲੇ ਹਫਤੇ ਭਾਰਤੀ ਸਟੇਟ ਨੇ ਟੈਂਕਾਂ ਤੋਪਾਂ ਨਾਲ ਸ਼੍ਰੀ ਅਕਾਲ ਤਖਤ ਸਾਹਿਬ ਤੇ 37 ਹੋਰ ਇਤਿਹਾਸਕ ਗੁਰਧਾਮਾਂ ਤੇ ਧਾਵਾ ਬੋਲਿਆ, ਤੇ ਇਹ ਸਿੱਖਾਂ ਦੇ ਖਿਲਾਫ ਟੋਟਲ ਵਾਰ ਸੀ। ਟੋਟਲ ਵਾਰ ਪੁਰਾਣੇ ਵਕਤ 'ਚ ਇਹਨੂੰ ਬੀਜਨਾਸ਼ ਕਰਨਾ, ਸਰਵਨਾਸ਼ ਕਰਨਾ, ਇਹ ਅਲਫਾਜ਼ ਵਰਤੇ ਜਾਂਦੇ ਸੀ। ਔਰ ਇਹਨਾਂ 39 ਸਾਲਾਂ 'ਚ ਅਸੀਂ ਦੇਖਿਆ ਕਿ ਦਿੱਲੀ ਦੇ ਵਿੱਚ ਇੰਦਰਾ ਗਾਂਧੀ ਤੋਂ ਨਰਿੰਦਰ ਮੋਦੀ ਤੱਕ ਕਿੰਨੀਆਂ ਹਕੂਮਤਾਂ ਬਦਲੀਆਂ ਨੇ, ਸਾਡੇ ਸੂਬੇ ਦੇ ਵਿੱਚ ਵੀ ਹਕੂਮਤਾਂ ਬਦਲੀਆਂ। ਲੇਕਿਨ ਜਿਹੜੀ ਡੀਪ ਸਟੇਟ ਸੈਂਟਰਲ ਏਜੰਸੀਆਂ ਜਿਹਨੂੰ ਰਨ ਕਰਦੀਆਂ ਨੇ, ਡੀਪ ਸਟੇਟ ਲਫ਼ਜ਼ ਹੁਣ ਕਾਫੀ ਪਪੂਲਰ ਹੋਇਆ ਹੈ,
ਜਿਸ ਦਾ ਮਤਲਬ ਹੁੰਦਾ ਹੈ ਕਿ ਹਕੂਮਤ ਕੋਈ ਵੀ ਬਣੇ, ਜਿਹੜਾ ਇੰਟੈਲੀਜੈਂਸ ਏਜੰਸੀਆਂ ਦਾ ਨੈਟਵਰਕ ਹੁੰਦਾ ਹੈ, ਜਿਵੇਂ ਭਾਰਤ ਦੇ ਹਵਾਲੇ ਨਾਲ ਬਹੁਤ ਵੱਡਾ, ਬੇਸ਼ੱਕ ਜਦੋਂ 47 ਚ ਅੰਗਰੇਜ਼ਾਂ ਨੇ ਉਹ ਖਿੱਤੇ ਨੂੰ ਛੱਡਿਆ ਤੇ ਇੱਕੋ ਇੱਕ ਇੰਟੈਲੀਜੈਂਸ ਬਿਊਰੋ ਸੀ। ਅੱਜ ਵੀ ਪਾਕਿਸਤਾਨ 'ਚ ਵੀ ਹੈ ਇੰਟੈਲੀਜੈਂਸ ਬਿਊਰੋ, IB ਕਹਿੰਦੇ ਨੇ ਉਹਨੂੰ, ਇੱਧਰ ਵੀ ਹੈ ਇੰਟੈਲੀਜੈਂਸ ਬਿਊਰੋ। ਪਰ ਜਦੋਂ ਇੰਦਰਾ ਗਾਂਧੀ ਪਾਵਰ 'ਚ ਆਈ 1960 'ਚ, ਤੇ ਇੰਟੈਲੀਜੈਂਸ ਬਿਊਰੋ 'ਚੋਂ ਇੱਕ ਆਫੀਸਰ ਮਿਸਟਰ RN ਕੌ, ਉਹਨੂੰ ਬਾਹਰ ਕੱਢ ਕੇ ਪਹਿਲੀ ਵਾਰ RAW, ਜਿਹਨੂੰ ਰਿਸਰਚ ਐਂਡ ਐਨਾਲਿਸਿਸ ਵਿੰਗ ਕਿਹਾ ਜਾਂਦਾ ਹੈ, ਇਹ ਇੱਕ ਖੁਫੀਆ ਏਜੰਸੀ ਇੱਕ ਨਵੇਂ ਤੌਰ ਤੇ ਤਿਆਰ ਕੀਤੀ ਗਈ। ਔਰ ਫਿਰ ਚੋਂ ਇੱਕ ਹੋਰ ਗਰੁੱਪ ਜਿਹੜਾ ਬੜਾ ਸੀਕ੍ਰੇਟਿਵ ਏਜੰਸੀਆਂ ਦਾ ਸੀ, ਉਹਦੇ ਥੱਲੇ ਥਰਡ ਏਜੰਸੀ ਤਿਆਰ ਕੀਤੀ ਗਈ। 80 ਤੋਂ 84 ਤੱਕ ਸਿੱਖਾਂ ਦੇ ਖਿਲਾਫ ਟੋਟਲ ਵਾਰ ਡਿਕਲੇਅਰ ਕਰਨ ਤੱਕ ਇਸ ਥਰਡ ਏਜੰਸੀ ਨੇ ਦੀ ਡਾਇਰੈਕਟ ਕਮਾਂਡ ਦੇ ਥੱਲੇ ਇਹ ਸਾਰਾ ਰੋਲ ਅਦਾ ਕੀਤਾ। ਇਸ ਬਾਰੇ ਬਹੁਤ ਕੁਝ ਡਾਕੂਮੈਂਟਡ ਹੈ। ਹੁਣ ਕਿੰਨੇ ਸਾਬਕਾ ਇੰਟੈਲੀਜੈਂਸ ਆਫੀਸਰਸ, ਬਿਊਰੋਕਰੈਟਸ, ਉਹਨਾਂ ਨੇ ਕਿਤਾਬਾਂ ਵੀ ਲਿਖੀਆਂ ਨੇ, ਉਹਨਾਂ 'ਚ ਬਹੁਤ ਕੁਝ ਲੁਕਾਇਆ ਹੁੰਦਾ ਹੈ। ਪਰ ਤੁਸੀਂ ਬਿਟਵੀਨ ਦਾ ਲਾਈਨਸ ਪੜ੍ਹ ਕੇ ਦੇਖ ਸਕਦੇ ਹੋ ਕਿ ਕਿਵੇਂ ਸਿੱਖ ਕੌਮ ਨੂੰ ਉਸ ਗ੍ਰਿਫਤ ਦੇ ਵਿੱਚ ਲੈ ਲਿਆ ਗਿਆ, ਜਿਹੜਾ ਇਰਾਦਾ 10 ਅਕਤੂਬਰ 1947 ਨੂੰ, ਜਦੋਂ ਅਜੇ 40% ਸਿੱਖ ਪਨਾਹਗੀਰ ਸਨ, ਘਰ-ਬਾਰ ਛੱਡ ਕੇ ਆਏ, ਲੱਖਾਂ ਮਰਵਾਏ, 274 ਤੋਂ ਜ਼ਿਆਦਾ ਇਤਿਹਾਸਕ ਗੁਰਦੁਆਰੇ ਪਾਕਿਸਤਾਨ 'ਚ ਰਹੇ, ਤੇ ਇੱਕ ਸਰਕੂਲਰ ਜਿਹੜਾ ਉਸ ਵੇਲੇ ਦੇ ਹੋਮ ਮਿਨਿਸਟਰ ਪਟੇਲ, ਪੰਜਾਬ ਦੇ ਗਵਰਨਰ ਚੰਦੂ ਲਾਲ ਤ੍ਰਿਵੇਦੀ ਰਾਹੀਂ ਨਹਿਰੂ ਪ੍ਰਾਈਮ ਮਿਨਿਸਟਰ, ਪੰਜਾਬ ਦੇ ਆਲਮੋਸਟ 29 ਜ਼ਿਲ੍ਹੇ ਸਨ 47 ਤੋਂ ਪਹਿਲਾਂ, 13-14 ਰਹਿ ਗਏ। ਡਿਸਟ੍ਰਿਕਟ ਕਾਂਗੜਾ ਉਸ ਵੇਲੇ ਬਹੁਤ ਵੱਡਾ ਜ਼ਿਲ੍ਹਾ ਸੀ, ਕੁੱਲੂ, ਮਨਾਲੀ, ਇਹ ਸਾਰਾ ਉਹਦਾ ਹਿੱਸਾ ਸੀ। ਔਰ ਸਰ ਕਪੂਰ ਸਿੰਘ ICS ਡਿਸਟ੍ਰਿਕਟ ਕਾਂਗੜਾ ਦੇ ਡਿਪਟੀ ਕਮਿਸ਼ਨਰ ਸਨ। ਔਰ 10 ਅਕਤੂਬਰ 1947 ਨੂੰ ਇਹ ਸਰਕੂਲਰ ਆਇਆ ਕਿ ਸਿੱਖਸ ਆਰ ਏ ਕ੍ਰਿਮੀਨਲ ਟ੍ਰਾਈਬ ਐਂਡ ਏ ਮੈਨੇਜ ਟੂ ਦਾ ਲਾ ਅਬਾਈਡਿੰਗ ਹਿੰਦੂਸ, ਕਿ ਸਿੱਖ ਇੱਕ ਜਰਾਇਮ ਪੇਸ਼ਾ ਕਬੀਲਾ ਤੇ ਕਾਨੂੰਨ ਮੰਨਣ ਵਾਲੇ ਹਿੰਦੂਆਂ ਲਈ ਖਤਰਾ ਹੈ। ਔਰ ਅੱਗੇ ਹਦਾਇਤਾਂ ਸੀ ਕਿ ਇਹਨਾਂ ਤੇ ਨਜ਼ਰਸਾਨੀ ਕੀਤੀ ਜਾਏ, ਇਹਨਾਂ ਨੂੰ ਦੱਬ ਕੇ ਰੱਖਿਆ ਜਾਏ। ਵੇਰਵੇ ਤੋਂ ਤੁਸੀਂ ਵਾਕਿਫ ਹੋ। ਸੋ ਇਹ ਜਿਹੜੀ 75 ਸਾਲ ਤੋਂ ਸਾਡੀ ਫਰੰਗੀ ਦੀ ਗੁਲਾਮੀ ਚੋਂ ਨਿਕਲ ਕੇ ਇੱਕ ਨਵੀਂ ਗੁਲਾਮੀ ਸੀ, ਇਸ ਨੇ ਵਰਾ 2023 ਵਿੱਚ ਇੱਕ ਨਵੀਂ ਸ਼ਕਲ ਅਖਤਿਆਰ ਕੀਤੀ। ਪੰਜਾਬ ਦੇ ਵਿੱਚ ਤਾਂ ਟੋਟਲ ਵਾਰ ਦੇ ਥੱਲੇ ਜੈਨੋਸਾਈਡ ਵੀ ਹੋਇਆ, ਇੱਕ ਨਸਲ ਮਾਰ ਮੁਕਾਈ ਗਈ। ਹੁਣੇ ਤੁਸੀਂ ਵੇਰਵੇ ਨਾਲ ਸੁਣਿਆ। ਔਰ ਕੁਝ ਹਫ਼ਤੇ ਪਹਿਲਾਂ ਹੀ ਜਿਹੜੀ ਰਿਪੋਰਟ, ਤਿਵਾੜੀ ਕਮੇਟੀ ਰਿਪੋਰਟ, ਤਿਵਾੜੀ ਇੱਕ ਅੱਛਾ ਇਮਾਨਦਾਰ ਪੁਲਿਸ ਆਫੀਸਰ ਸੀ, ਜਿਸ ਨੂੰ ਇਹ ਕਿਹਾ ਗਿਆ ਕਿ ਭਾਈ ਗੁਰਦੇਵ ਸਿੰਘ ਕੌਂਕੇ, ਜਿਨ੍ਹਾਂ ਨੂੰ 1986 ਦੇ ਸਰਬੱਤ ਖਾਲਸਾ, ਜਦੋਂ ਭਾਈ ਜਸਬੀਰ ਸਿੰਘ ਨੂੰ ਪੱਕਾ ਜਥੇਦਾਰ ਸਰਬੱਤ ਖਾਲਸਾ ਵੱਲੋਂ ਨਿਯੁਕਤ ਕੀਤਾ ਗਿਆ, ਤੇ ਭਾਈ ਗੁਰਦੇਵ ਸਿੰਘ ਕੌਂਕੇ ਐਕਟਿੰਗ ਜਥੇਦਾਰ ਸਨ। ਔਰ ਉਹ 86 ਤੋਂ 1 ਜਨਵਰੀ 1993 ਤੱਕ, ਜਦੋਂ ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ, ਜਿਹਦੇ ਬਹੁਤ ਸਾਰੇ ਵੇਰਵੇ ਹੁਣ ਆਏ ਨੇ 30 ਸਾਲ ਬਾਅਦ, ਕਿਉਂਕਿ ਤਿਵਾੜੀ ਨੇ ਇਮਾਨਦਾਰੀ ਦੇ ਨਾਲ ਉਹ ਰਿਪੋਰਟ ਦਿੱਤੀ। ਔਰ ਐਨ ਉਹਨਾਂ ਨੂੰ ਪਤਾ ਸੀ ਏਜੰਸੀਆਂ ਨੂੰ ਕਿ ਵੀ ਇਹ ਤਾਂ ਸਾਡੀ ਨੀਅਤ ਜਿਹੜੀ ਹੈ ਸਾਹਮਣੇ ਆ ਰਹੀ ਹੈ। ਉਹਨਾਂ ਨੇ ਇਸ ਕਿਸਮ ਦਾ ਇੱਕ ਕੇਸ ਖੜਾ ਕਰ ਦਿੱਤਾ, ਮੋਰਲ ਟਰਪੀਚੂਡ ਦਾ, ਇੱਕ ਬੀਬੀ ਨੂੰ ਖੜਾ ਕਰ ਦਿੱਤਾ ਹੈ, ਇਖਲਾਕੀ ਬਦ ਇਖਲਾਕੀ ਦੇ ਇਲਜ਼ਾਮ ਲਾਏ ਤਿਵਾੜੀ ਤੇ, ਔਰ ਉਹਨੂੰ ਵੀ ਚਲਦਾ ਕੀਤਾ, ਲੇਕਿਨ ਉਸ ਰਿਪੋਰਟ ਨੂੰ ਦੱਬ ਲਿਆ। ਹੁਣ 30 ਸਾਲ ਬਾਅਦ ਜਦੋਂ ਰਿਪੋਰਟ ਸਾਹਮਣੇ ਆਉਂਦੀ ਹੈ ਤੇ ਇਹ ਗੱਲ ਬਿਲਕੁਲ ਕਲੀਅਰ ਹੁੰਦੀ ਹੈ ਕਿ ਕਿਵੇਂ ਜਥੇਦਾਰ ਗੁਰਦੇਵ ਸਿੰਘ ਕੌਂਕੇ, ਕਿਉਂਕਿ ਅੱਜ ਜਦੋਂ ਅਸੀਂ ਨਵੇਂ ਸਾਲ ਨੂੰ ਯਾਦ ਕਰ ਰਹੇ ਹਾਂ, ਨਾਲ ਦੀ ਨਾਲ ਜਦੋਂ 1 ਜਨਵਰੀ ਦੀ ਸਵੇਰ ਹੋਏਗੀ, ਸਾਨੂੰ ਯਾਦ ਹੋਣਾ ਚਾਹੀਦਾ ਹੈ ਕਿ 1 ਜਨਵਰੀ 1993 ਨੂੰ, ਅੱਜ ਤੋਂ ਠੀਕ 30 ਸਾਲ ਪਹਿਲਾਂ, ਸਾਡੇ ਅਕਾਲ ਤਖਤ ਦੇ ਜਥੇਦਾਰ ਭਾਈ ਗੁਰਦੇਵ ਸਿੰਘ ਕੌਂਕੇ, ਜਿਹੜੇ ਇੱਕ ਬੁਲੰਦ ਸ਼ਖਸੀਅਤ, ਇੱਕ ਬੇਖੌਫ ਇਨਸਾਨ, ਔਰ ਜਿਨ੍ਹਾਂ ਨੇ ਅੱਜ ਵੀ, ਤੁਸੀਂ ਕੌਂਕੇ ਪਿੰਡ ਸਾਡਾ ਇਤਿਹਾਸਕ ਪਿੰਡ ਹੈ, ਉੱਥੇ ਪੱਤੀ ਸ਼ਾਮ ਸਿੰਘ ਹੈ, ਕਦੇ ਸ਼ਾਮ ਸਿੰਘ ਅਟਾਰੀ ਵਾਲਾ, ਉਹਨਾਂ ਦੇ ਬਜ਼ੁਰਗ ਵੀ ਉਸ ਪਿੰਡ 'ਚ ਰਹੇ, ਸਰਦਾਰ ਨਿਹਾਲ ਸਿੰਘ ਅਟਾਰੀ, ਦੂਸਰੇ। ਤੁਸੀਂ ਅੱਜ ਵੀ ਮਾਲਵੇ ਦੇ ਉਸ ਬੈਲਟ 'ਚ ਕਿੰਨੀਆਂ ਬੱਚੀਆਂ ਜਿਹੜੀਆਂ ਦਾਜ ਕਰਕੇ ਜਾਂ ਹੋਰ ਕਾਰਨਾਂ ਕਰਕੇ ਨਹੀਂ ਸੀ ਵਸਾਇਆ, ਕਿੰਨਿਆਂ ਦੇ ਮਸਲੇ ਹੱਲ ਕੀਤੇ, ਕਿਵੇਂ ਈਵਨ ਹਿੰਦੂ ਵਪਾਰੀ ਵੀ ਉਹਨਾਂ ਇਲਾਕਿਆਂ ਦੇ ਉਹ ਆਪਣੇ ਮਸਲਿਆਂ ਦੇ ਲਈ ਉਹਨਾਂ ਕੋਲ ਆਉਂਦੇ ਸਨ। ਔਰ ਏਜੰਸੀਆਂ ਨੂੰ ਇਹ ਕਦੇ ਪਸੰਦ ਨਹੀਂ ਹੁੰਦਾ। ਔਰ ਅੰਮ੍ਰਿਤ ਛਕਾਉਣ ਦੀ ਲਹਿਰ, ਪ੍ਰਚਾਰ ਦੀ ਲਹਿਰ, ਔਰ ਉਹਨਾਂ ਨੂੰ ਕਿਵੇਂ ਟੌਰਚਰ ਕਰਕੇ ਸ਼ਹੀਦ ਕੀਤਾ ਗਿਆ, ਇਹ ਗੱਲ ਸਾਨੂੰ 30 ਸਾਲ ਬਾਅਦ ਵੀ ਜੇ ਸਮਝ ਨਹੀਂ ਆਏਗੀ ਕਿ ਇਹ ਵਰਤਾਰਾ ਲਗਾਤਾਰਤਾ ਦੇ ਨਾਲ ਚੱਲਦਾ ਰਿਹਾ। ਇਹਦੇ ਬਾਵਜੂਦ ਇਹ ਕ੍ਰੈਡਿਟ ਡਾਇਸਪੋਰਾ ਸਿੱਖਾਂ ਨੂੰ ਜਾਂਦਾ ਹੈ। 5 ਮਿਲੀਅਨ ਸਿੱਖ ਭਾਰਤ ਦੇ ਨਕਸ਼ੇ ਦੀ ਕੈਦ ਤੋਂ ਬਾਹਰ ਨੇ।
ਜਦੋਂ ਇਹ ਜਿਹੜੇ ਜੈਨੋਸਾਈਡ ਇੱਕ ਤੋਂ ਬਾਅਦ ਇੱਕ ਪੰਜਾਬ 'ਚ ਕੀਤੇ, ਡਰੱਗਸ ਲਿਆਂਦੀਆਂ, ਕਲਚਰਲ ਡੀਜਨਰੇਸ਼ਨ ਕੀਤੀ, ਫਿਰ ਉਹਨਾਂ ਨੇ ਕਿਹਾ ਵੀ ਹੁਣ ਇਹ ਸਿੱਖ ਜਿਨ੍ਹਾਂ ਨੂੰ ਕਦੇ ਬਾਬਾ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਾ ਮਾਲਕ ਬਣਾਇਆ ਸੀ ਕਿ ਜ਼ਮੀਨ ਵਾਹੁਣ ਵਾਲਾ ਜ਼ਮੀਨ ਦਾ ਮਾਲਕ ਹੈ, ਇਹਨਾਂ ਤੋਂ ਜ਼ਮੀਨਾਂ ਖੋਹ। 3 ਖੇਤੀ ਕਾਨੂੰਨ ਲਿਆਂਦੇ ਗਏ। 13 ਮਹੀਨੇ ਦਿੱਲੀ ਦੀਆਂ ਬਰੂਹਾਂ ਤੇ ਬੈਠੇ ਸਾਡੇ ਕਿਸਾਨ, ਜਿਨ੍ਹਾਂ ਨੂੰ ਬਹੁਤ ਵੱਡੀ ਸਪੋਰਟ ਡਾਇਸਪੋਰਾ ਸਿੱਖਾਂ ਦੀ ਸੀ, ਫਾਈਨੈਂਸ਼ੀਅਲ ਵੀ, ਪੋਲੀਟੀਕਲ ਲੌਬੀ ਵੀ, ਔਰ ਜਿਨ੍ਹਾਂ ਨੂੰ 2% ਕਹਿ ਕੇ ਜਾਂ ਅੰਦੋਲਨ ਜੀਵੀ, ਆਤੰਕਵਾਦੀ, ISI ਦੇ ਏਜੰਟ ਪਤਾ ਨਹੀਂ ਕੀ ਬਣਾਇਆ ਸੀ। ਜਦੋਂ 2% ਸਿੱਖਾਂ ਨੇ ਉਹਨਾਂ ਨੂੰ ਮਜਬੂਰ ਕਰ ਦਿੱਤਾ ਕਿ 3 ਖੇਤੀ ਕਾਨੂੰਨ ਵਾਪਸ ਲਓ, ਤੇ ਜੋ ਅੱਜ ਵਾਪਰ ਰਿਹਾ, ਜੋ 2023 ਚ ਵਾਪਰਿਆ, ਇਹਦੀ ਸਕ੍ਰਿਪਟ ਲਿਖਣੀ ਸ਼ੁਰੂ ਹੋ ਗਈ ਕਿ ਭਾਈ ਇਹ ਬਾਹਰਲੇ ਸਿੱਖਾਂ ਦੀ ਆਵਾਜ਼ ਨੂੰ ਦੱਬੋ, ਇਹਨਾਂ ਨੂੰ ਐਲੀਮੀਨੇਟ ਕਰੋ। ਔਰ ਮੈਨੂੰ ਕੋਈ ਕਹਿਣ 'ਚ ਹਰਜ ਨਹੀਂ ਹੈ, ਜਦੋਂ ਅੱਡ-ਅੱਡ ਸਿਕਿਉਰਿਟੀ ਏਜੰਸੀਜ਼ ਦੇ ਨਾਲ ਸਾਡੀ DC 'ਚ ਮੀਟਿੰਗ ਵੀ ਹੋਈ, ਮੈਂ ਕਿਹਾ ਚਾਰਾਂ ਦੀ ਚੰਡਾਲ ਚੌਂਕੜੀ ਹੈ। ਅਜੀਤ ਡੋਵਲ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ, ਦਿਨਕਰ ਗੁਪਤਾ ਜਿਹੜਾ ਪੰਜਾਬ ਦਾ DGP ਰਿਹਾ, NSA ਦਾ ਚੀਫ, ਔਰ ਮਿਸਟਰ ਗੋਇਲ ਜਿਹੜਾ ਰਾਹ ਦਾ ਚੀਫ ਸੀ 30 ਜੂਨ ਨੂੰ ਜਿਹਨੇ ਰਿਜ਼ਾਈਨ ਕੀਤਾ, ਔਰ ਗੌਰਵ ਯਾਦਵ ਪੰਜਾਬ ਦਾ DGP। ਇਸ ਚੰਡਾਲ ਚੌਂਕੜੀ ਨੇ ਕਿਵੇਂ ਪਲਾਨ ਕੀਤਾ ਕਿ ਜਿਸ ਦੇ ਲਈ ਲਫ਼ਜ਼ ਟ੍ਰਾਂਸਨੈਸ਼ਨਲ ਰਿਪਰੈਸ਼ਨ ਇਸਤੇਮਾਲ ਹੁੰਦਾ ਹੈ, ਇਸ ਵੇਲੇ US ਹਾਊਸ ਦੇ ਵਿੱਚ ਵੀ, ਸੈਨੇਟ ਦੇ ਵਿੱਚ ਵੀ ਇਸ ਦੇ ਉੱਤੇ ਲੈਜਿਸਲੇਸ਼ਨ ਨੇ। ਇਹਨਾਂ ਨੇ ਕਿਹਾ ਜੀ ਐਲੀਮੀਨੇਟ ਕਰ ਦਿਓ, ਇਹ ਬਾਹਰ ਜਿਹੜੇ ਮਾੜੀ ਮੋਟੀ ਆਵਾਜ਼ ਚੁੱਕਣ ਵਾਲੇ ਨੇ, ਇਹਨਾਂ ਦਾ ਐਂਡ ਕਰ ਦਿਓ। ਔਰ ਅਸੀਂ ਇਹ ਦੇਖਦੇ ਹਾਂ ਕਿ ਇਸ ਨੀਤੀ ਦੇ ਤਹਿਤ ਮਈ ਦੇ ਸ਼ੁਰੂ ਦੇ ਵਿੱਚ ਭਾਈ ਪਰਮਜੀਤ ਸਿੰਘ ਪੰਜਵੜ ਨੂੰ ਲਾਹੌਰ ਦੇ ਵਿੱਚ ਸ਼ਹੀਦ ਕਰ ਦਿੱਤਾ ਜਾਂਦਾ ਹੈ। ਫਿਰ ਇਹ ਵਰਤਾਰਾ ਅੱਗੇ ਵੱਧਦਾ ਹੈ। 18 ਜੂਨ ਨੂੰ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਸਰੀ 'ਚ ਗੁਰਦੁਆਰਾ ਸਾਹਿਬ ਦੇ ਮੁੱਖ ਪ੍ਰਬੰਧਕ ਭਾਈ ਹਰਦੀਪ ਸਿੰਘ ਨਿੱਜਰ ਪਾਰਕਿੰਗ ਲਾਟ ਦੇ ਵਿੱਚ ਸ਼ਹੀਦ ਕਰ ਦਿੱਤੇ ਜਾਂਦੇ ਨੇ। ਔਰ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਤੋਂ ਠੀਕ 3 ਦਿਨ ਪਹਿਲਾਂ ਭਾਈ ਅਵਤਾਰ ਸਿੰਘ ਖੰਡਾ ਬਰਮਿੰਗਮ UK ਦੇ ਵਿੱਚ ਇੱਕ ਕੈਮੀਕਲ ਵੈਪਨ ਰਾਹੀਂ, ਜਿਹੜਾ ਅਕਸਰ ਰਸ਼ੀਅਨ KGB ਜਾਂ ਇਜ਼ਰਾਈਲ ਦੀ ਮੋਸਾਦ ਇਸਤੇਮਾਲ ਕਰਦੀ ਹੈ, ਉਸ ਰਾਹੀਂ 1 ਹਫ਼ਤੇ ਦੇ ਵਿੱਚ ਕਿ ਬਲੱਡ ਕੈਂਸਰ, ਲਿਊਕੀਮੀਆ, ਇਹ ਉਹ, ਔਰ ਬਿਲਕੁਲ ਈਵਨ ਉਹਨਾਂ ਦੀ ਆਟੋਪਸੀ ਵੀ ਨਹੀਂ ਕਰਨ ਦਿੱਤੀ ਗਈ, ਉਸ ਸਾਰੀ ਰਿਪੋਰਟ ਨੂੰ ਦੱਬ ਦਿੱਤਾ ਗਿਆ ਕਿਉਂਕਿ ਰਿਸ਼ੀ ਸੁਨਕ ਜਿਹੜਾ RSS ਦਾ ਪਲੇ ਬॉय ਹੈ, ਉਸ ਨੂੰ ਲਿਆ ਕੇ UK ਦੇ ਤਖਤ ਤੇ ਬਿਠਾਇਆ ਹੋਇਆ ਔਰ ਵਿਦ ਇੰਪਿਊਨਿਟੀ। ਔਰ ਫਿਰ ਅਮਰੀਕਾ 'ਚ ਕੀ ਹੋਣ ਜਾ ਰਿਹਾ ਸੀ। ਔਰ ਇਹ ਜੋ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਜਿਸ ਦਾ ਇੰਕਸ਼ਾਫ 18 ਸਤੰਬਰ ਨੂੰ ਜਸਟਿਨ ਟਰੂਡੋ ਨੇ ਕੈਨੇਡਾ ਦੀ ਪਾਰਲੀਮੈਂਟ 'ਚ ਖਲੋ ਕੇ ਕੀਤਾ, ਔਰ ਅਗਲੇ ਦਿਨ ਉਹਨਾਂ ਨੇ ਜਿਹੜਾ ਰਾਹ ਦਾ ਇੰਚਾਰਜ ਸੀ ਡੈਸਕ ਦਾ ਕੈਨੇਡਾ ਦਾ, ਉਹਨੂੰ ਪਰਸੋਨਾ ਨਾਨ ਗ੍ਰੇਟਾ ਬਣਾ ਕੇ ਕੈਨੇਡਾ 'ਚੋਂ ਕੱਢਿਆ। ਉਹਨਾਂ ਨੇ ਜਵਾਬੀ ਕੈਨੇਡੀਅਨ ਏਜੰਸੀ ਸੀਸਸ ਦੇ ਬੰਦੇ ਨੂੰ ਕੱਢਿਆ। ਪਰ ਜਿੱਦਣ ਜਸਟਿਨ ਟਰੂਡੋ ਨੇ ਕਿਹਾ ਕਿ ਵੀ ਇਹ ਇੰਡੀਅਨ ਏਜੰਸੀਆਂ ਇਹਦੇ ਬਿਹਾਈਂਡ ਨੇ, ਔਰ ਤੁਸੀਂ ਦੇਖੋ ਕਿਵੇਂ ਰਿਐਕਟ ਕੀਤਾ ਇੰਡੀਆ ਨੇ, ਕਿਵੇਂ ਜਸਟਿਨ ਟਰੂਡੋ ਦੀ ਕਰੈਕਟਰ ਅਸੈਸੀਨੇਸ਼ਨ ਕੀਤੀ, ਕਿਵੇਂ ਉੱਥੇ ਤਾਂ ਜਦੋਂ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ ਹੋਈ, ਉਹਨਾਂ ਦੇ ਨੌਨ ਸਟੇਟ ਐਕਟਰ ਉਹ ਗੋਬਰ ਆਰੀਆ ਹੋਏ, ਕਿੰਨੇ ਇਸ ਕਿਸਮ ਦੇ TV YouTube ਤੇ घर में घुस के मारेंगे, पंजवड़ को मारा, खंडे को मारा, निजर को मारा, औरों को मारेंगे। और असी शुक्रगुजार हैं अमेरिका दे 5 वाइज कंट्रीज दे, अमेरिका, कैनेडा, आस्ट्रेलिया, न्यूजीलैंड, UK। जिस दिन 29 नवंबर ਨੂੰ ਅਮਰੀਕਾ ਦਾ ਜਸਟਿਸ ਡਿਪਾਰਟਮੈਂਟ ਦੋਨੋਂ ਹੀ ਆਪਣੀਆਂ ਏਜੰਸੀਆਂ ਦੀ ਇਨਵੈਸਟੀਗੇਸ਼ਨ FBI ਔਰ ਜਿਹੜੀ ਡਰੱਗ ਐਨਫੋਰਸਮੈਂਟ ਹੈ ਨਿਊਯਾਰਕ ਦੇ ਕੋਰਟ 'ਚ 15 ਸਫ਼ਿਆਂ ਦੀ ਇੰਡਾਈਟਮੈਂਟ ਨਿਖਿਲ ਗੁਪਤਾ ਦੇ ਖਿਲਾਫ ਫਾਈਲ ਕਰਦੇ ਨੇ ਤੇ ਹਕੀਕਤ ਸਾਹਮਣੇ ਆਉਂਦੀ ਹੈ ਕਿ ਕਿੰਨਾ ਵੱਡਾ ਪਲਾਟ ਇਹ ਅਮਰੀਕਾ ਦੇ ਵਿੱਚ ਅਸੈਸੀਨੇਸ਼ਨ ਪਲਾਟ ਕਰਨ ਜਾ ਰਹੇ ਸਨ। ਗੁਰਪਤਵੰਤ ਸਿੰਘ ਪੰਨੂ ਜਿਹੜੇ ਲੀਗਲ ਐਡਵਾਈਜ਼ਰ ਨੇ ਸਿੱਖ ਫॉर ਜਸਟਿਸ ਦੇ, ਔਰ ਜਿਨ੍ਹਾਂ ਨੇ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਇਹ ਨॉन ਬਾਈਂਡਿੰਗ ਰੈਫਰੈਂਡਮ ਹੈ, ਯੂਨਾਈਟਿਡ ਨੇਸ਼ਨਸ ਇੰਟਰਨੈਸ਼ਨਲ ਲਾਅ, ਅਸੀਂ ਆਪਣੀ ਵਿਲ ਦੱਸ ਰਹੇ ਹਾਂ ਵੀ ਕੌਮ ਆਜ਼ਾਦੀ ਚਾਹੁੰਦੀ ਹੈ, ਕੋਈ ਇਹ ਬਾਈਂਡਿੰਗ ਨਹੀਂ ਹੈ ਕਿਸੇ ਮੁਲਕ ਦੇ ਉੱਤੇ। ਲੇਕਿਨ ਜਿਵੇਂ ਉਹਨਾਂ ਨੇ ਇਹ ਅਸੈਸੀਨੇਸ਼ਨ ਪਲਾਟ ਕਿ ਕਿਵੇਂ ਐਂਡ ਕਰਨਾ, ਔਰ ਜੂਨ ਦੇ ਮਹੀਨੇ 'ਚ, ਔਰ ਤੁਸੀਂ ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਮੀਡੀਆ 'ਚ ਵੀ ਨੇ ਪਰ ਕੁਝ ਚੀਜ਼ਾਂ ਜਿਹੜੀਆਂ ਇੰਪੋਰਟੈਂਟ ਨੇ ਸਮਝਣੀਆਂ ਕਿ 18 ਜੂਨ ਨੂੰ ਹਰਦੀਪ ਸਿੰਘ ਨਿੱਜਰ ਦਾ ਮਰਡਰ ਹੁੰਦਾ ਹੈ, 19 ਜੂਨ ਨੂੰ ਨਰਿੰਦਰ ਮੋਦੀ ਅਮਰੀਕਾ ਦੀ ਧਰਤੀ ਤੇ ਉਤਰਦੇ ਨੇ, 22 ਜੂਨ ਨੂੰ ਬਾਈਡਨ ਦੇ ਨਾਲ 1-to-1 ਮੀਟਿੰਗ ਵਾਈਟ ਹਾਊਸ 'ਚ, ਔਰ ਉਹਨੇ ਜੁਆਇੰਟ ਸੈਸ਼ਨ US ਕਾਂਗਰਸ ਦਾ ਐਡਰੈਸ ਕੀਤਾ।
ਅਸੀਂ ਪ੍ਰੋਟੈਸਟ ਰੱਖਿਆ ਹੋਇਆ ਸੀ ਵਾਈਟ ਹਾਊਸ ਦੇ ਬਾਹਰ। ਅਸੀਂ ਜਿਉਂ ਹੀ ਵਾਪਸ ਮੁੜ ਰਹੇ ਸੀ ਔਰ ਰਾਹ ਦੇ ਵਿੱਚ ਸਾਡੇ ਇਸ਼ਪ੍ਰੀਤ ਸਿੰਘ ਟੀਵੀ 84 ਨੂੰ ਕਵਰ ਕਰ ਰਿਹਾ ਸੀ ਪ੍ਰੋਟੈਸਟ ਨੂੰ। ਅੱਜ ਦਾ ਵੀ ਸਮੁੱਚਾ ਪ੍ਰੋਗਰਾਮ ਟੀਵੀ 84 ਵੱਲੋਂ ਲਾਈਵ ਕਵਰ ਕੀਤਾ ਜਾ ਰਿਹਾ ਹੈ ਤੇ FBI ਦੇ ਸਟੇਸ਼ਨ ਡਾਇਰੈਕਟਰ ਦੀ ਕਾਲ ਆਈ ਕਿ ਭਾਈ ਇਨ ਡੇਂਜਰ, अपना सारा कैंसल करो। हालांकि मैं उन्होंने भोग अरदास ते जाना सी हरदीप सिंह निज्जर दे, और लेटर ऑन असीं ये फाइंड आउट करते हैं कि 1 दर्जन के लगभग अमरीका दे विच एक्टिविस्ट नूं FBI ने वार्न किया है कि तुहाडी जान नूं खतरा है, अपनियां जिहड़ियां ने वो रिस्ट्रिक्ट करो एक्टिविटीज़। और दूसरे हुण इस लैवल का प्लॉट अज वो निखिल गुप्ता चैक रिपब्लिक दे विच जेल दे अंदर है। और तुसी देखो हुकूमतां किवें करदियां ने, इंडिया नूं लगा जे इहनूं सिद्धा असीं ओन कीता ते इह तां सामने आएगा भी असीं ट्रांसनैशनल रिप्रैशन कीता है। उहदे टब्बर राहीं पटीशन करवाई कि जी वो बिल्कुल वो तो बिजनेस करने वाला, इंपोर्ट एक्सपोर्ट बिजनेस करता है, बेगुनाह उन्होंने तो गां का मांस खाण नूं दे रहे हैं, उहदियां धार्मिक भावनावां हर्ट हो रही हैं ये, क्योंकि अल्टीमेट हुण सुप्रीम कोर्ट ने 5 या 6 जनवरी नूं हीयरिंग करनी है। उन्होंने उन्होंने कहना इंडियन गवर्नमेंट नूं जी तुसीं जाके प्रोटैक्ट करो। अज असीं ये समझते हैं कि अमेरिका और कैनेडा जदों 1980s मैं अमरीका आने का फैसला किया उदों भी साढ़े सामने सी कि अमरीका चैंपीयन है ह्यूमन राइट्स का। उदों सोवियत यूनियन अजे इंटैक्ट सी, अमरीका दी सिंपैथीज सी। ये वक्री कहानी है कि 9/11 तो बाद कुछ बदलिया है, सोवियत यूनियन के टुटण तो बाद कुछ बदलिया, पर अज हालात उस मुकाम ते खड़े ने कि 2 वड्डियां प्राप्तियां जिहड़ियां वरा 2023 दियां असीं कह सकते हैं कि इंडिया दा इमेज एज ए रोग स्टेट कि भाई ये डेमोक्रेसी इहो जे काम KGB करती रही है, रशिया की मोसाद करती रही है, होर एजेंसियां करती हैं। डेमोक्रेसी वो भी फ्रेंडली मुल्क वो भी जदों उन्हां दा प्राइम मिनिस्टर आया होया और इंडाइटमेंट च मैंशन है कि जदों ये कहा गया कि जी इत्थे दा विजिट होनी है मोदी दे, उन्होंने कहा गो हैड। उन्हें कहा जी जे गुरबतवंत पन्नू दे नाल बंदे होए 2-3 कहते पुट देम डाउन। इस लैवल ते जे इस धरती ते आके जिन्हां मुल्कां च लखां नूं पनाह मिली है, असीं अपना आज़ादी दे नाल अपना धर्म प्रैक्टिस करते हैं, साडे नगर कीर्तन हुंदे ने, जे इत्थे असीं महफूज नहीं। और इस गल दे लई अमरीका नूं और कैनेडा नूं जस्टिन ट्रूडो नूं सैल्यूट है। जस्टिन ट्रूडो ने ट्रेड मिशन कैंसल किया, उन्होंने राह हैड नूं कढ़िया, अमरीका ने भी कढ़ दिता है, सैन फ्रांसिस्को मलक नां दा सी उन्होंने कढ़िया, यूके नूं भी क्या कढ़ो। इस वेले पहली बार है जदों दी ये राह एजेंसी बनी है 1966-67 की कि बाहरले मुल्कां जिन्हां दे डेस्क बंद कर दिते गए ने। और इस वेले एक पूरा प्रैशर है अमरीका दे मेन एजेंसियां CIA हैड, FBI हैड, नेशनल सिक्योरिटी एडवाइजर एंटनी ब्लिंकन इन पर्सन दिल्ली गए कि भाई ये बंद करो, तुसी ये जो तुसी ये कतल का काम शुरू किया होया। असीं समझते हैं कि अज असीं जदों 2024 च एंटर कर रहे हैं, असीं अपने इन्हां योधियां नूं भी याद करिए। शहादतां तां 1.5 लाख होईयां ने, पर कई बार कुछ अकाल पुरख दे हुक्म च हुंदा है। जिस दिन भाई मनी सिंह की शहादत लाहौर च हुई सी बंद कट के, उसे हफ्ते च खालसा ने पहली बार लाहौर च डब्बी बाजार राही लाहौर दे विच एंट्री की। सो हरदीप सिंह निज्जर, भाई परमजीत सिंह पंजवाड़, इन्हां रूहां दा जिस किस्म का उन्होंने तुसी रेपूटेशन जाके उत्थे लोगों तो देखो, आम भी नॉन सिक्स तो भी ईवन हिंदू मुसलमान स्टूडेंट्स कोविड के दौरान उन्होंने कहा जी सानू इन्होंने आके घर घर आके वो वंड के जाते सी चीज़ां भी तुहानू इन्हां चीज़ां की लोड़ है, इन्हों भी अपनियां यादां च ले आइए। और ये वेला है कि असी मैं अगेन क्लोजिंग कमेंट करना चाहता कि बहुत मतभेद हुंदे ने, ये इंसानी जिंदगी च भी, कौमां दी जिंदगी च भी, घरां च भी उसारू भी हुंदे ने, कई बार क्रिटिसिज्म हुंदा है, पर असी सारे साडे नाल नाल सिंह लगा होया है, कौर लगा होया है। असी ये याद दहानी करते हैं पिता गुरु गोबिंद सिंह साहब, माता साहिब कौर वासी आनंदपुर दे, साडी ये इक्को ही असी पिता दे बच्चे बच्चियां हैं। इस वेले कौम दे लई जिवें उन्हें शेक्सपीयर ने कहा सी टू बी और नॉट टू बी, इस वेले साडी स्ट्रगल साडी होंद नाल जुड़ी हुई है। जे इन्हां मुल्कां च भी असी महफूज नहीं है तो फिर अंदाजा लाओ जिहड़े बाकी मतभेद ने, कोई मर्यादा, कोई चोणा, कोई इधर, कोई इहनूं बंद करो, जथेबंदियां दा भी रौला बंद करो। एक गल दे उत्ते साडा फोकस होना चाहिए है, जिहड़ा भाई गुरदास जी ने याद दहानी करवाई सी, किस उद्यम ते राज मिले शत्रु ते
सब होवे मीता। ਜਦੋਂ ਤੁਹਾਡੇ ਕੋਲ ਪੋਲੀਟੀਕਲ ਪਾਵਰ ਆਂਦੀ ਹੈ ਉਦੋਂ ਜਿਹੜੇ ਸਾਡੇ ਮਤਭੇਦ ਨੇ, ਸਾਡੇ ਵਿਦਵਾਨ ਸਕਾਲਰ, ਗੁਰਮੁਖ, ਟਕਸਾਲਾਂ, ਜਥੇ, ਮਹਾਂਪੁਰਖ ਉਹ ਬੈਠ ਕੇ ਨਿਰਣਾ ਕਰ ਸਕਦੇ ਨੇ ਧਾਰਮਿਕ ਮੁੱਦਿਆਂ ਦਾ ਵੀ, ਦੂਸਰਿਆਂ ਦਾ ਵੀ। ਔਰ ਇਸ ਵਰਾ 2024 ਦੇ ਦੌਰਾਨ ਸਾਡਾ ਫੋਕਸ, ਜਿੱਥੇ ਅਸੀਂ ਗੁਰੂ ਚਰਨਾਂ 'ਚ ਜੁੜੇ ਹਾਂ, ਅਕਾਲ ਪੁਰਖ ਦੀ, ਗੁਰੂ ਗ੍ਰੰਥ ਸਾਹਿਬ ਜੀ ਦੀ ਅਸੀਸ ਲੈਣ ਦੇ ਲਈ, ਉੱਥੇ ਸਾਡਾ ਰਿਜ਼ੋਲਵ ਵੀ, ਜਦੋਂ ਅਸੀਂ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਾਂ ਵਾਲਿਆਂ ਦੇ ਅਲਫਾਜ਼ ਦੁਹਰਾਉਂਦੇ ਹੈ, ਖਾਲਸਾ ਜੀ ਸ਼ਹੀਦਾਂ ਦੇ ਖੂਨ ਦਾ ਹੱਕ ਲੈਣਾ, ਤੇ ਫਿਰ ਸ਼ਹੀਦਾਂ ਦੇ ਖੂਨ ਦਾ ਹੱਕ ਖਾਲਿਸਤਾਨ ਦੀ ਪ੍ਰਾਪਤੀ ਨਾਲ ਜੁੜਿਆ ਹੋਇਆ ਹੈ। ਸਤਿਗੁਰੂ ਰਹਿਮਤ ਕਰਨ ਇਸ ਵਰੇ ਦੇ ਅੰਦਰ ਸਾਡੀ ਮੰਜ਼ਿਲ ਹੋਰ ਕਰੀਬ ਹੋਏ, ਤੇ ਇਹ ਮੈਸੇਜ ਦੇਣ ਲਈ ਇੰਡੀਅਨ ਐਮਬੈਸੀ ਉਹਨਾਂ ਦੇ ਟੌਂਟ ਬਟੌਂਟ ਜਿਹੜੇ ਚਾਰੇ ਪਾਸੇ ਦੁਨੀਆ ਭਰ ਦੇ ਵਿੱਚ ਉਹਨਾਂ ਦੇ ਝੂਠੇ ਝੰਡੇ ਨੂੰ ਚੁੱਕਦੇ ਨੇ, ਇਹ ਮੈਸੇਜ ਦੇਣ ਦੇ ਲਈ ਕਿ ਖਾਲਸਾ ਪੰਥ ਦਾ ਇਹ ਰਿਜ਼ੋਲਵ ਹੈ ਨਵੇਂ ਵਰੇ 'ਚ ਕਿ ਦਰਿਆਏ ਜਮਨਾ ਤੋਂ ਵਾਗਾ ਤੱਕ ਇੰਡੀਪੈਂਡੈਂਟ ਸੋਵਰਨ ਨੇਸ਼ਨ ਖਾਲਿਸਤਾਨ ਅਸੀਂ ਲਿਬਰੇਟ ਕਰਵਾਉਣਾ। 5 ਬੁਲੰਦ ਨਾਰੇ ਉਸ ਅਕਾਲ ਤਖਤ ਵੱਲ ਦੇਖ ਕੇ, ਜਿਸ ਅਕਾਲ ਤਖਤ ਨੂੰ ਖੰਡਰਾਤ ਬਣਾ ਦਿੱਤਾ ਗਿਆ ਸੀ, ਜਿਸ ਅਕਾਲ ਤਖਤ ਦੇ ਜਥੇਦਾਰ ਗੁਰਦੇਵ ਸਿੰਘ ਕੌਂਕੇ ਨੂੰ 30 ਵਰੇ ਪਹਿਲਾਂ ਸ਼ਹੀਦ ਕੀਤਾ ਗਿਆ ਸੀ, ਜਿਸ ਅਕਾਲ ਤਖਤ ਦੀ ਆਨ ਸ਼ਾਨ ਲਈ ਸਾਡੇ ਬੇਅੰਤ ਸਿੰਘਾਂ, ਸਤਵੰਤ ਸਿੰਘਾਂ, ਜਿੰਦਿਆਂ, ਸੁੱਕਿਆਂ, ਦਿਲਾਵਰ ਸਿੰਘਾਂ, ਰਾਜੋਆਣਿਆਂ, ਹਵਾਰਿਆਂ ਨੇ ਲੰਬੀ ਲਾਈਨ ਸ਼ਹੀਦੀਆਂ ਦੀ ਔਰ ਅਣਖ ਦੀ, ਗੈਰਤ ਦੀ ਲਾਈ ਹੈ। 5 ਬੁਲੰਦ ਨਾਰੇ ਇਸ ਦੀਵਾਨ ਚੋਂ ਬੁਲੰਦ ਆਵਾਜ਼ ਹੋਣੇ ਚਾਹੀਦੇ ਨੇ। ਅਕਾਲ ਤਖਤ ਤੋਂ ਆਈ ਆਵਾਜ਼, ਖਾਲਿਸਤਾਨ ਖਾਲਿਸਤਾਨ, 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 ਅਕਾਲ ਤਖਤ ਤੋਂ ਆਈ ਆਵਾਜ਼। ਖਾਲਿਸਤਾਨ ਖਾਲਿਸਤਾਨ। ਕਿਸੇ ਵੀ ਭੁੱਲ ਚੁੱਕ ਲਈ ਮੁਆਫੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਡਾਕਟਰ ਅਮਰਜੀਤ ਸਿੰਘ ਜੀ, ਜਿਨ੍ਹਾਂ ਨੇ ਇਤਿਹਾਸ ਸੁਣਾਇਆ। ਖਾਲਸਾ ਜੀ ਉਹਨਾਂ ਦੀ ਗੱਲ ਕੀਤੀ ਹੈ ਜਿਨ੍ਹਾਂ ਨੇ ਸਿਰ ਦਿੱਤਿਆ ਸਿਰ। ਤੇ ਆਓ ਹੁਣ ਆਪਾਂ ਕੀਰਤਨ ਸਰਵਣ ਕਰੀਏ। ਗੱਲ ਕਰਨੀ, ਗੱਲ ਸੁਣਨੀ ਬੜੀ ਔਖੀ ਆ। ਜਿਹੜੇ ਚਪਲੀਆਂ ਝਾੜਦੇ ਨੇ ਦਿੱਲੀ ਦੇ ਤਖਤੇ, ਉਹਨਾਂ ਨੂੰ ਤਕਲੀਫ ਲੱਗਦੀ ਹੈ। ਜਿਨ੍ਹਾਂ ਨੇ ਸਿਰ ਦਿੱਤੇ ਹੁੰਦੇ ਨੇ, ਜਿਨ੍ਹਾਂ ਦੇ ਪਰਿਵਾਰਾਂ ਦੇ ਪਰਿਵਾਰ ਉਜੜੇ ਹੁੰਦੇ ਨੇ, ਉਹਨਾਂ ਨੂੰ ਗੱਲ ਚੰਗੀ ਲੱਗਦੀ ਆ। ਅੱਜ 5 ਦੇਸ਼ ਨੇ ਜਿਹੜੇ ਸਿੱਖ ਕੌਮ ਦੇ ਨਾਲ ਖੜੇ ਨੇ। ਕੋਈ ਵੀ ਤੁਹਾਨੂੰ, ਸਾਨੂੰ ਐਲਾਨ ਹੈ FBI ਦਾ, ਕੋਈ ਵੀ ਇੱਥੇ ਹਿੰਦੁਸਤਾਨ ਦਾ ਤੁਹਾਨੂੰ ਲੱਗਦਾ, ਕੋਈ ਲੱਗਦਾ ਨਾ ਉਹਨਾਂ ਦੀ ਵਾਲਾ, ਸਾਨੂੰ ਦੱਸਿਓ ਤੇ ਨੇ ਨਾਂ ਚੱਕ ਕੇ ਅੰਦਰ ਕਰਾਏ। ਸਾਡੇ ਤੇ ਅੱਜ ਕਿਰਪਾ ਵਾ, ਉਹਨਾਂ ਸ਼ਹੀਦਾਂ ਦੀ ਯਾਦ ਦੇ ਵਿੱਚ ਅੱਜ ਇਹ ਪ੍ਰੋਗਰਾਮ ਸਜੇ ਜਾਂਦੇ ਨੇ, ਉਹ ਸਜਦੇ ਰਹਿਣਗੇ। ਆਓ ਹੁਣ ਕੀਰਤਨ ਸਰਵਣ ਕਰਾਂਗੇ ਭਾਈ ਜਗਜੀਤ ਸਿੰਘ ਜੀ, ਜਿਹੜੇ ਕਿ 10:40 ਤੱਕ ਸੰਗਤਾਂ ਨੂੰ ਕੀਰਤਨ ਸਰਵਣ ਕਰਾਉਣਗੇ ਜੀ। ਭੁੱਲ ਚੁੱਕ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ऊंच अपार बेअंत स्वामी, कौन जाने गुण तेरे। गावते उतरे सुनते उतरे, बिन से पाप कनेरे। पशु परेत मुगत को तारे, पाहन पारी उतारे। नानक दास तेरी शरणाई, सदा सदा बलहारे। आनंद गुणी निधान, गुरु गरीब निवाज, गरीब निवाज, गरीब निवाज। मैं चारे कुंडा पालिया, तुद जीवट नासाया। मैं चारे कुंडा पालिया, तुद जीवट नासाया। मैं चारे कुंडा पालिया, तुद जीवट नासाया। तुद जीवट नासाया। मन लोचै हर मिलन को, क्यों दर्शन पाया। मन लोचै हर मिलन को, क्यों दर्शन पाया। मैं लख विड़ते साहिबा, जे बिंद बुलाया। मैं लख विड़ते साहिबा, जे बिंद बुलाया। जे बिंद बुलाया, जे बिंद बुलाया। मैं चारे कुंडा पालिया, तुद जीवट नासाया। मैं चारे कुंडा पालिया, तुद जीवट नासाया। जुलाया, मैं चारे कुंडा पालिया, तुद जीवट नासाया। मैं चारे कुंडा पालिया, तुद जीवट नासाया। तुद जीवट नासाया।
राम जना को राम भरोसा, राम जना को राम भरोसा, राम जना को राम भरोसा, राम जना को राम भरोसा। नाम जपत सब मिटे अंदेसा, नाम जपत सब मिटे अंदेसा। राम जना को राम भरोसा, राम जना को राम भरोसा। नाम जपत सब मिटे अंदेसा, नाम जपत सब मिटे अंदेसा। राम जना को राम भरोसा, राम जना को राम भरोसा। सिमरत स्वामी किल विखना से, सिमरत स्वामी किल विखना से। सुख सहज आनंद निवासे, सुख सहज आनंद निवासे। नाम जपत सब मिटे अंदेसा, नाम जपत सब मिटे अंदेसा। राम जना को राम भरोसा, राम जना को राम भरोसा। साध संग कछ पो न पुराती, साध संग कछ पो न पुराती। गुण गोपाल गाये दिन राती, गुण गोपाल गाये दिन राती। नाम जपत सब मिटे अंदेसा, नाम जपत सब मिटे अंदेसा। राम जना को राम भरोसा, राम जना को राम भरोसा। नाम जपत सब मिटे अंदेसा, नाम जपत सब मिटे अंदेसा। राम जना को राम भरोसा, राम जना को राम भरोसा।
ਕਹੋ ਨਾਨਕ ਮਨ ਪਈ ਪ੍ਰਤੀਤ ਕਹੋ ਨਾਨਕ ਮਨ ਪਈ ਪ੍ਰਤੀਤ ਨਿਰਮਲ ਜਸ ਪੀਵੇ ਜਨ ਨੀਤ ਨਿਰਮਲ ਜਸ ਪੀਵੇ ਜਨ ਨੀਤ ਕਹੋ ਨਾਨਕ ਮਨ ਪਈ ਪ੍ਰਤੀਤ ਕਹੋ ਨਾਨਕ ਮਨ ਪਈ ਪ੍ਰਤੀਤ ਨਿਰਮਲ ਜਸ ਪੀਵੇ ਜਨ ਨੀਤ ਨਿਰਮਲ ਜਸ ਪੀਵੇ ਜਨ ਨੀਤ ਨਾਮ ਜਪਤ ਸਭ ਮਿਟਿਓ ਅੰਦੇਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਾਮ ਜਨਾ ਕੋ ਰਾਮ ਭਰੋਸਾ ਰਾਮ ਜਨਾ ਕੋ ਰਾਮ ਭਰੋਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਨਾਮ ਜਪਤ ਸਭ ਮਿਟਿਓ ਅੰਦੇਸਾ ਰਾਮ ਜਨਾ ਕੋ ਰਾਮ ਭਰੋਸਾ 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 ਰਾਮ ਭਰੋਸਾ। ਸੋ ਆਓ ਸਾਧ ਸੰਗਤ ਜੀ, ਇੱਥੇ ਕੀਰਤਨ ਦੀ ਸਮਾਪਤੀ ਹੈ। ਸਾਧ ਸੰਗਤ ਜੀ, ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ। ਕੀਰਤਨ ਸਰਵਨ ਕਰਾ ਰਹੇ ਸਨ ਭਾਈ ਜਗੀਰ ਸਿੰਘ ਜੀ। ਭਾਈ ਸਾਹਿਬ ਉਹਨਾਂ ਦਾ ਬਹੁਤ ਬਹੁਤ ਧੰਨਵਾਦ। ਅੱਜ ਆਪਾਂ 2023 ਜਿਹੜਾ ਸਾਲ ਪੂਰਾ ਹੋਣ ਜਾ ਰਿਹਾ, 2024 ਆ ਰਿਹਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੱਗੇ ਆਪਾਂ ਸਾਰਿਆਂ ਨੇ ਭਾਈ ਅਰਦਾਸ ਬੇਨਤੀ ਕਰਨੀ ਹੈ, ਆਉਣ ਵਾਲਾ ਸਮਾਂ ਸਾਰਿਆਂ ਲਈ ਚੜ੍ਹਦੀ ਕਲਾ ਵਾਲਾ ਹੋਵੇ। ਸਾਰਿਆਂ ਦੇ ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ, ਸੁੱਖਾਂ ਕਲੇਸ਼ਾਂ ਨਾਸ ਅਤੇ ਆਪਾਂ ਬਾਣੀ ਬਾਣੇ ਵਾਲੇ ਬਣੀਏ। ਕਲਗੀ ਘਰ ਦੇ ਸਮੇਤ ਤੇ ਮਹਾਰਾਜ ਜੀ ਨੇ ਜੋ ਪੰਥ ਚਲਾਇਆ ਉਹਦੇ ਵਿੱਚ ਭਾਈ ਦਾਖਲ ਹੋਈਏ। 21 ਜਨਵਰੀ ਨੂੰ ਆਪਣੇ ਗੁਰੂ ਘਰ ਵਿਖੇ ਅੰਮ੍ਰਿਤ ਸੰਚਾਰ ਹੈ। ਅੰਮ੍ਰਿਤ ਛਕ ਕੇ ਗੁਰੂ ਵਾਲੇ ਹੋਈਏ। ਕਲਗੀ ਘਰ ਦੇ ਪੁੱਤਰ ਧੀਓ ਅੰਮ੍ਰਿਤਧਾਰੀ ਹੋ ਕੇ ਜੀਓ। ਇਸੇ ਤਰ੍ਹਾਂ ਜਿਵੇਂ ਦੱਸਿਆ ਗਿਆ, ਕੱਲ੍ਹ ਨੂੰ ਅੰਮ੍ਰਿਤ ਵੇਲੇ ਇਹ ਫੁੱਲਾਂ ਦੀ ਵਰਖਾ ਕੀਤੀ ਜਾਵੇਗੀ। ਸ਼ਹੀਦੀ ਦਿਹਾੜਾ ਭਾਈ ਗੁਰਦੇਵ ਸਿੰਘ ਜੀ ਕੌਂਕੇ ਉਹਨਾਂ ਦਾ ਮਨਾਵਾਂਗੇ। ਅਤੇ 6 ਜਨਵਰੀ ਨੂੰ ਭਾਈ ਸਤਵੰਤ ਸਿੰਘ, ਭਾਈ ਕੇਰ ਸਿੰਘ, ਜਿਨ੍ਹਾਂ ਨੇ ਸਿੱਖ ਕੌਮ ਦੀ ਰੱਖੀ ਪਾਕ ਦੁਆਰਾ ਸਿਰ ਤੇ ਰੱਖੀ ਔਰ ਇੰਦਰਾ ਗਾਂਧੀ ਨੂੰ ਉਹਦੀ ਬਣਦੀ ਸਜ਼ਾ ਦਿੱਤੀ। ਉਹਨਾਂ ਨੂੰ ਆਪਣਾ ਹਰਮੰਦਰ ਪਿਆਰਾ ਲੱਗਿਆ, ਆਪਣੇ ਪਰਿਵਾਰਾਂ ਦੀ ਪਰਵਾਹ ਨਹੀਂ ਕੀਤੀ, ਆਪਣੇ ਗੁਰੂ ਗ੍ਰੰਥ, ਆਪਣੇ ਪੰਥ ਦੇ ਲਈ ਆਪਣੀ ਜਾਨਾਂ ਵਾਰ ਗਏ। ਉਸ ਦਿਨ ਵੀ
6 जनवरी वाले दिन अमृत वेले फुल्लां दी बरकत की जाएगी, उन्हें योद्धा नूं याद किया जाएगा और शाम को 7 बजे तो लैके सवेर के 3 बजे तक खंड कीर्तन जथा जिहदे मुखी भाई फौजा सिंह जी 1978 शहीद होया 13 सिंघां दे नाल वो जत्थे वालों सारी रात कीर्तन संगतां नूं सरवण कराया जाएगा इस मेन हाल दे विच। ये आने वाले दिन के प्रोग्राम हुण मैं बेनती करूँगा गुरु घर के मुख्य सेवादार भाई भुपिंदर सिंह जी गोपा राय वो संगतां नूं संबोधन होणगे अज दे दिन ते। भाई भुपिंदर सिंह जी गोपा राय। संतन श्री गुरु ग्रंथ साहब महाराज की हजूरी च विराजमान गुरु प्यारी गुरु सवाई साख संत जी और गुरु महाराज की बख्शी हुई फतेह की सांझ पाइए। वाहिगुरू जी का खालसा वाहिगुरू जी की फतेह। जिवें कि असीं पिछला पूरा वीक ਸਿੰਘਾਂ शहीदां बाबे अजीत सिंह बाबा जोरावर बाबा जुझार सिंह फतेह सिंह उन्हां दी याद दे विच असीं पूरा वीक सारे जिथे भी सिख कौम गुरु नानक नाम लेवा रहिंदी आ हर थां ਉਹਨੇ अपने बड़े ही श्रद्धा भावना नाल अपने शहीदां नूं नतमस्तक होए ने। आउण वाला अज असीं जिहड़ा समा बीतिया 2023 बहुत ही गुरु महाराज का शुकराना करते हुए वो टाइम गुरु महाराज शुकराना करना आने वाला टाइम जोड़ा नवा साल 2024 आ रहा तो गुरु महाराज के चरणों च अरदास बेनती करनी कि सारे परिवार सारे घर से सुख शांति कारोबार महाराज सारिਆਂ की चढ़ती कला ते सेहत कामयाबी हर एक की सेहत परिवारों में महाराज आप अपार कृपा कर क्योंकि इस गुरु घर नाल जिहड़ी संगत जुड़ी आ अज इस वेले सारी हाजिर आ। मैं एक दूजी बेनती करनी चाहता कि जिहड़ा असीं डेमोलेशन घर आपां कर रहे हैं उहदे जिहड़ियां सारियां पेपर वर्क गवर्नमेंट उहदी जिहड़ी आ कंप्लीट हो चुकी आ। मैं सारे ही अपने वीरां नूं भैणां नूं बच्चिआं नूं बजुर्गों को बेनती करना कि आने वाले प्रोग्राम जिन्हें भी किसी ने कराने वो इतने गुरु घर करो क्योंकि सानू पार्किंग की कोई प्रॉब्लम नहीं आएगी। विदिन 2 मंथ 2 महीने चाहिए 2 महीने तो बाद शायद हो सकता है छेती भी हो जाए। ये करके आने वाले टाइम के आप इतने पार्किंग की सानू कोई प्रॉब्लम नहीं होनी। आपको अपने बच्चों के प्रोग्राम जिन्हें भी असी इतने क्योंकि ये अपना केंद्रीय स्थान गुरु घर ये इतने सारा ही इस गुरु घर नाल प्रेम आ। ये मैं आप जी को बेनती करनी चाहता सा। तो हुण असीं गुरुद्वारा सिख सोसाइटी वालों आने वाले साल के आने वाला समय टाइम वाला असीं सारिਆਂ की गुरु महाराज गाड़ी अरदास बेनती करनी है कि सारिਆਂ दियां कामयाबियां सारिਆਂ दियां आसां मुरादां महाराज पूरियां करन। इहदियां बोला जे कि कोई गलत गल है। वाहिगुरू जी का खालसा वाहिगुरू जी की फतेह। वाहिगुरू जी का खालसा वाहिगुरू जी की फतेह। ये सन भाई भुपिंदर सिंह गोपा राय जी ने दसिया कि अपना जिहड़ा पिछे घर एक विचाले सेंटर चा तो आप बड़ी छेती ढा देना है उत्थे पार्किंग और जो भी जिहड़ा उहदा नवीं बिल्डिंग बनाउणी उहदे विच भी 2 फ्लोरां पार्क करनियां होणीआं। ਉਹਦੀ भी प्रोसैस चल रहा है जो भी जल्दी तो जल्दी गुरुद्वारा कमेटी के सारे प्रबंध किए हुए हैं। इस तरह ही जिमें आप सारा वीक शहीदों का याद किया गल उत्थे खड़ी है जिहड़ी अज 300 साल पहले खड़ी सी जदों मजीदा कहना सी छोटे साहिबजादियां नूं कि ईन मनो वो कहते नहीं बाबिया ने 7 साल से 9 साल की नींद नहीं मनी। अज वही अमित शाह कहता है राजू वाले ने माफी मंग रहा है। वो कहना भी साढ़े बाबिया ने मंगी असी की मनी आ पर चिट्ठी लिखी आ भाई तारे ने ते भाई प्योरे ने भी असी समुद्र नूं बन लाता दुष्ट नूं सोध के प्यांते नूं जो करना कर लो
ਜੋ ਫਾਂਸੀਆਂ ਲਾਣੀਆਂ ਲਾ ਲਓ, ਜੇ ਸਾਡੇ ਬਾਬੇ ਨਹੀਂ ਝੁਕੇ ਤਾਂ ਅੱਜ ਵੀ ਅਸੀਂ ਵੀ ਨਹੀਂ ਝੁਕਦੇ। ਖਾਲਸਾ ਦੀ ਗੱਲ ਉੱਥੇ ਹੈ, ਜਿੰਨਾ ਚਿਰ ਆਪਣਾ ਰਾਜ ਪਾਲ ਨਹੀਂ ਮਿਲਦਾ ਆਪਣਾ ਰਾਜ ਇਸੇ ਤਰ੍ਹਾਂ ਹੀ ਸਾਡੇ ਨਾਲ ਇੱਦਾਂ ਹੀ ਹੋ। ਪਰ ਗੁਰੂ ਗ੍ਰੰਥ ਸਾਹਿਬ ਮੂਹਰੇ ਆਪਾਂ ਅਰਦਾਸ ਕਰਨੀ ਹੈ, ਕਿਸੇ ਮੂਹਰੇ ਨਹੀਂ ਕਰਨੀ। ਬ੍ਰਹਮੰਡਾਂ ਮੰਡਾਂ ਦੇ ਮਾਲਕ ਸਾਨੂੰ ਆਪਣਾ ਰਾਜ ਭਾਗ ਬਖਸ਼ਣ। ਅਸੀਂ ਵੀ ਹੋਰ ਦੇਸ਼ਾਂ ਨੂੰ ਆਪਣਾ ਦੇਸ਼ ਇਸ ਜੀਵਨ ਦੇ ਵਿੱਚ ਸਾਡਾ ਝੰਡਾ ਝੂਲੇਗਾ। ਬਹੁਤ ਛੇਤੀ ਬੜੀ ਕਿਰਪਾ ਹੋ ਰਹੀ ਹੈ ਮਹਾਰਾਜ ਜੀ ਦੁਨੀਆ ਭਰ ਦੇ ਵਿੱਚ। ਅੱਜ ਸਿੱਖਾਂ ਦੀ ਚੜ੍ਹਤਾ ਗੁਰੂ ਗ੍ਰੰਥ ਸਾਹਿਬ ਦੀ ਸਾਡੇ ਤੇ ਕਿਰਪਾ। ਆਓ ਭਾਈ ਆਪਾਂ ਹੁਣ ਕਥਾ ਸਰਵਣ ਕਰੀਏ। ਭਾਈ ਅਮਰੀਕ ਸਿੰਘ ਮਕੇਰੀਆਂ ਵਾਲੇ 11:20 ਤੱਕ ਸੰਗਤਾਂ ਨੂੰ ਕਥਾ ਸਰਵਣ ਕਰਾਉਣਗੇ ਜੀ। ਉਹ ਚੁੱਕਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਨਾਨਕ ਨਾਮ ਨਿਰੰਜਨ ਜਾਣਿਓ, ਕੀਨੀ ਭਗਤ ਪ੍ਰੇਮ ਲਿਵ ਲਾਈ। ਤਾਤੇ ਅੰਗਦ ਅੰਗ ਸੰਗ ਭਇਓ ਸਾਇਰ, ਤਿਨ ਸ਼ਬਦ ਸੁਰਤ ਕੀ ਨੀਵਰ ਖਾਈ। ਗੁਰੂ ਅਮਰਦਾਸ ਕੀ ਅਕਥ ਕਥਾ ਹੈ, ਇੱਕ ਜਿਹੀ ਕਛ ਕਹੀ ਨਾ ਜਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਾ, ਅਬ ਗੁਰੂ ਰਾਮਦਾਸ ਕਾ ਮਿਲੀ ਵਡਾਈ। ਸੋਢੀ ਸ੍ਰਿਸ਼ਟ ਸਕਲ ਤਾਰਨ ਕਾ, ਅਬ ਗੁਰੂ ਰਾਮਦਾਸ ਕਾ ਮਿਲੀ ਵਡਾਈ। ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੱਜ ਬੈਠੀ ਗੁਰੂ ਸਵਾਰੀ ਗੁਰੂ ਪਿਆਰੀ ਸਾਧ ਸੰਗਤ ਜੀਓ, ਦੋਏ ਕਾਰ ਜੋੜ ਰਸਨਾ ਪਵਿੱਤਰ ਕਰੀਏ। ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਦਾ ਜਵਾਬ ਫਤਿਹ ਦਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੁਗੋ ਜੁਗ ਅਟਲ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਨ ਧੰਨਵਾਦ ਹੈ। ਬਹੁਤ ਹੀ ਅਦਬ ਸਤਿਕਾਰ ਸਹਿਤ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਵੱਲੋਂ ਸ਼ਰਧਾ ਭਾਵਨਾ ਦੇ ਨਾਲ ਅੱਜ ਦਾ ਵਿਸ਼ੇਸ਼ ਗੁਰਮਤਿ ਸਮਾਗਮ ਜੋ ਪ੍ਰੋਗਰਾਮ ਲਿਖਿਆ ਗਿਆ ਹੈ, ਉਸ ਦੇ ਵਿੱਚ ਗੁਰੂ ਘਰ ਦੇ ਕੀਰਤਨੀਏ ਆਪ ਜੀ ਨੂੰ ਰੱਬੀ ਬਾਣੀ ਦਾ ਕੀਰਤਨ ਸਰਵਣ ਕਰਵਾ ਕੇ ਗਏ। ਵੱਡੀ ਗਿਣਤੀ ਵਿੱਚ ਤੁਸੀਂ ਸਾਰੇ ਆਏ ਹੋ ਅਰਦਾਸ ਕਰਨ ਵਾਸਤੇ। ਮਹਾਰਾਜ ਸੱਚੇ ਪਾਤਸ਼ਾਹ ਜਿਹੜਾ ਆਉਣ ਵਾਲਾ ਨਵਾਂ ਸਾਲ ਹੈ, ਥੋੜੇ ਸਮੇਂ ਵਿੱਚ ਜਿਹੜਾ ਆ ਰਿਹਾ ਹੈ ਸਾਡੇ ਕੋਲ, ਉਸ ਵਾਸਤੇ ਅਸੀਂ ਅਰਦਾਸ ਕਰਨ ਆਏ ਹਾਂ ਕਿ ਅਕਾਲ ਪੁਰਖ ਪਰਮਾਤਮਾ ਨਵਾਂ ਸਾਲ ਸਾਰੇ ਜੀਵਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੀ, ਤੰਦਰੁਸਤੀ ਦੇ ਦਾਤਾਂ ਬਖਸ਼ਿਸ਼ ਕਰੀ, ਪਰਿਵਾਰਾਂ ਵਿੱਚ ਖੁਸ਼ੀਆਂ ਖੇੜੇ ਦਾਤਾਂ ਬਖਸ਼ਿਸ਼ ਕਰੀ। ਅਰਦਾਸਾਂ ਕਰਨ ਆਏ। ਪੁਰਾਣੇ ਸਾਲ ਨੂੰ ਅਸੀਂ ਵਿਦਾਇਗੀ ਦੇਣ ਦੀਆਂ ਗੱਲਾਂ ਕਰ ਰਹੇ ਹਾਂ ਕਿ ਪੁਰਾਣਾ ਸਾਲ ਜਿਹੜਾ ਹੈ ਉਹ ਥੋੜੇ ਸਮੇਂ ਬਾਅਦ ਹੀ ਬਦਲਿਆ ਜਾਣਾ ਹੈ। ਮੈਂ ਬੇਨਤੀ ਕਰਨੀ ਹੈ, ਇਸ ਤਰ੍ਹਾਂ ਦੀ ਜ਼ਿੰਦਗੀ ਦੇ ਵਿੱਚ ਸਾਡੇ ਬਹੁਤ ਸਾਰੇ ਸਾਲ ਜਿਹੜੇ ਆਏ ਤੇ ਚਲੇ ਗਏ, ਆਏ ਤੇ ਚਲੇ ਗਏ। ਕਦੇ ਨਵੇਂ ਬਣੇ, ਨਵੇਂ ਪੁਰਾਣੇ ਬਣ ਗਏ, ਜਿਹੜੇ ਨਵੇਂ ਬਣੇ ਫਿਰ ਪੁਰਾਣੇ ਹੋ ਗਏ। ਨਿਰੰਤਰ ਇਹ ਯਾਤਰਾ ਜਿਹੜੀ ਹੈ ਉਹ ਸਮੇਂ ਦੀ ਚਾਲ ਵਿੱਚ ਚੱਲਦੀ ਰਹੀ। ਸਤਿਗੁਰੂ ਜੀ ਦੀ ਬਾਣੀ ਦਾ ਫਰਮਾਨ ਹੈ, ਇਹ ਸਭ ਕੁਝ ਪੁਰਾਣਾ ਹੋਣ ਵਾਲਾ ਹੈ। ਜਿਹੜਾ ਨਵਾਂ ਸਾਲ ਆ ਰਿਹਾ ਹੈ, ਅਸੀਂ ਇਹਦੀਆਂ ਵਧਾਈਆਂ ਦੇ ਰਹੇ ਹਾਂ। ਵਧਾਈਆਂ ਜੀ ਤੁਹਾਨੂੰ ਨਵੇਂ ਸਾਲ ਦੀਆਂ।
ਤੇ ਮੈਂ ਇਹ ਮਹਿਸੂਸ ਕਰ ਰਿਹਾ ਸਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਅਧਿਐਨ ਕਰਦਿਆਂ ਕਿ ਸਾਡੀ ਜ਼ਿੰਦਗੀ ਦੇ ਵਿੱਚੋਂ ਜਿੰਨੀ ਸਾਨੂੰ ਪ੍ਰਮਾਤਮਾ ਨੇ ਆਰਜੂ ਦਿੱਤੀ ਹੈ ਸੰਸਾਰ ਵਿੱਚ, ਜਿੰਨੀ ਅਸੀਂ ਆਰਜੂ ਲੈ ਕਰਕੇ ਆਏ ਹਾਂ, ਜਿੰਨੇ ਸਾਨੂੰ ਦਿਨ ਦਿੱਤੇ ਆ, ਜਿੰਨੇ ਸਾਨੂੰ ਸਵਾਸ ਦਿੱਤੇ, ਇਹ ਗੱਲ ਮੰਨ ਕੇ ਤੁਰੀਏ ਕਿ ਉਹਨਾਂ ਸਾਲਾਂ ਦੇ ਵਿੱਚੋਂ ਅੱਜ ਇੱਕ ਸਾਲ ਸਾਡੀ ਜ਼ਿੰਦਗੀ ਦਾ ਘਟ ਗਿਆ। ਜੇ ਕੋਈ ਪਰਿਵਾਰ ਦੇ ਵਿੱਚ ਕਿਸ ਤਰੀਕੇ ਦੇ ਨਾਲ ਕਿਸੇ ਦੇ ਪਰਿਵਾਰ ਦੇ ਵਿੱਚ ਕਿਸੇ ਜੀਅ ਦਾ ਵਾਧਾ ਹੋਵੇ, ਵਾਧੇ ਤੇ ਅਸੀਂ ਵਧਾਈ ਦਿੰਦੇ ਆ ਕਿ ਤੁਹਾਡੇ ਪਰਿਵਾਰ ਦੇ ਵਿੱਚ ਕੋਈ ਜੀਅ ਵਧਿਆ ਹੈ ਤੇ ਵਧਾਈਆਂ ਹੋਣ ਜੀ। ਤੇ ਜੇ ਕਿਸੇ ਪਰਿਵਾਰ ਦੇ ਵਿੱਚੋਂ ਜੀਅ ਘਟ ਜਾਵੇ ਕੋਈ, ਤੇ ਘਟੇ ਦੀਆਂ ਵਧਾਈਆਂ ਕੋਈ ਨਹੀਂ ਦਿੰਦਾ। ਜੇ ਕਾਰੋਬਾਰ ਉਹਦੇ ਵਿੱਚ ਵਾਧਾ ਹੋਵੇ, ਨਫਾ ਹੋਵੇ, ਤੇ ਵਧਾਈਆਂ ਦਿੰਦੇ ਆ, ਤੁਹਾਡਾ ਕਾਰੋਬਾਰ ਵਪਾਰ ਵਧਿਆ, ਤੁਹਾਨੂੰ ਵਧਾਈਆਂ ਹੋਣ ਜੀ। ਪਰ ਜੇ ਕਾਰੋਬਾਰ ਵਪਾਰ ਦੇ ਵਿੱਚ ਘਾਟਾ ਪੈ ਜਾਵੇ, ਘਟ ਜਾਵੇ, ਤਾਂ ਕੋਈ ਬੰਦਾ ਜਾ ਕੇ ਉਹਨਾਂ ਨੂੰ ਕਵੇ ਤੁਹਾਨੂੰ ਵਧਾਈਆਂ ਹੋਣ ਜੀ, ਇਹ ਗੱਲ ਮੰਨਣ ਵਿੱਚ ਨਹੀਂ ਆਉਂਦੀ। ਇਨ ਬਿਨ ਇਹ ਗੱਲ ਸਮਝਣ ਵਾਲੀ ਹੈ ਕਿ ਵਾਸਤਵ ਵਿੱਚ ਦਿਨ ਤੇ ਪਹਿਰ, ਪਹਿਰ ਤੇ ਘਰੀਆਂ, ਆਵ ਕਟੈ ਤਨ ਛੀਜੇ, ਕਾਲ ਹੇਰੀ ਫਿਰੇ ਬਦਕ ਜਿਉ ਕਹੋ ਕਬਨ ਵਿਦ ਕੀਜੈ। ਵਾਸਤਵ ਵਿੱਚ ਸਾਡੀ ਜ਼ਿੰਦਗੀ ਦਾ ਇੱਕ ਅਹਿਮ ਸਮਾਂ ਜਿਹੜਾ ਸੀ, ਇੱਕ ਸਾਲ ਸਾਡੀ ਜ਼ਿੰਦਗੀ ਦੇ ਵਿੱਚੋਂ ਘਟ ਗਿਆ। ਅਸੀਂ ਜਿਹੜਾ ਘਟ ਗਿਆ ਸਮਾਂ ਨਾ, ਉਹਦੀਆਂ ਅਸੀਂ ਵਧਾਈਆਂ ਦੇਣ ਦੇ ਕਿ ਤੁਹਾਡਾ ਇੱਕ ਸਾਲ ਘਟ ਗਿਆ ਜੀ। ਦੇਣ ਵਾਲਾ ਵੀ ਵਧਾਈਆਂ ਦੇ ਰਿਹਾ ਤੇ ਲੈਣ ਵਾਲਾ ਵੀ ਅੱਗੋਂ ਕਹਿੰਦਾ ਤੁਹਾਨੂੰ ਵੀ ਵਧਾਈਆਂ ਹੋਣ ਜੀ। ਕਹਿਣ ਦਾ ਭਾਵ ਹੈ ਤੇਰਾ ਵੀ ਘਟ ਗਿਆ ਤੇ ਮੇਰਾ ਵੀ ਘਟ ਗਿਆ। ਅਸੀਂ ਲੇਖਾ ਜੋਖਾ ਕਰਨਾ ਹੈ ਪਿਛਲੇ ਸਾਲ ਦਾ। ਜਿਵੇਂ ਵੱਡੇ ਵੱਡੇ ਵਪਾਰੀ ਜਿਹੜੇ ਨੇ, ਕਾਰੋਬਾਰੀ ਜਿਹੜੇ ਨੇ, ਉਹ ਆਪਣੇ ਕੀਤੇ ਕੰਮਾਂ ਦਾ ਸਾਲ ਦੇ ਵਿੱਚ ਲੇਖਾ ਜੋਖਾ ਕਰਦੇ ਨੇ। ਵਾਸਤਵ ਵਿੱਚ ਇਹ ਸਮਾਂ ਜਿਹੜਾ ਸਾਨੂੰ ਅੱਜ ਮਿਲਿਆ ਹੈ, ਇਸ ਸਮੇਂ ਦੇ ਵਿੱਚ ਜਿਹੜਾ ਪਿਛਲਾ ਸਮਾਂ ਅਸੀਂ ਬਸਰ ਕਰਕੇ ਆਇਆ, ਇੱਕ ਸਾਲ ਜਿਹੜਾ ਬਤੀਤ ਕਰਕੇ ਆਇਆ, ਉਹਦੇ ਵਿੱਚ ਅਸੀਂ ਲੇਖਾ ਜੋਖਾ ਕਰਨਾ ਆਪਣੇ ਸਾਥ ਵੀ ਅਸੀਂ ਉਸ ਸਮੇਂ ਦੇ ਦੌਰਾਨ ਉਸ ਅਕਾਲ ਪੁਰਖ ਪਰਮਾਤਮਾ ਵਾਹਿਗੁਰੂ ਦੀ ਜੋ ਸਾਨੂੰ ਦਿੱਤੀ ਹੋਈ ਪੂੰਜੀ, ਸਵਾਸਾਂ ਦੀ ਪੂੰਜੀ ਹੈ, ਉਹਨਾਂ ਨੂੰ ਕਿਤਨਾ ਕੁ ਸਫਲ ਕੀਤਾ। ਅਸੀਂ ਇਸ ਗੱਲ ਦੀਆਂ ਵਧਾਈਆਂ ਦੇਣੀਆਂ ਨੇ। ਭਾਈ ਸਾਡਾ ਜੀਵਨ ਦੇ ਵਿੱਚ ਜੇ ਪਰਿਵਾਰਾਂ ਦੇ ਵਿੱਚ ਅੰਮ੍ਰਿਤ ਵੇਲਾ ਖੁੰਝ ਗਿਆ ਹੈ, ਸਾਡੇ ਘਰਾਂ ਵਿੱਚ ਅੰਮ੍ਰਿਤ ਵੇਲਾ ਨਹੀਂ ਰਹਿ ਗਿਆ, ਨਿਤਨੇਮ ਵੇਲਾ ਨਹੀਂ ਰਹਿ ਗਿਆ। ਜੇ ਪਰਿਵਾਰਾਂ ਦੇ ਵਿੱਚ ਜਿਹੜਾ ਅੰਮ੍ਰਿਤ ਵੇਲਾ ਸਾਡੇ ਕੋਲੋਂ ਖੁੰਝ ਗਿਆ, ਪਰਿਵਾਰਾਂ ਦੇ ਵਿੱਚ ਕੱਲ ਤੋਂ ਲੈ ਕਰਕੇ ਅਸੀਂ ਅਰਦਾਸ ਕਰਕੇ ਜਾਈਏ, ਮਹਾਰਾਜ ਜਿਹੜਾ ਅੰਮ੍ਰਿਤ ਵੇਲਾ ਸਾਡੇ ਘਰਾਂ ਵਿੱਚ ਨਹੀਂ, ਸਾਡੇ ਘਰਾਂ ਦੇ ਵਿੱਚ ਅੰਮ੍ਰਿਤ ਵੇਲੇ ਦੀ ਦਾਤ ਬਖਸ਼ਿਸ਼ ਕਰ। ਜਿਨ੍ਹਾਂ ਘਰਾਂ ਵਿੱਚ ਇਹ ਅੰਮ੍ਰਿਤ ਵੇਲੇ ਦੀ ਦਾਤ ਗੁਰੂ ਰਾਮਦਾਸ ਜੀ ਬਖਸ਼ਿਸ਼ ਕਰਨਗੇ, ਉਹਨਾਂ ਨੂੰ ਵਧਾਈਆਂ। ਕੁਛ ਵਾਧਾ ਕਰੀਏ। ਅਸੀਂ ਆਪਣੇ ਨਿਤਨੇਮ ਦੀ ਕੀਤੀਆਂ ਜਾ ਰਹੀਆਂ ਬਾਣੀਆਂ ਨੂੰ ਪੜ੍ਹਨ ਦੇ ਵਿੱਚ ਵਾਧਾ ਕਰੀਏ, ਤਾਂ ਵਧਾਈਆਂ ਕਿ ਵਧਾ ਦਿੱਤਾ। ਅਸੀਂ ਨਿਤਨੇਮ ਵਧਾ ਦਿੱਤਾ, ਅਸੀਂ ਸਿਮਰਨ ਵਧਾ ਦਿੱਤਾ, ਅਸੀਂ ਗੁਰਬਾਣੀ ਪੜ੍ਹਨ ਦਾ ਸਮਾਂ ਜਿਹੜਾ ਹੈ ਉਹ ਵਧਾ ਦਿੱਤਾ ਹੈ। ਮੈਂ ਇੱਕ ਬੇਨਤੀ ਕਰ ਰਿਹਾ ਸਾਂ ਸਾਂਝੇ ਤੌਰ ਦੇ ਉੱਤੇ ਕਿ ਜਿਹੜੀਆਂ ਚੀਜ਼ਾਂ ਨੂੰ, ਜਿਹੜੀਆਂ ਰਸਮਾਂ ਨੂੰ ਅਸੀਂ ਘਟਾਉਣਾ ਸੀ, ਉਹਨਾਂ ਦੇ ਵਿੱਚ ਵਾਧਾ ਕਰੀ ਜਾਂਦੇ ਆ, ਤੇ ਜਿਨ੍ਹਾਂ ਚੀਜ਼ਾਂ ਦੇ ਵਿੱਚ ਅਸੀਂ ਵਾਧਾ ਕਰਨਾ ਸੀ, ਉਹਨਾਂ ਨੂੰ ਅਸੀਂ ਘਟਾਈ ਜਾਂਦੇ ਆ। ਸਮਾਜਿਕ ਤੌਰ ਦੇ ਉੱਤੇ ਜਿਹੜੀਆਂ ਸੋਸ਼ਲ ਈਵਲਸ ਜਿਹੜੀਆਂ ਹੈਗੀਆਂ, ਸਮਾਜਿਕ ਰਸਮਾਂ ਜਿਹੜੀਆਂ ਹੈਗੀਆਂ ਵਾ, ਉਹ ਅਸੀਂ ਉਹਨਾਂ ਦੇ ਵਿੱਚ ਅਸੀਂ ਵਾਧਾ ਕਰੀ ਜਾਂਦੇ ਆ। ਥੋੜੇ ਸਮੇਂ ਦੀਆਂ ਗੱਲਾਂ ਹੈ, ਅਸੀਂ ਵੇਖਦੇ ਹੁੰਦੇ ਸਾਂ ਜਦੋਂ ਸਾਡੇ ਵਿਆਹ ਹੁੰਦੇ ਸਨ, ਵੱਡੇ ਵਡੇਰੇ ਬੈਠੇ ਨੇ, ਉਦੋਂ ਕੇਵਲ ਤਾਂ ਕੇਵਲ ਸਾਡੇ ਕੋਲ ਦੋ ਰਸਮਾਂ ਹੁੰਦੀਆਂ ਸੀ। ਸਤ ਸੰਤੋਖ ਭਾਉ ਕਰ, ਕੁੜਮ ਕੁੜਮਾਈ ਆਇਆ ਰਾਮ। ਇੱਕ ਕੁੜਮਾਈ ਦੀ ਰਸਮ ਹੁੰਦੀ ਸੀ, ਇੱਕ ਵਿਆਹ ਦੀ ਰਸਮ ਹੁੰਦੀ ਸੀ। ਦੋ ਰਸਮਾਂ ਹੁੰਦੀਆਂ ਸੀ। ਪਰ ਹੁਣ ਤੁਸੀਂ ਧਿਆਨ ਮਾਰ ਕੇ ਵੇਖ ਲਓ, ਸਮਾਜਿਕ ਤੌਰ ਦੇ ਉੱਤੇ ਸਾਡੇ ਗਲ ਦੇ ਵਿੱਚ ਕਿੰਨੀਆਂ ਰਸਮਾਂ ਪੈ ਚੁੱਕੀਆਂ ਨੇ। ਉਹਨਾਂ ਦੀ ਗਿਣਤੀ ਕਰੋ ਕਿ ਉਹ ਲਿਸਟ ਜਿਹੜੀ ਹੈ, ਉਹ ਰਸਮਾਂ ਦੀ ਲਿਸਟ ਜਿਹੜੀ ਹੈ, ਉਹ ਵਧਦੀ ਜਾ ਰਹੀ ਹੈ। ਬੱਚੇ ਬੱਚੀਆਂ ਦੇ ਜਦੋਂ ਅਸੀਂ ਵਿਆਹ ਕਰਦੇ ਆ, ਆਨੰਦ ਕਾਰਜ ਕਰਦੇ ਆ, ਉਹਨਾਂ ਦੇ ਵਿੱਚ ਜਿਹੜੀਆਂ ਉਹ ਰਸਮਾਂ ਨੇ, ਉਹ ਸਾਡੇ ਗਲ ਵਿੱਚ ਜ਼ਿਆਦਾ ਪੈ ਗਈਆਂ ਨੇ। ਕਿੰਨੀਆਂ ਰਸਮਾਂ ਨੇ? ਅਸੀਂ ਵੇਖੋ ਪ੍ਰੀ ਵੈਡਿੰਗ ਉਹ ਰਸਮ ਰੱਖ ਲਈ, ਮਹਿੰਦੀ ਦੀ ਰਸਮ ਰੱਖ ਲਈ, ਜਾਗੋ ਦੀ ਰਸਮ ਰੱਖ ਲਈ, ਆਫਟਰ ਮੈਰਿਜ ਵਾਲੀ ਰਿਸੈਪਸ਼ਨ ਦੀ ਰਸਮ ਰੱਖ ਲਈ। ਕਹਿਣ ਦਾ ਭਾਵ ਹੈ ਕਿ ਸਮਾਜਿਕ ਰਸਮਾਂ ਦੇ ਵਿੱਚ ਅਸੀਂ ਵਾਧਾ ਕਰ ਦਿੱਤਾ।
ਜਿਹੜਾ ਧਰਮ ਦਾ ਖੇਤਰ ਸੀ, ਧਰਮ ਦੀ ਗੱਲ ਸੀ, ਉਸ ਖੇਤਰ ਦੇ ਵਿੱਚ ਅਸੀਂ ਉਸ ਨੂੰ ਵਧਾਉਣ ਦੀ ਖਾਤਰ ਉਹਨਾਂ ਰਸਮਾਂ ਨੂੰ, ਉਹਨਾਂ ਧਾਰਮਿਕ ਕਾਰਜਾਂ ਨੂੰ ਘਟਾਉਣਾ ਸ਼ੁਰੂ ਕਰ ਦਿੱਤਾ। ਉਹ ਘਟ ਗਿਆ। ਧਰਮ ਦਾ ਖੇਤਰ ਘਟਦਾ ਜਾ ਰਿਹਾ ਤੇ ਸਮਾਜਿਕ ਸੋਸ਼ਲ ਈਵੈਂਟਸ ਜਿਹੜੀਆਂ ਨੇ, ਸਮਾਜਿਕ ਰਸਮਾਂ ਜਿਹੜੀਆਂ ਨੇ, ਉਹਨਾਂ ਦੇ ਵਿੱਚ ਵਾਧਾ ਹੁੰਦਾ ਜਾ ਰਿਹਾ। ਮੈਂ ਇਹ ਬੇਨਤੀ ਕਰ ਰਿਹਾ ਸਾਂ ਕਿ ਧਰਮ ਦੇ ਖੇਤਰ ਵਿੱਚ ਕੋਈ ਸਮਾਂ ਹੁੰਦਾ ਸੀ ਘਰਾਂ ਦੇ ਵਿੱਚ, ਜਦੋਂ ਕੋਈ ਵਿਆਹ ਸ਼ਾਦੀ ਜਾਂ ਅਸੀਂ ਕੋਈ ਖੁਸ਼ੀ ਮਨਾਉਂਦੇ ਆ, ਦੁੱਖ ਸੁੱਖ ਸਾਂਝਾ ਕਰਦੇ ਸਾਂ, ਤੇ ਸਹਿਜ ਪਾਠ ਆਰੰਭ ਕਰਨ ਦੀ ਪਰੰਪਰਾ ਹੁੰਦੀ ਸੀ। ਸਹਿਜ ਪਾਠ 7-7 ਦਿਨ ਘਰਾਂ ਦੇ ਵਿੱਚ ਬਾਣੀ ਪੜ੍ਹੀ ਜਾਂਦੀ ਸੀ, ਪਰ ਘਟ ਗਿਆ। ਉਹ ਰਸਮਾਂ ਵਿੱਚ ਵਾਧਾ ਹੋ ਗਿਆ। ਧਰਮ ਦੇ ਖੇਤਰ ਵਿੱਚ ਅਸੀਂ ਘਟਦੇ ਜਾ ਰਹੇ ਹਾਂ। ਉਹ ਗ੍ਰਾਫ ਸਾਡਾ ਜਿਹੜਾ ਡਾਊਨ ਹੁੰਦਾ ਜਾ ਰਿਹਾ। ਉਹ ਜਿਹੜਾ 7-7 ਦਿਨ ਦਾ ਘਰਾਂ ਵਿੱਚ ਬਾਣੀ ਦਾ ਜਾਪ ਹੁੰਦਾ ਸੀ, ਸਹਿਜ ਪਾਠ ਹੁੰਦੇ ਸੀਗੇ, ਅੱਜ ਕੋਈ ਟਾਵਾਂ ਕੋਈ ਹਰਿਓ ਬੂਟ ਰਹਿਓ ਰੀ, ਕੋਈ ਐਸਾ ਘਰ ਹੋਵੇਗਾ ਜਿਸ ਘਰ ਦੇ ਵਿੱਚ ਕਿਸੇ ਦੇ ਬੱਚੇ ਬੱਚੀ ਦੇ ਵਿਆਹ ਦੇ ਉੱਤੇ ਉਹਦੇ ਮਨ ਦੀ ਇਹ ਲਾਲਸਾ ਹੋਈ ਕਿ ਵੱਧ ਤੋਂ ਵੱਧ ਸਾਡੇ ਘਰ ਵਿੱਚ ਬਾਣੀ ਪੜ੍ਹੀ ਜਾਵੇ, ਵੱਧ ਤੋਂ ਵੱਧ ਸਮਾਂ ਸਾਡੇ ਘਰ ਗੁਰੂ ਗ੍ਰੰਥ ਸਾਹਿਬ ਜੀ ਰਹਿਣ। ਉਹ ਘਟ ਗਿਆ। ਉਹਦੀ ਘਾਟ ਜਿਹੜੀ ਇਸ ਤਰ੍ਹਾਂ ਹੋਈ ਕਿ ਅਸੀਂ ਉਹਨੂੰ ਸ਼ਾਰਟਕਟ ਕਰਕੇ ਅਖੰਡ ਪਾਠ ਸਾਹਿਬ ਤੇ ਲੈ ਕੇ ਆਂਦਾ। ਅਖੰਡ ਪਾਠ ਸਾਹਿਬ ਕੀਤੇ, ਪਰ ਫਿਰ ਮੈਂ ਬੇਨਤੀ ਕਰਾਂ, ਇੱਧਰਲੀਆਂ ਰਸਮਾਂ ਵਧਦੀਆਂ ਜਾ ਰਹੀਆਂ ਨੇ, ਪਰ ਧਰਮ ਦੀਆਂ ਰਸਮਾਂ ਜਿਹੜੀਆਂ ਉਹ ਸਾਡੀਆਂ ਘਟਦੀਆਂ ਜਾ ਰਹੀਆਂ ਨੇ। ਅਸੀਂ ਵੇਖੋ ਰਸਮਾਂ ਨਹੀਂ ਘਟਾਈਆਂ, ਪਰ ਧਰਮ ਦੇ ਖੇਤਰ ਵਿੱਚ ਧਰਮ ਦਾ ਕਾਰਜ ਘਟਾ ਦਿੱਤਾ। ਅਸੀਂ ਅਖੰਡ ਪਾਠ ਸਾਹਿਬ ਤੋਂ ਵੀ ਫਿਰ ਹੌਲੀ ਹੌਲੀ ਸੁਖਮਨੀ ਸਾਹਿਬ ਦੇ ਪਾਠ ਤੱਕ ਤੇ ਆ ਤੇ ਇੰਨਾ ਕੁ ਸਮਾਂ ਸਾਡੇ ਕੋਲ ਹੈ। ਬਹੁਤਾ ਸਮਾਂ ਨਹੀਂ, ਧਰਮ ਵਾਸਤੇ ਸਾਡੇ ਕੋਲ ਸਮਾਂ ਨਹੀਂ ਹੈ। ਸੰਸਾਰ ਵਾਸਤੇ, ਸਮਾਜ ਵਾਸਤੇ, ਸਮਾਜਿਕ ਰਸਮਾਂ ਵਾਸਤੇ ਸਾਡੇ ਕੋਲ ਧਨ ਵੀ ਬਹੁਤ ਹੈ ਤੇ ਸਾਡੇ ਕੋਲ ਸਮਾਂ ਵੀ ਬਹੁਤ ਹੈ। ਧਰਮ ਦੇ ਖੇਤਰ ਵਾਸਤੇ, ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ ਨਾ ਸਾਡੇ ਕੋਲ ਧਨ ਹੈ ਤੇ ਨਾ ਸਾਡੇ ਕੋਲ ਸਮਾਂ ਹੈ। ਇਸ ਖੇਤਰ ਦੇ ਵਿੱਚ ਧਨ ਵੀ ਘੱਟ ਖਰਚਿਆ ਜਾਂਦਾ ਹੈ ਤੇ ਸਮਾਂ ਵੀ ਘੱਟ ਖਰਚਿਆ ਜਾਂਦਾ ਹੈ। ਔਰ ਵੇਖ ਲਈਏ, ਧਿਆਨ ਮਾਰ ਕੇ ਵੇਖਣ ਦਾ ਯਤਨ ਕਰੀਏ ਕਿ ਅਸੀਂ ਵਧਾਈਆਂ ਦੇ ਪਾਤਰ ਤਾਂ ਬਣਾਂਗੇ ਜੇ ਧਰਮ ਦੇ ਖੇਤਰ ਵਿੱਚ ਸਾਡਾ ਰੁਝਾਨ ਜਿਹੜਾ ਉਹ ਵੱਧ ਜਾਵੇ ਤੇ ਸਮਾਜਿਕ ਰਸਮਾਂ ਜਿਹੜੀਆਂ, ਸੋਸ਼ਲ ਈਵੈਂਟਸ ਜਿਹੜੀਆਂ ਹੈਗੀਆਂ, ਸਮਾਜਿਕ ਬੁਰਾਈਆਂ ਜਿਹੜੀਆਂ ਆ, ਉਹਨਾਂ ਨੂੰ ਘਟਾਉਂਦੇ ਜਾਈਏ ਤੇ ਧਰਮ ਦੇ ਖੇਤਰ ਵਿੱਚ ਧਰਮ ਨੂੰ ਵੱਡਾ ਕਰਦੇ ਜਾਈਏ। ਆ ਭਾਈ ਸਾਹਿਬ ਜੀ ਹੁਣੇ ਦੱਸ ਰਹੇ ਸਨ, ਭਾਈ ਬਲਾਕਾ ਸਿੰਘ ਜੀ ਸਟੇਜ ਦੇ ਉੱਤੇ ਇਹ ਗੱਲ ਸਾਂਝੀ ਕਰ ਰਹੇ ਸਨ ਕਿ ਸਾਨੂੰ ਆਪਣੇ ਪਰਿਵਾਰਾਂ ਵਾਲੇ ਪਾਸੇ ਝਾਤੀ ਮਾਰਨ ਦੀ ਲੋੜ ਹੈ। ਅਸੀਂ ਹੁਣੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਮਨਾ ਕੇ ਹਟੇ ਆ। ਮੈਂ ਇਹ ਗੱਲ ਕਰ ਰਿਹਾ ਸਾਂ ਸਾਧ ਸੰਗਤ ਜੀ ਕਿ ਸਭ ਤੋਂ ਛੋਟੀ ਉਮਰ ਦੇ ਸ਼ਹੀਦ, ਜੇ ਸਿੱਖ ਇਤਿਹਾਸ ਨੂੰ ਪੜ੍ਹੋ, ਦੁਨੀਆ ਦੇ ਇਤਿਹਾਸ ਨੂੰ ਪੜ੍ਹੋ, ਤੇ ਸਾਰਿਆਂ ਤੋਂ ਛੋਟੀ ਉਮਰ ਦੇ ਸ਼ਹੀਦ ਜਿਹੜੇ ਹੋਏ ਨੇ ਉਹ ਸਿੱਖ ਧਰਮ ਦੇ ਵਿੱਚ ਬਾਬਾ ਫਤਿਹ ਸਿੰਘ ਜੀ ਹੋਏ। ਸਭ ਤੋਂ ਛੋਟੀ ਉਮਰ ਦੇ, ਸਭ ਤੋਂ ਛੋਟੀ ਉਮਰ ਦੇ ਸ਼ਹੀਦ ਵੀ ਹੋਏ ਨੇ ਤੇ ਸਭ ਤੋਂ ਛੋਟੀ ਉਮਰ ਦੇ ਗੁਰੂ ਵੀ ਬਣੇ, ਗੁਰੂ ਹਰਕ੍ਰਿਸ਼ਨ ਮਹਾਰਾਜ ਪਾਤਸ਼ਾਹ ਜੀ। ਤੇ ਇੱਕ ਮੈਂ ਬੇਨਤੀ ਕਰਨੀ ਹੈ, ਅਸੀਂ ਨਵੇਂ ਸਾਲ ਦੇ ਵਿੱਚ ਇਸ ਗੱਲ ਦੇ ਵਿੱਚ ਵਾਧਾ ਕਰਨਾ, ਵਧਾਈਆਂ ਦੇ ਪਾਤਰ ਬਣਨਾ ਹੈ। ਉਹ ਜਿਹੜੇ ਬਾਬੇ ਸਨ ਜਿਨ੍ਹਾਂ ਨੂੰ ਖਿਤਾਬ ਮਿਲਿਆ ਬਾਬਿਆਂ ਦਾ, ਉਹਨਾਂ ਨੂੰ ਕਿੰਨੇ ਲਾਲਚ ਦਿੱਤੇ ਗਏ ਸਨ, ਕਿੰਨੀਆਂ ਉਹਨਾਂ ਦੇ ਅੱਗੇ ਇਸ ਤਰ੍ਹਾਂ ਦੀਆਂ ਆਫਰਾਂ ਕੀਤੀਆਂ ਗਈਆਂ ਸਨ ਕਿ ਤੁਸੀਂ ਸਿੱਖ ਧਰਮ ਦਾ ਤਿਆਗ ਕਰ ਦਿਓ, ਸਿੱਖੀ ਤੋਂ ਮੁੱਖ ਮੋੜ ਲਓ, ਇਸਲਾਮ ਧਰਮ ਨੂੰ ਕਬੂਲ ਕਰ ਲਓ, ਅਸੀਂ ਤੁਹਾਨੂੰ ਬੇਗਮਾਂ ਦੇ ਰਿਸ਼ਤੇ ਵੀ ਦੇਵਾਂਗੇ। ਹੁਣ ਜਿਹੜਾ 5 ਸਾਲ ਦਾ ਉਹ ਬਾਲਕ ਬਾਬਾ ਫਤਿਹ ਸਿੰਘ ਹੈ, ਉਹਦੇ ਵਿੱਚ ਉਹ ਸਿੱਖੀ ਦਾ ਜਜ਼ਬਾ ਕਿਸਨੇ ਭਰਿਆ? ਉਹਦੀ ਦਾਦੀ ਮਾਂ ਨੇ ਉਹਨੂੰ ਗੁਰੂ ਦੀਆਂ ਸਾਖੀਆਂ ਸੁਣਾ ਕਰਕੇ, ਪੜਦਾਦਿਆਂ ਦੀਆਂ ਸਾਖੀਆਂ ਸੁਣਾ ਕੇ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਇਤਿਹਾਸ ਸੁਣਾ ਕਰਕੇ, ਕਿਵੇਂ ਤਤੀਆਂ ਤਵੀਆਂ ਤੇ ਬੈਠ ਕਰਕੇ ਸਿੱਖੀ ਨੂੰ ਪਾਲਿਆ ਕਮਾਇਆ ਹੈ, ਕਿਵੇਂ ਦਾਦੇ ਨੇ ਸੀਸ ਦੇ ਕਰਕੇ ਚਾਂਦਨੀ ਚੌਕ ਦੇ ਵਿੱਚ ਇਸ ਸਿੱਖੀ ਦੀ ਸੰਭਾਲ ਕੀਤੀ ਹੈ ਤੇ ਉਹਨਾਂ ਨੂੰ ਪਰਪੱਕ ਕਰ ਦਿੱਤਾ ਹੈ। ਉਹ ਇਸ ਗੱਲ ਦੇ ਉੱਤੇ ਅੜੇ ਰਹਿ ਕੇ ਅਸੀਂ ਕੇਸ ਨਹੀਂ ਕਤਲ ਕਰਾਉਣੇ। ਤੇ ਮੈਂ ਕਈ ਵਾਰੀ ਸੋਚਦਾ ਨਾ, ਸਾਡੇ ਘਰਾਂ ਵਿੱਚ ਜਿਹੜੇ ਛੋਟੇ ਛੋਟੇ ਬੱਚੇ ਨੇ, ਛੋਟੀ ਛੋਟੀ ਉਮਰ ਹੈ, 2-2 4-4 ਸਾਲ ਦੇ ਬੱਚੇ ਨੇ, ਉਹਨਾਂ ਦੇ ਕੇਸ, ਉਹਨਾਂ ਦੇ ਪਤਤ ਵਾਲੇ ਪਾਸੇ ਜਿਹੜਾ ਕਿਹਦਾ ਯੋਗਦਾਨ ਹੈ, ਕੌਣ ਹੈ ਉਹਨਾਂ ਨੂੰ ਜਿਹੜਾ ਨਾਈਆਂ ਦੀ ਦੁਕਾਨ ਤੇ ਲੈ ਕੇ ਜਾਂਦਾ ਹੈ? ਕੋਈ ਨਾ ਕੋਈ ਪਰਿਵਾਰ ਦਾ ਮੈਂਬਰ ਤੇ ਲੈ ਕੇ ਜਾ ਰਿਹਾ ਨਾ, ਕਿਉਂਕਿ ਬੱਚੇ ਆਪ ਤੇ ਜਾ ਹੀ ਨਹੀਂ ਸਕਦੇ, ਨਿਆਣਿਆਂ ਨੂੰ ਤਾਂ ਪਤਾ ਹੀ ਨਹੀਂ ਹੈ। ਇਸ ਕਰਕੇ ਵਾਧਾ ਕਰਨਾ ਹੈ, ਜਿਹੜੇ ਕੇਸ ਘਰ ਵਿੱਚ, ਸਿੱਖੀ ਜਿਹੜੀ ਸਾਡੇ ਘਰ ਵਿੱਚ ਛੋਟੀ ਛੋਟੀ ਹੈ ਉਹਨੂੰ ਵਧਾ ਦਈਏ, ਕੇਸਾਂ ਦੇ ਵਿੱਚ ਵਾਧਾ ਕਰ ਦਈਏ, ਸਿੱਖੀ ਦੇ ਵਿੱਚ ਵਾਧਾ ਕਰ ਦਈਏ। ਔਰ ਅਗਲੀ ਗੱਲ ਮੈਂ ਆਪ ਜੀ ਦੇ ਨਾਲ ਇਹ ਸਾਂਝੀ ਕਰਾਂ
ਗੁਰੂ ਸਾਹਿਬ ਦਾ ਇਹ ਪਾਵਨ ਬਚਨ ਹੈ। ਪਰਮਾਨੰਦ ਭਗਤ ਗੁਰਬਾਣੀ ਵਿੱਚ 12-15 ਭਗਤਾਂ ਦੇ ਵਿੱਚੋਂ ਬਾਣੀ ਦੇ ਵਿੱਚ ਉਹ ਪਾਵਨ ਬਚਨ ਹੈ। ਪੁਰਾਣੇ ਸਾਲ ਦਾ ਲੇਖਾ ਜੋਖਾ ਤੇ ਨਵੇਂ ਸਾਲ ਵਿੱਚ ਅਸੀਂ ਪ੍ਰਵੇਸ਼ ਹੋ ਰਹੇ ਹਾਂ। ਜਿਹੜੇ ਪੰਜ ਮਨਾਏ, ਪੰਜ ਰਸਾਏ, ਜਿਨ੍ਹਾਂ ਨੂੰ ਮਨਾਉਣਾ ਸੀਗਾ ਉਹਨਾਂ ਨੂੰ ਅਸੀਂ ਰਸਾ ਦਿੱਤਾ, ਤੇ ਜਿਨ੍ਹਾਂ ਨੂੰ ਰਸਾ ਕੇ ਬਾਹਰ ਭੇਜਣੇ ਸੀਗੇ ਉਹਨਾਂ ਨੂੰ ਅਸੀਂ ਮਨਾ ਕੇ ਅੰਦਰ ਲਿਆਂਦਾ। ਰਸਾਉਣਾ ਕਿਹਨਾਂ ਨੂੰ ਸੀ ਤੇ ਮਨਾਉਣਾ ਕਿਹਨਾਂ ਨੂੰ ਸੀ? ਰਸਾਉਣਾ ਸੀ ਅਸੀਂ ਉਹ ਪੰਜ ਵਕਾਰ ਜਿਹੜੇ ਸੀ, ਜਿਹੜੇ ਇਸ ਦੇਹੀ ਦੇ ਅੰਦਰ ਰਹਿ ਰਹੇ ਨੇ, ਉਹਨਾਂ ਨੂੰ ਰਸਾ ਕਰਕੇ ਬਾਹਰ ਭੇਜਣਾ ਸੀ ਕਿ ਕਾਮ, ਕ੍ਰੋਧ, ਲੋਭ, ਝੂਠ, ਨਿੰਦਾ ਇਨ ਤੇ ਆਪ ਛਡਾਵੋ, ਇਹ ਭੀਤਰ ਤੇ ਇਨਕੋ ਡਾਰੋ, ਤੁਮ ਆਪਨ ਨਿਕਟ ਬੁਲਾਵੋ। ਉਹਨਾਂ ਨੂੰ ਬਾਹਰ ਭੇਜਣੇ ਸੀ, ਉਹਨਾਂ ਨੂੰ ਰਸਾਉਣੇ ਸੀ। ਤੇ ਮਨਾਉਣਾ ਕਿਹਨਾਂ ਨੂੰ ਸੀ? ਸਤ, ਸੰਤੋਖ, ਦਇਆ, ਧਰਮ, ਜਿਹੜੇ ਦੈਵੀ ਗੁਣ ਸੀਗੇ ਉਹਨਾਂ ਨੂੰ ਮਨਾ ਕਰਕੇ ਅੰਦਰ ਲੈ ਕੇ ਆਉਣਾ ਸੀ। ਪਰ ਜਿਨ੍ਹਾਂ ਨੂੰ ਅੰਦਰ ਲੈ ਕੇ ਆਉਣਾ ਸੀ ਉਹਨਾਂ ਨੂੰ ਰਸਾ ਕਰਕੇ ਬਾਹਰ ਭੇਜ ਦਿੱਤਾ, ਤੇ ਜਿਨ੍ਹਾਂ ਨੂੰ ਰਸਾਉਣੇ ਸੀ ਉਹਨਾਂ ਨੂੰ ਮਨਾ ਕੇ ਅਸੀਂ ਆਪਣੇ ਅੰਦਰ ਲੈ ਕੇ ਆ। ਅਸੀਂ ਸੈਲਫ ਐਨਾਲਿਸਿਸ ਕਰਨਾ, ਸਵੇ ਪੜਚੋਲ ਕਰੀਏ ਆਪਣੇ ਆਪ ਦੀ। ਬਾਣੀ ਦਾ ਫਰਮਾਨ ਹੈ, ਅਸੀਂ ਕਥਾ ਕਹਾਣੀਆਂ ਵੀ ਬਹੁਤ ਸੁਣੀਆਂ ਨੇ, ਔਰ ਸੰਗਤਾਂ ਵੀ ਵੱਡੀ ਗਿਣਤੀ ਵਿੱਚ ਗੁਰਬਾਣੀ ਦੇ ਪ੍ਰਵਾਹ ਵਿੱਚ ਹਿੱਸਾ ਲੈਂਦੀਆਂ ਨੇ। ਪਰ ਬਾਣੀ ਇੱਕ ਸਾਡੇ ਤੇ ਸਵਾਲ ਕਰਦੀ ਹੈ, ਤੈ ਨਰ ਕਿਆ ਪ੍ਰਾਣ ਸੁਣ ਕੀਨਾ, ਤੈ ਨਰ ਕਿਆ ਪ੍ਰਾਣ ਸੁਣ ਕੀਨਾ। ਤੂੰ ਧਰਮ ਦੇ ਗ੍ਰੰਥਾਂ ਦਾ ਪਾਠ ਸੁਣਿਆ ਹੈ, ਕਥਾ ਕਹਾਣੀਆਂ, ਕੀਰਤਨ ਵਗੈਰਾ ਸੁਣਦਾ ਹੈ, ਤੇ ਇੱਕ ਗੱਲ ਦਾ ਜਵਾਬ ਸਾਡੇ ਕੋਲ ਮੰਗਦੇ ਨੇ ਕਿ ਤੂੰ ਬਾਣੀ ਸੁਣ ਕੇ, ਕਥਾ ਕੀਰਤਨ ਸੁਣ ਕੇ ਤੇਰੇ ਜੀਵਨ ਦੇ ਵਿੱਚ ਕੀ ਤਬਦੀਲੀ ਆਈ ਹੈ, ਕੀ ਚੇਂਜਸ ਆਈਆਂ ਨੇ? ਸਾਡਾ ਜਿਹੜਾ ਖਾਣਾ ਪਾਣਾ ਜਿਹੜਾ ਸੀ, ਜਿਹੜਾ 2023 ਦੇ ਵਿੱਚ ਸੀ, ਉਹੀ 2024 ਦੇ ਵਿੱਚ ਹੈ। ਤੈ ਨਰ ਕਿਆ ਪ੍ਰਾਣ ਸੁਣ ਕੀਨਾ, ਅੰਨ ਪਾਵਣੀ ਭਗਤ ਨਾ ਉਪਜੇ, ਭੂਖੇ ਦਾਨ ਨਾ ਦੀਨਾ। ਤੇਰੇ ਅੰਦਰ ਪਰਮਾਤਮਾ ਦੇ ਭਗਤੀ ਕਰਨ ਦਾ ਚਾਅ ਪੈਦਾ ਨਹੀਂ ਹੋਇਆ, ਤੇਰੇ ਅੰਦਰ ਇਹ ਮਨ ਦੇ ਅੰਦਰ ਸ਼ੌਕ ਪੈਦਾ ਨਹੀਂ ਹੋ ਗਿਆ ਕਿ ਮੈਂ ਉਸ ਅਕਾਲਪੁਰ ਪਰਮਾਤਮਾ ਦੀ ਬੰਦਗੀ ਕਰਨੀ ਹੈ, ਮੈਨੂੰ ਪਰਮਾਤਮਾ ਨੇ ਸੰਸਾਰ ਵਿੱਚ ਬੰਦਗੀ ਕਰਨ ਭੇਜਿਆ ਹੈ। ਭੁੱਖੇ ਦਾਨ ਨਾ ਦੀਨਾ, ਕਿਸੇ ਲੋੜਵੰਦ ਦੀ ਮਦਦ ਕੀਤੀ ਹੈ, ਕਿਸੇ ਜ਼ਰੂਰਤਮੰਦ ਦੀ ਤੂੰ ਮਦਦ ਕੀਤੀ ਹੈ, ਕਿਸੇ ਦੀ ਦਵਾਈ, ਕਿਸੇ ਦੀ ਪੜ੍ਹਾਈ ਦਾ ਤੂੰ ਪ੍ਰਬੰਧ ਕੀਤਾ ਹੈ। ਭੁੱਖੇ ਦਾਨ ਨਾ ਦੀਨਾ, ਤੈ ਨਰ ਕਿਆ ਪ੍ਰਾਣ ਸੁਣ ਕੀਨਾ। ਏਦਾਂ ਦਾ ਪਰਉਪਕਾਰੀ ਕਾਰਜ ਜਿਹੜਾ ਹੈ ਤੇਰੇ ਹੱਥ ਵਿੱਚੋਂ ਨਹੀਂ ਹੋਇਆ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ। ਸਾਡਾ ਜਿਹੜਾ ਪਰਸਨਲ ਕਰੈਕਟਰ ਕਿਹੋ ਜਿਹਾ ਹੈ, ਜਿਹੜਾ ਵਿਕਾਰਾਂ ਦੇ ਵਿੱਚ ਅਸੀਂ ਗ੍ਰਸਤ ਹੈ, ਉਹ ਸਾਡੇ ਕੋਲ ਸਾਡਾ ਖੜਾ ਨਹੀਂ ਛੱਡ ਰਹੇ। ਕ੍ਰੋਧ ਸਾਡੇ ਵਿੱਚ ਨੱਕੋ ਨੱਕ ਭਰਿਆ ਪਿਆ, ਲੋਭ ਸਾਡੇ ਵਿੱਚ ਨੱਕੋ ਨੱਕ ਭਰਿਆ ਪਿਆ। ਕਾਮ ਨਾ ਵਿਸਰਿਓ, ਕ੍ਰੋਧ ਨਾ ਵਿਸਰਿਓ, ਲੋਭ ਨਾ ਛੁਟਿਓ ਦੇਵਾ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ। ਜਿਹੜਾ ਨਿੰਦਿਆ ਕਰਨ ਵਾਲਾ ਸੁਭਾਅ ਹੈ ਉਹ ਸਾਡਾ ਖਤਮ ਨਹੀਂ ਹੋਇਆ। ਚਾਹੇ ਨਵਾਂ ਸਾਲ ਵੀ ਆ ਗਿਆ, ਨਵੇਂ ਸਾਲ ਵਿੱਚ ਅਸੀਂ ਪ੍ਰਵੇਸ਼ ਕਰਨ ਵਾਸਤੇ ਜਾ ਰਹੇ ਹਾਂ ਥੋੜੇ ਸਮੇਂ ਵਿੱਚ, ਪਰ ਕੀ ਅਸੀਂ ਇਹ ਗੱਲ ਕਵਾਂਗੇ ਕਿ ਅਸੀਂ ਵਧਾਈ ਦੇਤੀ ਹੈ ਪੁਰਾਣੇ ਸਾਲ ਨੂੰ? ਜਿਹੜੀਆਂ 올ਡ ਹੈਬਿਟਸ ਡਾਈਜ਼ ਹਾਰਡ, ਜਿਹੜੀਆਂ ਅਸੀਂ ਗੱਲ ਕਹਿੰਦੇ ਕਿ ਜਿਹੜੀਆਂ ਪੁਰਾਣੀਆਂ ਆਦਤਾਂ ਨੇ ਇਹਨਾਂ ਦਾ ਵੀ ਅਸੀਂ ਤਿਆਗ ਕਰ ਦਈਏ, ਇਹਨਾਂ ਨੂੰ ਵੀ ਛੱਡ ਦਈਏ, ਇਹਨਾਂ ਨੂੰ ਵੀ ਅੱਜ ਵਧਾਈ ਦੇ ਦਈਏ। ਗੁਰੂ ਸਾਹਿਬ ਜੀ ਇਹ ਬਚਨ ਕਰਦੇ ਨੇ, ਪਰ ਨਿੰਦਾ ਮੁਖ ਤੇ ਨਹੀਂ ਛੁੱਟੀ, ਨਿਫਲ ਭਈ ਸਭ ਸੇਵਾ। ਸਾਡਾ ਸੁਭਾਅ ਕਿਹੋ ਜਿਹਾ ਹੈ? ਰੰਚਕ ਰੇਤ ਖੇਤ ਤਾਂ ਨਿਰਮਤ, ਦੁਰਲਭ ਦੇ ਸਵਾਰ ਧਰੀ, ਕਾਚੀ ਦੇ ਮੋਹ ਫਨ ਬਾਂਦੀ, 60 ਕਟੋਰ ਕੁਚੀਲ ਕੁ ਗਿਆਨੀ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਕਿਹੋ ਜਿਹਾ ਸੁਭਾਅ ਹੈ? 60 ਹੱਠੀ ਸੁਭਾਅ ਦੇ ਆ ਅਸੀਂ। ਜੇ ਕੋਈ ਗੱਲ ਕਵੇ ਸਾਡਾ ਹੱਠ ਏਦਾਂ ਦਾ, ਅਸੀਂ ਮੰਨਦੇ ਹੀ ਨਹੀਂ। ਕਠੋਰ ਆ, ਪੱਥਰ ਦਿਲ ਹੈ। ਸਿਆਣੇ ਤੋਂ ਸਿਆਣੇ ਵੀ ਬੰਦੇ ਸਾਨੂੰ ਸਮਝਾਉਣ ਦੀ ਕੋਸ਼ਿਸ਼ ਕਰਨ, ਅਸੀਂ ਗੱਲ ਸਮਝਦੇ ਨਹੀਂ, ਕਿਸੇ ਦੀ ਪੱਲੇ ਨਹੀਂ ਬੰਦੇ। ਗੁਰੂ ਸਾਹਿਬ ਜੀ ਸਵਈਆਂ ਵਿੱਚ ਜ਼ਿਕਰ ਕਰਦੇ ਨੇ, ਏਦਾਂ ਦਾ ਸੁਭਾਅ ਹੈ ਤੇਰਾ, ਏਦਾਂ ਦਾ ਤੇਰਾ ਜੀਵਨ ਹੈ। 60 ਕਠੋਰ ਕੁਚੀਲ, ਗੰਦਾ, ਖਿਆਲਤ ਗੰਦੇ ਨੇ, ਬੋਲ ਬਾਣੀ ਗੰਦੀ ਹੈ, ਬਚਨ ਗੰਦੇ ਨੇ, ਮੁਖ ਦੇ ਉੱਤੋਂ ਗੰਦਾ ਬੋਲਦਾ, ਫਿੱਕਾ ਬੋਲਦਾ, ਕੌੜਾ ਬੋਲਦਾ। ਇਹ ਫਿੱਕਾ ਬੋਲਣ ਵਾਲਾ ਸੁਭਾਅ, ਗੰਦੇ ਸ਼ਬਦ ਬੋਲਣ ਵਾਲਾ ਸੁਭਾਅ, ਚੰਗਾ ਭਲਾ ਸਿਆਣਾ ਬੰਦਾ ਹੁੰਦਾ ਜਿਹਦੇ ਸਿਰ ਤੇ ਦਸਤਾਰ ਸਜਾਈ ਹੁੰਦੀ ਹੈ, ਦਾੜਾ ਪ੍ਰਕਾਸ਼ ਕੀਤਾ ਹੋਇਆ ਤੇ ਮੁਖ ਤੋਂ ਗਾਲਾਂ ਕੱਢਦਾ ਤੁਹਾਨੂੰ ਨਜ਼ਰ ਆਏਗਾ, ਉਹ ਕੁਚੀਲ ਹੈ, ਗੰਦਾ ਹੈ। ਇਹ ਜਿਹੜਾ ਸੁਭਾਅ ਹੈ ਇਹਦਾ ਤਿਆਗ ਨਹੀਂ ਕੀਤਾ ਸੀ।
ਸਤਿਗੁਰੂ ਜੀ ਇਸ ਕਰਕੇ ਸਾਨੂੰ ਬਾਣੀ ਵਿੱਚ ਸਮਝਾਉਂਦੇ ਨੇ ਕਿ ਇਹਨਾਂ ਭੈੜੀਆਂ ਆਦਤਾਂ ਦਾ ਸਾਨੂੰ ਤਿਆਗ ਕਰਨਾ ਚਾਹੀਦਾ। ਸੱਠ ਕਠੋਰ ਕੁਚੀਲ ਕੋ ਗਿਆਨੀ। ਗਿਆਨ ਤੇ ਸਾਡੇ ਕੋਲ ਹੈ ਨਹੀਂ, ਨੌਲੇਜ ਸਾਡੇ ਕੋਲ ਹੈ ਨਹੀਂ। ਸਾਨੂੰ ਜਿਹੜਾ ਮਰਜੀ ਜਿਸ ਤਰੀਕੇ ਦਾ ਕੋਈ ਲਾਲਚ ਦੇ ਕੇ ਆਪਣੇ ਵਾਲੇ ਪਾਸੇ ਲਾ ਲਿਆ, ਅਸੀਂ ਉਧਰ ਨੂੰ ਤੁਰ ਪੈਂਦੇ ਆ। ਸਾਨੂੰ ਕੋਈ ਲਾਲਚ ਦੇ ਦੇਵੇ, ਦੂਸਰੇ ਧਰਮ ਦਾ ਕਵੇ ਅਸੀਂ ਤੁਹਾਡੀਆਂ ਫੀਸਾਂ ਮਾਫ ਕਰ ਦਾਂਗੇ, ਤੁਹਾਨੂੰ ਦਵਾਈਆਂ ਦੇ ਦਾਂਗੇ, ਤੁਹਾਡੀ ਪੜ੍ਹਾਈ ਦਾ ਖਰਚਾ ਚੁੱਕ ਲਾਂਗੇ, ਅਸੀਂ ਆਪਣੇ ਧਰਮ ਤੋਂ ਤਬਦੀਲ ਹੋਣ ਵਾਸਤੇ ਵੀ ਤਤਪਰ ਤਿਆਰ ਰਹਿੰਦੇ ਨੇ। ਕਿਉਂਕਿ ਕੁਗਿਆਨੀ ਹੈ, ਨੌਲੇਜ ਨਹੀਂ ਹੈ, ਗਿਆਨ ਨਹੀਂ ਹੈ। ਸੱਠ ਕਠੋਰ ਕਚੀਲ ਕੋ ਗਿਆਨੀ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਜੋਬਨ ਰੂਪ ਮਾਇਆ ਮਦ ਮਾਤਾ। ਨਸ਼ਾ, ਅਸੀਂ ਜਿੱਥੇ ਨਸ਼ਿਆਂ ਦੀ ਗੱਲ ਕਰਦੇ ਹਾਂ, ਇਹ ਤਿੰਨ ਤਰ੍ਹਾਂ ਦਾ ਨਸ਼ਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਵੀ ਆਪਣੀ ਬਾਣੀ ਵਿੱਚ ਜ਼ਿਕਰ ਕੀਤਾ ਹੈ ਕਿ ਧਨ ਜੋਬਨ ਪ੍ਰਭਤਾ ਕੇ ਮਦ ਮੈਂ ਐਨਸ ਰਹੇ ਦੀਵਾਨਾ। ਧਨ ਦਾ ਨਸ਼ਾ, ਜੋਬਨ ਦਾ ਨਸ਼ਾ, ਰਾਜ ਭਾਗ ਦਾ ਨਸ਼ਾ। ਜਿਹਦੇ ਕੋਲ ਰਾਜ ਭਾਗ ਆ ਜੇ, ਪਦਵੀ ਆ ਜਾਣ, ਉਸ ਗੱਲ ਦਾ ਨਸ਼ਾ ਹੈ। ਜੋਬਨ ਦਾ ਨਸ਼ਾ, ਜਵਾਨੀ ਦਾ ਨਸ਼ਾ ਹੈ, ਧਨ ਦਾ ਨਸ਼ਾ ਹੈ। ਤੇ ਗੁਰੂ ਸਾਹਿਬ ਜੀ ਕਹਿੰਦੇ ਕਿ ਹੇ ਭਾਈ, ਤੂੰ ਆਪਣੇ ਜੀਵਨ ਵਾਲੇ ਪਾਸੇ ਝਾਤੀ ਮਾਰ ਕੇ ਵੇਖ ਕਿ ਸੱਠ ਕਠੋਰ ਕੁਚੀਲ ਕੋ ਗਿਆਨੀ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਵੱਡੋ ਅਭਿਮਾਨੀ। ਵਿਚਰਤ ਬਿਕਲ ਵੱਡੋ ਅਭਿਮਾਨੀ, ਵੱਡਾ ਹੰਕਾਰੀ ਹੈ। ਇਸ ਖੇਤਰ ਵਿੱਚ ਤੂੰ ਸੰਸਾਰ ਵਿੱਚ ਵਿਚਰਿਆ ਹੈ। ਇਹ ਜਿਹੜਾ ਹਉਮੈ ਦੀਰਘ ਰੋਗ ਹੈ, ਇਹ ਕਿਸੇ ਜਾਨਵਰ ਵਿੱਚ ਨਹੀਂ ਆਉਂਦਾ। ਹਾਥੀ ਕਿੱਡਾ ਵੱਡਾ ਹੈ, ਪਰ ਉਹ ਕਦੇ ਵੀ ਵੱਡੇ ਹੋਣ ਦਾ ਆਪਣੇ ਆਪ ਤੇ ਮਾਣ ਨਹੀਂ ਕਰਦਾ। ਸ਼ੇਰ ਕਿੱਡਾ ਤਾਕਤਵਰ ਹੈ, ਕਦੇ ਉਹ ਆਪਣੇ ਆਪ ਨੂੰ ਉਹਦੇ ਵਿੱਚ ਮੈਂ ਨਹੀਂ ਆਉਂਦੀ ਕਿ ਮੈਂ ਕਿੰਨਾ ਤਾਕਤਵਰ ਹਾਂ। ਮੋਰ ਕਿੰਨਾ ਸੋਹਣਾ ਹੈ। ਇਸ ਕਰਕੇ ਸਤਿਗੁਰੂ ਜੀ ਕਹਿੰਦੇ ਇਹ ਜਿਹੜਾ ਹਉਮੈ ਰੋਗ ਮਾਨਵ ਕੋ ਦੀਨਾ ਹੈ, ਮੈਂ ਤੇਰੇ ਅੰਦਰ ਜਿਹੜੀ ਹੈ ਇਸ ਦਾ ਤੂੰ ਤਿਆਗ ਨਹੀਂ ਕੀਤਾ। ਸੱਠ ਕਠੋਰ ਕੁਚੀਲ ਕੋ ਗਿਆਨੀ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਵੱਡੋ ਅਭਿਮਾਨੀ। ਪਰ ਤਨ ਪਰ ਅਪਵਾਦ ਨਾਰ ਨਿੰਦਾ, ਇਹ ਮਿੱਠੀ ਇਹ ਮਾਹੇ ਤਾਨੀ। ਤੈਨੂੰ ਇਹ ਚੀਜ਼ਾਂ ਚੰਗੀਆਂ ਲੱਗਦੀਆਂ ਨੇ, ਪਰਾਇਆ ਧਨ ਚੰਗਾ ਲੱਗਦਾ ਤੇ ਪਰਾਇਆ ਜਿਹੜਾ ਧਨ ਹੈ ਉਹਦੇ ਵੱਲ ਤੇਰੀ ਦ੍ਰਿਸ਼ਟੀ ਰਹਿੰਦੀ ਹੈ। ਤੇਰੀ ਦ੍ਰਿਸ਼ਟੀ ਪਰਾਏ ਧਨ ਵੱਲ ਹੈ ਤੇ ਪਰਾਏ ਧਨ ਵੱਲ ਹੈ। ਗੁਰਬਾਣੀ ਦਾ ਇੱਕ ਫੈਸਲਾ ਹੈ, ਪਰ ਤਨ ਪਰ ਦਾਰਾ ਪਰ ਹਰੀ, ਤਾਂ ਕੈ ਨਿਕਟ ਵਸੈ ਨਰ ਹਰੀ। ਰੱਬ ਉਹਨਾਂ ਦੇ ਕੋਲ ਰਹਿੰਦਾ ਹੈ ਜਿਨ੍ਹਾਂ ਦੇ ਕੋਲ ਪਰਾਇਆ ਤਨ ਨਹੀਂ ਤੇ ਪਰਾਇਆ ਧਨ ਨਹੀਂ ਹੈ। ਸੱਠ ਕਠੋਰ ਕੁਚੀਲ ਕੋ ਗਿਆਨੀ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਜੋਬਨ ਰੂਪ ਮਾਇਆ ਮਦ ਮਾਤਾ, ਵਿਚਰਤ ਬਿਕਲ ਵੱਡੋ ਅਭਿਮਾਨੀ। ਪਰ ਤਨ ਪਰ ਅਪਵਾਦ ਨਾਰ ਨਿੰਦਾ, ਇਹ ਮਿੱਠੀ ਇਹ ਮਾਹੇ ਤਾਨੀ। ਬਲ ਬੰਚ ਛਪ ਕਰਤ ਉਪਾਵਾ, ਪੇਖਤ ਸੁਨਤ ਪ੍ਰਭ ਅੰਤਰ ਜਾਮੀ। ਤੂੰ ਹੀਰਾ ਫੇਰੀਆਂ ਕਰਦਾ, ਠੱਗੀਆਂ ਚੋਰੀਆਂ ਮਾਰਦਾ, ਮੈਨੂੰ ਕਿਹੜਾ ਕੋਈ ਦੇਖਦਾ ਪਿਆ। ਬਲ ਬੰਚ ਕਰ ਛਪ ਉਪਾਵਾ, ਇਹ ਲੁਕ ਲੁਕ ਕੇ ਕਿ ਮੈਨੂੰ ਕਿਹੜਾ ਵੇਖਦਾ। ਕਹਿੰਦੇ ਉਹ ਪੇਖਤ ਸੁਨਤ, ਉਹ ਤੈਨੂੰ ਵੇਖਦਾ ਵੀ ਆ, ਦੇਖਦਾ ਵੀ ਆ ਤੇ ਤੈਨੂੰ ਸੁਣਦਾ ਵੀ ਪਿਆ ਹੈ। ਤੂੰ ਕੀ ਕਰਦਾ ਪਿਆ, ਕੀ ਬੋਲਦਾ ਪਿਆ। ਪੇਖਤ ਸੁਣ। ਜਦੋਂ ਸਾਨੂੰ ਇਸ ਗੱਲ ਦਾ ਪਤਾ ਲੱਗ ਜਾਏਗਾ ਕਿ ਉਹ ਅਕਾਲ ਪੁਰਖ ਪ੍ਰਮਾਤਮਾ ਸਾਨੂੰ ਵੇਖਦਾ ਪਿਆ ਤੇ ਸਾਨੂੰ ਸੁਣਦਾ ਵੀ ਪਿਆ ਹੈ। ਪੇਖਤ ਸੁਣਤ ਪ੍ਰਭ ਅੰਤਰ ਜਾਮੀ। ਹੁਣ ਸੁਭਾਅ ਜਿਹੜਾ ਹੈ ਉਹ ਸਾਡਾ ਚੇਂਜ ਨਹੀਂ ਹੋਇਆ। ਸਾਲ ਤਾਂ ਜ਼ਰੂਰ ਬਦਲ ਗਿਆ, ਪਰ ਮਨੁੱਖ ਦਾ ਜਿਹੜਾ ਸੁਭਾਅ ਹੈ ਉਹ ਨਹੀਂ ਬਦਲਿਆ। ਸੀਲ, ਧਰਮ, ਦਇਆ, ਸੁੱਚ, ਨਾਸਤ। ਸੀਲ, ਸਹਿਣਸ਼ੀਲਤਾ ਰਹੀ ਨਹੀਂ। ਕੋਈ ਕਿਸੇ ਨੂੰ ਗੱਲ ਕਵੇ ਮਿੰਟੋ ਮਿੰਟ ਗਰਮ ਹੋ ਜਾਂਦਾ, ਮਿੰਟੋ ਮਿੰਟ ਗਰਮ ਹੋ ਜਾਂਦਾ। ਪੇਸ਼ੈਂਸ ਬੰਦੇ ਦੇ ਵਿੱਚ ਰਹਿ ਹੀ ਨਹੀਂ ਗਈ, ਪਰਿਵਾਰਾਂ ਵਿੱਚ ਨਹੀਂ ਰਹਿ ਗਈ, ਬੱਚਿਆਂ ਵਿੱਚ ਨਹੀਂ ਰਹਿ ਗਈ। ਕੋਈ ਗੱਲ ਕਿਸੇ ਦੀ ਸੁਣਨ ਵਾਸਤੇ ਤਿਆਰ ਹੀ ਨਹੀਂ ਗਾ। ਗੁਰੂ ਸਾਹਿਬ ਜੀ ਇਹ ਬਚਨ ਕਰਦੇ ਨੇ, ਸੀਲ, ਸੀਲ ਜਿਹੜੀ ਸੀ, ਸਹਿਣਸ਼ੀਲਤਾ ਜਿਹੜੀ ਤੇਰੇ ਅੰਦਰੋਂ ਖਤਮ ਹੋ ਗਈ ਹੈ। ਧਰਮ ਨਾਂ ਦੀ ਕੋਈ ਚੀਜ਼ ਨਹੀਂ ਰਹਿ ਗਈ। ਸੀਲ, ਧਰਮ, ਦਇਆ, ਦਇਆ ਨਾਂ ਦੀ ਚੀਜ਼ ਨਹੀਂ ਆ ਤੇਰੇ ਅੰਦਰ। ਸੁੱਚ, ਪਵਿੱਤਰਤਾ ਨਹੀਂ ਹੈ। ਨਾਸਤ ਦਾ ਭਾਵ ਹੈ, ਦੂਰ ਹੋ ਗਈਆਂ ਨੇ ਤੇਰੇ ਜੀਵਨ ਵਿੱਚ। ਇਹ ਚੀਜ਼ਾਂ ਨਹੀਂ ਲੱਭ ਰਹੀਆਂ। ਨਾ ਤੇਰੇ ਕੋਲ ਸਹਿਣਸ਼ੀਲਤਾ ਹੈ, ਨਾ ਤੇਰੇ ਕੋਲ ਕੋਈ ਦਇਆ ਹੈ, ਨਾ ਕੋਈ ਤੇਰੇ ਕੋਲ ਧਰਮ ਹੈ, ਤੇ ਨਾ ਹੀ ਤੇਰੇ ਜੀਵਨ ਵਿੱਚ ਕੋਈ ਪਰਉਪਕਾਰ ਹੈ। ਇਹ ਨਾਸਤ ਹੋ ਗਈਆਂ ਨੇ ਤੇਰੇ ਜੀਵਨ ਦੇ ਵਿੱਚੋਂ, ਮਨਫੀ ਹੋ ਗਈਆਂ ਨੇ। ਤੇ ਨਵੇਂ ਸਾਲ ਦੀਆਂ ਤੈਨੂੰ ਕਾਹਦੀਆਂ ਵਧਾਈਆਂ। ਜਿੰਨਾ ਚੱਕਰ ਇਸ ਚੀਜ਼ਾਂ ਦੇ ਤੂੰ ਧਾਰਨੇ ਨਹੀਂ ਬਣਦਾ, ਤੇਰੀ ਵਿਚਾਰਧਾਰਾ ਦੇ ਵਿੱਚ ਤਬਦੀਲੀ ਆਉਣੀ ਚਾਹੀਦੀ ਹੈ।
मैं एक छोटी जी गाथा अपना सांझी कर लगा। घुमियार एक भांडे बनाउंदा है ते वो चिलमा बनाउंदा। चिलमा चिलम तुसी जानदे हो कि जिहड़े बंदे हुक्के की वरतों करते हैं ਉਹਦੇ ਉੱਤੇ ਉਹ ਜਿਹੜੀ टोपी जी रखते जिस च तंबाकू पाउंदे ने अग पाउंदे ने ਉਹਨੂੰ चिलम कहते हैं। कहते एक दिन उसकी घरवाली ने एक घुमियार नूं आख्या भी सिर दिया साइया सारी जिंदगी लंघ गई आ तेरी, ये चिलमा बनाउंदिया कुछ होर काम कर लै। वो अग्यों कहंदा भागवाने मैं घुमियार है, मिट्टी का काम करने वाला है, तू मैनू कहे कि सुनियार सोने का काम कर लै, मैं सोने का काम तो नहीं कर सकता। गल बड़ी ध्यान नाल सुनने वाली है ते जे अमल विच आ जाए तो बंदे की जिंदगी विच बहुत बड़ा बदलाव आता है। वो आखदा हाँ तेरी एक गल नाल मैं सहमत हाँ कि मैं सुनियार का काम तो नहीं कर सकता, पर मैं एक काम कर सकता। उस घुमियार ने जिहड़ा सारी जिंदगी चिलमा बनाउंदा सी, अगले दिन उसने सराई बना के रख दी। सराई जदों सराई बनाई, सराई तुसीं सारे जानदे हो जिहदे विच आपां ठंडा पानी पाउंदे आ। जदों वो सराई बना करके उस घुमियार ने सामने रखी, वो सराई हस पई ते घुमियार ने सराई नूं पुछया ऐ सराही तू क्यों हसी है? वो कहंदी मैं हसा ना तां होर की करां, अज मेरे जीवन दे विच बहुत वड्डी तब्दीली आई है। वो कहंदा किवें? कहंदी तू कल वाला ही घुमियार है, घुमियार नहीं बदलिया, ना चक बदलिया मिट्टी दे जित्ते भांडे बनाउंदे आ वो भी उही है, मिट्टी भी उही है, कुछ भी नहीं बदलिया। जे बदलिया तो तेरे विचार बदल गए ने। कल तक तू जेड़े मेरे मिट्टी दियां ये चिलमा बनाउंदा सा, लोग मेरे विच अग पाउंदे सी, तंबाकू पाउंदे सी, मैनू साड़दे सी, मैं भी सड़दी सा ते जेड़ा मेरी वरतों करता सी वो भी सड़दा सी। अज मैं तेरे विचार बदल गए, तेरे विचार बदलन करके तू मेरी सराई बना दी। अज तो लै करके मेरे विच किसी ने अग नहीं पाउणी ते ना किसी ने तंबाकू पाउणा, मैं भी ठंडी रवांगी ते जेड़ा मेरे कोल आएगा मैं उन्होंने भी ठंड वरतावांगी। हुण कुछ नहीं बदलना। असी भी ना घर बदलने ने, ना परिवार बदलने ने, ना कारोबार बदलने ने। जे बदलना तो नवे साल विच विचार बदलने ने। विचार जिन्हां दे बदल गए, जिहड़े कल तक चिलमा बनाउंदे सन, तंबाकू पाउंदे सन, अग पाउंदे सन, वो आप सड़दे सन, उन्हां दा परिवार भी कल्पदा सी। वो जदों विचार बदल जाणगे ते उन्हां दियां सराहियां बन जाणगियां, ਉਹਦੇ ਵਿੱਚ ठंडा पानी पवेगा, वो आप भी ठंडे रहणगे ते होरनां नूं भी ठंड वरताउणगे। असीं नवें साल नूं इस तरीके नाल लैणा है कि असीं नवें साल दे विच प्रवेश होण वास्ते जा रहे हां। साध संगत जी, मैं एक बेनती होर करनी चाहुंदा हां, आप सारे अगे आओ, सारे एकत्रित हो करके एक असीं पढ़न जरूर करिए सतगुरु जी दी पावन पवित्र हजूरी दे विच। सारे एकत्रित हो करके गुरु रामदास के चरना च अरदास करिए, महाराज सच्चे पातशाह साडी कौम दे विच एकता बख्शिश करो। असी एक ग्रंथ, एक पंथ दे धारनी होइए। वो जिहड़ी बात सानू गुरु ग्रंथ साहिब जी दे विच महाराज ने नंदेड़ साहब की धरती ते गल आखी सी कि आज्ञा भई अकाल की तबे चलायो पंथ, सब सिखन को हुक्म है गुरु मान्यो ग्रंथ। गुरु ग्रंथ जी मान्यो प्रगट गुरां की दे, जो प्रभ को मिल बोझ है खोज शब्द में ले। राज करेगा खालसा आकी रहे ना कोई। आकी दा भाव है जिहड़ा इनकारी हो जाएगा, गुरु ग्रंथ साहब नूं बाणी नूं मनण तो आकी हो जाएगा, ओहदा भला नहीं जे होना। और मैं एक होर बेनती करां आप जी दे चरनां विच, जो साहिबे कमाल गुरु गोबिंद सिंह महाराज ने बचन कीते सन, बचन किए कारण करन सतगुर आद अंत सरबत मेरा खालसा। मानेगा हुक्म ता होवेगा सिख सही, ना मानेगा हुक्म ता होवेगा बेखालसा। पांच की कुसंगत तज संगत सो प्रीत करे, दया और धर्म धारे मेरा खालसा। हुक्का ना पीवे शीस दाढ़ी ना मनावे, सो तो वाहेगुरु 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 जी का खालसा। वो है वाहेगुरु जी का खालसा
ਜਿਹੜਾ ਹੁੱਕਾ ਨਾ ਪੀਵੇ, ਭਾਵ ਕਿਸੇ ਪ੍ਰਕਾਰ ਦਾ ਸਿੱਖ ਨਸ਼ਾ ਨਾ ਕਰੇ ਤੇ ਸੀਸ ਦਾੜੀ ਨਾ ਬਣਾਵੇ। ਸੋ ਤੋਂ ਵਾਹਿਗੁਰੂ 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 ਜੀ ਕਾ ਖਾਲਸਾ ਹੋਵੇਗਾ। ਨਵੇਂ ਸਾਲ ਵਿੱਚ ਪ੍ਰਵੇਸ਼ ਹੋਣ ਵਾਸਤੇ ਅਸੀਂ ਜਾ ਰਹੇ ਹਾਂ। ਸਾਧ ਸੰਗਤ ਜੀ ਸਰਵਰ ਬੇਨਤੀ ਕਰਾਂਗੇ, ਆਓ ਆਪਣੇ ਘਰਾਂ ਵਿੱਚ ਅਰਦਾਸ ਕਰੀਏ। ਮਹਾਰਾਜ ਸੱਚੇ ਪਾਤਸ਼ਾਹ ਸਾਨੂੰ ਤੇ ਸਾਡੇ ਬੱਚਿਆਂ ਨੂੰ ਸਿੱਖੀ ਦੀ ਦਾਤ ਬਖਸ਼ਿਸ਼ ਕਰ, ਅੰਮ੍ਰਿਤ ਦੀ ਦਾਤ ਬਖਸ਼ਿਸ਼ ਕਰੋ। ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਤੁਹਾਡੇ ਸਾਰਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ। ਮੈਂ ਹਾਰਦਿਕ ਧੰਨਵਾਦੀ ਹਾਂ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦਾ, ਪ੍ਰਧਾਨ ਸਾਹਿਬ ਜੀ ਦਾ, ਸਕੱਤਰ ਸਾਹਿਬ ਜੀ ਦਾ ਤੇ ਵਿਸ਼ੇਸ਼ ਤੌਰ ਤੇ ਹਰਗ੍ਰੰਥੀ ਸਾਹਿਬ ਜੀ ਦਾ। ਸਾਰੇ ਅਹੁਦੇਦਾਰ ਬੈਠੇ ਨੇ, ਮੈਂ ਨਾਮ ਲਵਾਂਗਾ ਸਮਾਂ ਜ਼ਿਆਦਾ ਲੱਗੇਗਾ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਭੁੱਲਾਂ ਚੁੱਕਾਂ ਦੀ ਖਿਮਾ। ਕੋਈ ਐਸਾ ਸ਼ਬਦ ਕਿਹਾ ਗਿਆ ਹੋਵੇ ਜਿਸ ਸ਼ਬਦ ਦੇ ਕਹਿਣ ਦੇ ਨਾਲ ਕਿਸੇ ਦੇ ਮਨ ਨੂੰ ਕੋਈ ਠੇਸ ਪਹੁੰਚੀ ਹੋਵੇ, ਦਾਸ ਖਿਮਾ ਦਾ ਜਾਚਕ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਬੋਲੇ ਸੋਨਿਆਲ। ਇਹ ਸਨ ਗਿਆਨੀ ਅਮਰੀਕ ਸਿੰਘ ਜੀ ਮਕੇਰੀਆਂ ਵਾਲੇ, ਜਿਨ੍ਹਾਂ ਨੇ ਬੜੀ ਵਿਸਤਾਰ ਦੇ ਨਾਲ ਕਥਾ ਸਰਵਣ ਕਰਾਈ। ਭਾਈ ਕਿਸ ਤਰ੍ਹਾਂ ਆਪਾਂ ਜੀਵਨ ਜੀਣਾ, ਨਸ਼ੇ ਪੱਤਿਆਂ ਤੋਂ ਦੂਰ ਰਹਿਣਾ, ਸਿੱਖੀ ਦੇ ਜੋ ਸਾਡੇ ਗੁਰੂਆਂ ਨੇ ਪੰਥ ਚਲਾਇਆ ਉਹਦੀ ਮਰਜ਼ਾਦਾ ਅਨੁਸਾਰ ਆਪਣਾ ਜੀਵਨ ਜੀਣਾ। ਮੈਂ ਹੁਣ ਬੇਨਤੀ ਕਰੂੰਗਾ ਭਾਈ ਨਰਿੰਦਰ ਸਿੰਘ ਜੀ ਗੋਪਾ ਰਾਏ, ਸਾਬਕਾ ਪ੍ਰਧਾਨ ਗੁਰਦੁਆਰਾ ਸਾਹਿਬ ਸਰਾਈ ਦੇ, ਉਹਨਾਂ ਨੂੰ ਕੁਝ ਮਿੰਟਾਂ ਲਈ ਸੰਗਤਾਂ ਨੂੰ ਸੰਬੋਧਨ ਹੋਣਗੇ। ਭਾਈ ਨਰਿੰਦਰ ਸਿੰਘ ਜੀ ਗੋਪਾ ਰਾਏ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਤੇ ਪਵਿੱਤਰ ਗੋਦ ਦਾ ਆਨੰਦ ਮਾਣੇ। ਗੁਰੂ ਪਿਆਰੀ ਸਾਧ ਸੰਗਤ ਜੀ, ਗੱਜ ਕੇ ਫਤਿਹ ਬੁਲਾਓ, ਕੋਈ ਵੀ ਰਸਨਾ ਵਾਂਝੀ ਨਾ ਰਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ, ਹਾਲ ਦੋ ਪਾਸੋਂ ਭਰਿਆ ਮੇਰੀਆਂ ਭੈਣਾਂ ਵੱਲੋਂ ਵੀ ਤੇ ਵੀਰਾਂ ਵੱਲੋਂ ਵੀ। ਤੇ ਨਵੇਂ ਸਾਲ ਦੀ ਖੁਸ਼ੀ ਦੇ ਵਿੱਚ ਆਪਾਂ ਸਾਰੇ ਇਕੱਤਰ ਹੋਏ ਆ ਤੇ ਨਵਾਂ ਸਾਲ ਗੁਰੂ ਦੀ ਗੋਦ 'ਚ ਆਪਾਂ ਚੜਾਉਣਾ ਵਾ। ਤੇ ਜਿਹੜੀ ਫਤਿਹ ਦੀ ਆਵਾਜ਼ ਬੜੀ ਠੰਡੀ ਆਈ ਆ। ਜਿੰਨੇ ਜੋਸ਼ ਨਾਲ ਆਪਾਂ ਗੁਰੂ ਘਰ ਆਏ ਉਹਨੇ ਜੋਸ਼ ਨਾਲ ਫਤਿਹ ਬੁਲਾਉਣੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਡਭਾਗੀ ਹਾਂ, ਭਾਗਾਂ ਵਾਲੇ ਹਾਂ ਕਿ ਜੋ ਨਵਾਂ ਸਾਲ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ 'ਚ, ਗੋਦ 'ਚ ਗੁਰੂ ਸਾਹਿਬ ਦੇ ਕੋਲ ਬਹਿ ਕੇ ਚੜਾਉਣ ਜਾ ਰਹੇ ਹਾਂ। ਭਾਵੇਂ ਕਿ ਕੁਝ ਕੰਟਰੀਆਂ ਦੇ ਵਿੱਚ ਜਿਹੜਾ ਵਾ ਇਹ ਅੱਜ ਹੁਣ ਤੋਂ 16 ਘੰਟੇ ਪਹਿਲਾਂ ਜਿਹੜਾ ਨਵਾਂ ਸਾਲ ਚੱਲ ਚੁੱਕਾ, ਜਿੱਦਾਂ ਨਿਊਜ਼ੀਲੈਂਡ, ਆਸਟ੍ਰੇਲੀਆ, ਤੇ ਸਭ ਤੋਂ ਅਖੀਰ ਤੇ ਵਾਰੀ ਆਉਂਦੀ ਹੈ ਕੈਲੀਫੋਰਨੀਆ ਦੀ। ਸੋ ਪੂਰਾ ਸੰਸਾਰ ਜਿਹੜਾ ਵਾ ਉਹ ਨਵੇਂ ਸਾਲ ਦੀ ਆਮਦ ਵਾਸਤੇ ਆਪਣੇ ਆਪਣੇ ਤਰੀਕੇ ਦੇ ਨਾਲ ਖੁਸ਼ੀਆਂ ਮਨਾ ਰਿਹਾ। ਮੈਂ ਸਮਝਦਾ ਕਿ ਸਿੱਖ ਸੋਸਾਇਟੀ ਇੱਕ ਇਤਿਹਾਸਿਕ ਸੋਸਾਇਟੀ ਆ, ਇਤਿਹਾਸਿਕ ਗੁਰੂ ਘਰ ਆ। ਇੱਥੇ ਜਿੰਨੇ ਵੀ ਮੇਰੇ ਭੈਣ ਭਰਾ ਤੁਸੀਂ ਆਏ ਤੇ ਚੱਲ ਗਏ, ਭਾਗਾਂ ਵਾਲੇ ਜੇ ਕਿ ਜਿਹੜਾ ਨਵਾਂ ਸਾਲ ਗੁਰੂ ਦੀ ਗੋਦ ਵਿੱਚ ਮਨਾ ਰਹੇ ਜੇ। ਵੱਖ-ਵੱਖ ਤਰੀਕੇ ਆ, ਕੋਈ ਕਲੱਬਾਂ 'ਚ ਗਿਆ, ਕੋਈ ਪੱਬਾਂ 'ਚ ਗਿਆ, ਕੋਈ ਰੈਸਟੋਰੈਂਟ 'ਚ ਗਿਆ, ਪਰ ਵੱਡੇ ਭਾਗ ਹੁੰਦੇ ਆ ਉਹਨਾਂ ਜੀਆਂ ਦੇ ਜਿਹੜੇ ਗੁਰੂ ਦੀ ਗੋਦ ਦੇ ਵਿੱਚ ਗੁਰੂ ਦੀ ਗੋਦ ਦਾ ਨਿੱਘ ਮਾਣਦੇ ਨੇ। ਮੈਂ ਜ਼ਿਆਦਾ ਸਮਾਂ ਨਹੀਂ ਲਾਉਂਗਾ, ਮੈਂ ਸਿਰਫ ਅਰਦਾਸ ਕਰਨੀ ਵਾਹਿਗੁਰੂ ਅੱਗੇ ਕਿ ਜਿੰਨੇ ਵੀ ਤੁਸੀਂ ਭੈਣ ਭਰਾ ਇੱਥੇ ਆਏ ਜੇ, ਵਾਹਿਗੁਰੂ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ। ਜਿਹੜੀ ਜਿਹੜੀ ਮਨੋਕਾਮਨਾ ਤੁਸੀਂ ਲੈ ਕੇ ਆਏ ਜੇ, ਜੋ ਜੋ ਤੁਹਾਡੀਆਂ ਸੁਖਣਾਵਾਂ ਮੰਗਣਾਵਾਂ, ਵਾਹਿਗੁਰੂ ਤੁਹਾਡੀਆਂ ਝੋਲੀਆਂ ਖੁਸ਼ੀਆਂ ਨਾਲ ਭਰੇ। ਗੱਲ ਨਵੇਂ ਸਾਲ ਦੀ ਕਰ ਲੱਗੇ ਆ। ਸਤਿਕਾਰਯੋਗ ਗਿਆਨੀ ਅਮਰੀਕ ਸਿੰਘ ਜੀ ਜਿਹੜੀ ਇੱਕ ਬੜੀ ਵਧੀਆ ਉਦਾਹਰਨ ਦੇ ਕੇ ਗਏ ਨੇ ਚਿਲਮ ਦੀ ਤੇ ਸਰਾਹੀ ਦੀ। ਸਿਰਫ ਆਪਣਾ ਮਨ ਪੁੱਟ ਇੱਕ ਪਾਸੇ ਪੁੱਟ ਕੇ ਦੂਜੇ ਪਾਸੇ ਲਾਉਣਾ ਤਾਂ ਆਪਣੀ ਸੋਚ ਬਦਲਣੀ ਪੈਣੀ ਆ। ਸੋ ਨਵਾਂ ਸਾਲ ਆ, ਨਵੀਂ ਸੋਚ ਜਿਹੜੀ ਆ ਉਹਦੇ ਨਾਲ। ਬੁੱਲੇ ਨੂੰ ਕਿਸੇ ਨੇ ਪੁੱਛਿਆ ਬੁੱਲਿਆ ਰੱਬ ਦਾ ਕੀ ਪਾਉਣਾ, ਕਹਿੰਦਾ ਇੱਥੋਂ ਪੁੱਟਣਾ ਤੇ ਇੱਥੇ ਲਾਉਣਾ। ਮਨ ਦਾ ਹੀ ਵਿਚਾਰ ਨੇ, ਵਿਚਾਰ ਬਦਲੀਏ ਤੇ ਸਭ ਕੁਝ ਚੇਂਜ ਹੋ ਜਾਂਦਾ ਵਾ। ਅਰਦਾਸ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਬੜੀਆਂ ਖੱਟੀਆਂ ਮਿੱਠੀਆਂ ਯਾਦਾਂ ਜਿਹੜੀਆਂ ਵਾ 2023 ਦੇ ਵਿੱਚ ਲੱਗੀਆਂ, ਆਉਣ ਵਾਲਾ 2024 ਜਿਹੜਾ ਵਾ ਸੁੱਖਾਂ ਭਰਿਆ, ਭਾਗਾਂ ਭਰਿਆ, ਮਹਾਰਾਜ ਤੇਰੇ ਭਾਣੇ ਅੰਦਰ ਤੇਰੀ ਕਿਰਪਾ ਨਾਲ ਗੁਜ਼ਰੇ। ਜ਼ਿਆਦਾ ਸਮਾਂ ਨਹੀਂ ਲਾਉਂਗਾ। ਫਿਰ ਤੋਂ ਬੇਨਤੀ ਹੈ ਕਿ ਨਵਾਂ ਸਾਲ ਜਿਹੜਾ ਵਾ ਉਹ ਤਾਂ ਹੀ ਸਾਡਾ ਮਨਾਉਣਾ ਸਫਲ ਹੈ ਜੇ ਅਰਦਾਸ ਕਰਕੇ ਜਾਈਏ ਕਿ ਵਾਹਿਗੁਰੂ ਸਾਨੂੰ ਬਾਣੀ ਦੇ ਧਾਰਨੀ ਕਰਾਉਣਾ, ਅੰਮ੍ਰਿਤ ਵੇਲਾ ਬਖਸ਼ਣਾ। ਗੁਰੂ ਸਾਹਿਬ ਦੇ ਅੰਮ੍ਰਿਤ ਸੰਚਾਰ ਹੋ ਰਹੇ ਨੇ। ਬੇਨਤੀ ਆ ਕਿ ਜਿਨ੍ਹਾਂ ਭੈਣਾਂ ਵੀਰਾਂ ਨੇ ਗੁਰੂ ਦੀ ਦਾਤ ਅਜੇ ਅੰਮ੍ਰਿਤ ਨਹੀਂ ਛਕਿਆ ਉਹ ਜ਼ਰੂਰ ਛਕਣ, ਕਿਉਂਕਿ
ਵੇਲੇ ਘੜੀ ਦਾ ਪਤਾ ਨਹੀਂ ਹੁੰਦਾ ਵੀ। ਸੋ ਜਦੋਂ ਵੀ ਆਪਾਂ ਇਸ ਸੰਸਾਰ ਤੋਂ ਕੁਝ ਕਰਨਾ ਗੁਰੂ ਵਾਲੇ ਬਣ ਕੇ ਜਾਈਏ। ਹੋਈਆਂ ਕਿਸੇ ਭੁੱਲ ਚੁੱਕੋਂ ਦੀ ਮਾਫੀ। ਪ੍ਰਬੰਧਕ ਕਮੇਟੀ ਜਿਹੜੀ ਹੈ ਮੇਰੇ ਵੀਰ ਸਰਦਾਰ ਭੁਪਿੰਦਰ ਸਿੰਘ ਜੀ ਬੋਪਾ ਰਾਏ ਬੜੇ ਸੁਚੱਜੇ ਢੰਗ ਦੇ ਨਾਲ ਉਹ ਸਿਸਟਮ ਨੂੰ ਚਲਾ ਰਹੇ ਨੇ। ਉਹ ਵਧਾਈ ਦੇ ਪਾਤਰ ਨੇ। ਵਾਹਿਗੁਰੂ ਦੀ ਕਿਰਪਾ ਨਾਲ ਹਾਜ਼ਰਾ ਬੋਲਿਆ। ਅਜੇ ਆਪਣੇ ਕੋਲ ਤਕਰੀਬਨ 35 ਮਿੰਟ ਬਾਕੀ ਪਏ ਨੇ ਤੇ ਸੰਗਤ ਜਿਹੜੀ ਆ ਬਹੁਤ ਆ ਰਹੀ ਹੈ ਪਿੱਛੋਂ। ਤੇ ਮੈਂ ਬੇਨਤੀ ਜ਼ਰੂਰ ਕਰਨੀ ਚਾਹੁੰਦਾ ਕਿ ਤੁਸੀਂ ਸਾਰੇ ਅੱਗੇ ਅੱਗੇ ਆ ਜਾਓ ਤਾਂ ਕਿ ਜਿਹੜੀਆਂ ਆਉਣ ਵਾਲੀਆਂ ਸੰਗਤਾਂ ਵਾ ਉਹ ਥੋੜਾ ਜਿਹਾ ਸੌਖਾ ਬਹਿ ਸਕਣ। ਕੋਈ ਕਿਸੇ ਕੋਲ ਚੁੱਕ ਦੀ ਮਾਫੀ। ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਸੰਤ ਭਾਈ ਗੁਰਿੰਦਰ ਸਿੰਘ ਜੀ ਬੋਪਾ ਰਾਏ ਜਿਵੇਂ ਕਿ ਖਾਲਸਾ ਜੀ ਆਪਾਂ ਸਾਰੇ ਬੜੇ ਚਾਅ ਦੇ ਨਾਲ ਆਪਣੇ ਗੁਰੂ ਦੀ ਗੋਦ ਵਿੱਚ ਬਹਿ ਕੇ ਗੁਰਬਾਣੀ ਸੁਣ ਕੇ ਕੀਰਤਨ ਸੁਣ ਕੇ ਕਥਾ ਸੁਣ ਕੇ ਆਪਣਾ ਜੀਵਨ ਸਫਲਾ ਕਰ ਰਹੇ ਹਾਂ ਔਰ ਅਰਦਾਸ ਕਰਨ ਲਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਹਜ਼ੂਰੀ ਦੇ ਵਿੱਚ ਪਹੁੰਚੇ ਹਾਂ। ਬਿਰਤੀ ਕਦੇ ਨਾ ਹੋਵੇ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ। ਖਾਲਸਾ ਜੀ ਪਹਿਲਾਂ ਵੀ ਦੱਸਿਆ ਗਿਆ ਹੁਣ ਵੀ ਦੱਸਿਆ ਗਿਆ ਕਥਾ ਵੀ ਸੁਣਦੇ ਆ। ਮਹਾਰਾਜ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਅਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਸਰਸਾ ਦੀ ਨਦੀ ਤੇ ਆ ਕੇ ਜਿਹੜੇ ਪੂਰਨੇ ਪਾਏ ਨੇ ਉਹ ਸਿੱਖਾਂ ਨੂੰ ਆਪਦੇ ਜੀਵਨ ਦੇ ਵਿੱਚ ਧਾਰਨ ਦੀ ਲੋੜ ਹੈ। ਅੰਮ੍ਰਿਤ ਵੇਲਾ ਸਾਹਮਣਾ ਅੰਮ੍ਰਿਤ ਵੇਲੇ ਦਾ ਨਿਤਨੇਮ ਔਰ ਜਦੋਂ ਕਦੇ ਭੀੜੀ ਪੈ ਗਈ ਤਾਂ ਮਹਾਰਾਜ ਨੇ ਕਿਹਾ ਖਾਲਸਾ ਜੀ ਸਰਸਾ ਨਦੀ ਦੇ ਵਿੱਚ ਸਾਰਾ ਕੁਝ ਭੇਟ ਕਰਤਾ ਸੋਨਾ ਚਾਂਦੀ ਜੋ ਵੀ ਕੀਮਤੀ ਸ਼ਾਸਤਰ ਸੀ ਪਰ ਹੁਕਮ ਕੀਤਾ ਢਾਲਾਂ ਤੇ ਕਿਰਪਾਨਾਂ ਆਪਦੇ ਕੋਲ ਲੈ ਕੇ ਚੱਲੋ। ਫਿਰ ਉਸ ਕੱਚੀ ਗੜੀ ਦੇ ਵਿੱਚ ਜਾ ਕੇ ਕਿੱਦਾਂ ਆਪਣਾ ਜੀਵਨ ਆਪਣੇ ਭਚੰਗੀ ਬਾਬਾ ਅਜੀਤ ਸਿੰਘ ਬਾਬਾ ਜੁਝਾਰ ਸਿੰਘ ਭਾਈ ਸੰਗਤ ਸਿੰਘ ਤਿੰਨ ਪਿਆਰੇ ਭਾਈ ਹਿੰਮਤ ਸਿੰਘ ਭਾਈ ਮੋਹਕਮ ਸਿੰਘ ਭਾਈ ਸਾਹਿਬ ਸਿੰਘ ਭਾਈ ਉਦੇ ਸਿੰਘ ਭਾਈ ਬਚਿੱਤਰ ਸਿੰਘ ਇਹਨਾਂ ਸਿੰਘਾਂ ਨੇ ਆਪਣੀਆਂ ਜਾਨਾਂ ਵਾਰੀਆਂ। ਪਰ ਉਸ ਤੋਂ ਬਾਅਦ ਜਿਨ੍ਹਾਂ ਸਿੱਖਾਂ ਕੋਲੇ ਗੁਰੂ ਸਾਹਿਬ ਨੇ ਫੇਰ ਇਹ ਕੀਤਾ ਭਾਈ ਅੰਮ੍ਰਿਤ ਵੇਲਾ ਹੋਊਗਾ ਨਿਤਨੇਮ ਹੋਊਗਾ ਸ਼ਾਸਤਰ ਹੋਣਗੇ। ਉਸ ਤੋਂ ਬਾਅਦ ਫਿਰ ਸਿੰਘਾਂ ਨੇ ਉਹ ਫੇਰੀਆਂ ਚੀਜ਼ਾਂ ਬਣਾ ਲਈਆਂ। ਉਹੀ ਸਰਹੰਦ ਦੀ ਇੱਟ ਨਾ ਇੱਟ ਬਾਬਾ ਬੰਦਾ ਸਿੰਘ ਨੇ ਆ ਕੇ ਟਕਾਈ ਆ ਆਪਣਾ ਰਾਜ ਭਾਗ ਕਾਇਮ ਕੀਤਾ। ਇਹ ਉਹਨਾਂ ਸ਼ਹੀਦੀਆਂ ਤੋਂ ਅੱਜ ਵੀ ਨਵੇਂ ਸਾਲ ਤੇ ਸਾਰੇ ਆਪਣੇ ਮਹਾਰਾਜ ਨੂੰ ਅਰਦਾਸ ਕਰੀਏ ਸਾਨੂੰ ਅੰਮ੍ਰਿਤ ਦੀ ਦਾਤ ਮਿਲੇ। 21 ਤਰੀਕ ਨੂੰ ਇੱਥੇ ਅੰਮ੍ਰਿਤ ਦਾ ਵਾਟਾ ਤਿਆਰ ਹੋਣਾ। ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣੀਏ ਕਲਗੀਧਰ ਦੇ ਪੁੱਤਰ ਧੀਆਂ ਬਣੀਏ ਨਿਤਨੇਮੀ ਬਣੀਏ ਅੰਮ੍ਰਿਤਧਾਰੀ ਹੋਈਏ। ਫਿਰ ਆਪਣੇ ਖਾਲਸੇ ਦਾ ਜਿਹੜਾ ਜੰਗ ਜਾਰੀ ਆ ਹਿੰਦੁਸਤਾਨ ਦੀ ਸਰਕਾਰ ਦੇ ਨਾਲ ਆਪਣਾ ਰਾਜ ਭਾਗ ਖਾਲਿਸਤਾਨ ਸੀ ਲੈਣਾ ਔਰ दिल्ली तक पर बहेगी आप गुरु की फौज शत्र चलेगी शीश पर बड़ी करेगी मौज। ये शहीदा ਸਿੰਘਾਂ ਦੇ ਬੋਲ ਬਾਲੇ ਨੇ ਇਹ ਬਾਬਾ ਬੰਦਾ ਸਿੰਘ ਬਹਾਦਰ ਤੋਂ ਲੈ ਕੇ ਅੱਜ ਤੱਕ ਉਸ ਧਰਤੀ ਤੇ ਭਾਈ ਹਰਜਿੰਦਰ ਸਿੰਘ ਜਿੰਦਾ ਭਾਈ ਸੁਖਦੇਵ ਸਿੰਘ ਸੁੱਖਾ ਭਾਈ ਕੇਰ ਸਿੰਘ ਭਾਈ ਬਿਆਨ ਸਿੰਘ ਭਾਈ ਸਤਬੰਦ ਸਿੰਘ ਉਹਨਾਂ ਨੇ ਦਿੱਲੀ ਦੇ ਤਖਤ ਤੇ ਬਹਿ ਕੇ ਆਪਣਾ ਮੂੰਹ ਕਾਲ ਤੱਕ ਵਰ ਗਿਆ। ਆਪਾਂ ਵੀ ਆਪਣੀ ਜ਼ਿੰਦਗੀ ਦਾ ਆਖਰੀ ਦਮ ਤੱਕ ਗੁਰੂ ਗ੍ਰੰਥ ਸਾਹਿਬ ਨੇ ਪੜ੍ਹਨ ਕਰੀਏ ਸਾਡਾ ਮੂੰਹ ਦਿੱਲੀ ਵੱਲ ਨਾ ਜਾਵੇ। ਛੇਵੇਂ ਪਾਤਸ਼ਾਹ ਮੀਰੀ ਪੀਰ ਦੇ ਬਾਲ ਤੇ ਜਿਹੜਾ ਕਾਲ ਸਾਡਾ ਕਾਲ ਤੱਕ ਬਣਾਇਆ ਉਹਦੇ ਵੱਲ ਆਪਣਾ ਜੀਵਨ ਜਾਈਏ। ਫਿਰ ਵੀ ਆਪਣਾ ਜੀਵਨ ਬਤੀਤ ਕਰਕੇ ਉਸ ਗੁਰੂ ਦੀ ਗੋਦ ਵਿੱਚ ਭਾਈ ਬੈਠਾਂਗੇ। ਭਾਗਾਂ ਵਾਲੇ ਵਾਜ ਤੁਸੀਂ ਪਹੁੰਚੇ ਹੋ ਗੁਰੂ ਦੀ ਹਜ਼ੂਰੀ ਵਿੱਚ ਬੈਠ ਕੇ ਆਪਾਂ ਨਵੇਂ ਸਾਲ ਨੇ ਉਹਨਾਂ ਸਿੰਘਾਂ ਦੇ ਜਿਹੜੇ ਬੰਦੀ ਸਿੰਘ ਬੈਠੇ ਨੇ 30 ਸਾਲਾਂ ਤੋਂ ਸਿੱਖ ਕੌਮ ਦਾ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ 50 ਕਿੱਲਿਆਂ ਦਾ ਮਾਲਕ ਚਾਦਰ ਵਿਛਾ ਕੇ ਸੌਂਦਾ ਹੈ। ਇੰਨੀ ਰੀੜ ਦੀ ਹੱਡੀ 'ਚ ਦਰਦ ਹੁੰਦਾ ਕੋਈ ਦੁਸ਼ਟ ਦਵਾਈ ਵੀ ਨਹੀਂ ਦਿੰਦੇ। ਜਿਹੜਾ ਸਵੇਰੇ ਚਾਹ ਦਾ ਕੱਪ ਮਿਲਦਾ ਉਹ ਰੀੜ ਦੀ ਹੱਡੀ ਤੇ ਲਾ ਕੇ ਰੱਖਦਾ ਜਦੋਂ ਠੰਡੀ ਹੁੰਦੀ ਆ ਉਦੋਂ ਚਾਹ ਪੀਂਦਾ। ਕਿਹਦੇ ਲਈ? ਪੰਥ ਲਈ ਗੁਰੂ ਗ੍ਰੰਥ ਲਈ ਉਹਨਾਂ ਲਈ ਵੀ ਆਪਾਂ ਅਰਦਾਸ ਕਰਨੀ ਆ। ਅੰਮ੍ਰਿਤ ਵੇਲੇ ਤੁਸੀਂ ਸਾਰੀਆਂ ਸੰਗਤਾਂ ਪਹੁੰਚੇ ਹੋ। ਬੋਲਦੇ ਸਮੇਂ ਸੇਵਾ ਨਿਭਾਉਂਦੇ ਸਮੇਂ ਅਨੇਕ ਪ੍ਰਕਾਰ ਦੀਆਂ
ਭੁੱਲਾਂ ਗਲਤੀਆਂ ਹੋ ਜਾਂਦੀਆਂ, ਗੁਰੂ ਗ੍ਰੰਥ ਸਾਹਿਬ ਅਤੇ ਸੰਗਤ ਬਖਸ਼ਣਯੋਗ ਆ। ਪਰ ਚੁੱਕ ਦੀ ਖਿਮਾ ਜੀ। ਆਓ ਆਪਾਂ ਕੀਰਤਨ ਸਾਧਨ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। तिस पै
प्रीतम प्यारा कोई आड़ मिलावे, मेरा प्रीतम प्यारा। जे सुख दे तो तुझे राती, दुख भी तुझे ते आई। जे सुख दे तो तुझे राती, दुख भी तुझे ते आई, दुख भी तुझे ते आई। जे भुख देहे तैत ही राजा, दुख विच सुख मनाई, दुख विच सुख मनाई। हाँ तिस पै आप बिचाई, हाँ तिस पै आप बिचाई। कोई आड़ मिलावे, मेरा प्रीतम प्यारा कोई आड़ मिलावे, मेरा प्रीतम प्यारा। हाँ तिस पै आप बिचाई, हाँ तिस पै आप बिचाई। कोई आड़ मिलावे, मेरा प्रीतम प्यारा कोई आड़ मिलावे, मेरा प्रीतम प्यारा। तन मन काट काट सब अर्पी, बिच अग्नि आप जलाई। तन मन काट काट सब अर्पी, बिच अग्नि आप जलाई, अग्नि आप जलाई। हाँ तिस पै आप बिचाई, हाँ तिस पै आप बिचाई। कोई आड़ मिलावे, मेरा प्रीतम प्यारा कोई आड़ मिलावे, मेरा प्रीतम प्यारा। हाँ तिस पै आप बिचाई, हाँ तिस पै आप बिचाई। कोई आड़ मिलावे, मेरा प्रीतम प्यारा कोई आड़ मिलावे, मेरा प्रीतम प्यारा। पखा फेरी पानी टोवा, जो देवे सो खाई, जो देवे सो खाई। पखा फेरी पानी टोवा, जो देवे सो खाई, जो देवे सो खाई। नानक गरीब टै पया दुआरे, हर मेल ले हो वड्याई, मेल ले हो वड्याई। नानक गरीब टै पया दुआरे, मेल ले हो वड्याई, मेल ले हो वड्याई। हाँ तिस पै आप बिचाई, हाँ तिस पै आप बिचाई। कोई आड़ मिलावे, मेरा प्रीतम प्यारा कोई आड़
प्रीतम प्यारा। हाँ तिस पै आप विचाई, हाँ तिस पै आप विचाई। कोई आड़ मिलावे मेरा प्रीतम प्यारा, 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 कोई आड़ मिलावे मेरा प्रीतम प्यारा। वाहिगुरु। गुर संत जनों प्यारा मैं मिलिया, गुर संत जनों प्यारा मैं मिलिया, गुर संत जनों प्यारा मैं मिलिया, गुर संत जनों प्यारा मैं मिलिया। मेरी तृष्णा बुझ गई आसे, मेरी तृष्णा बुझ गई आसे, मेरी तृष्णा बुझ गई आसे, मेरी तृष्णा बुझ गई आसे। गुर संत जनों प्यारा मैं मिलिया, गुर संत जनों प्यारा मैं मिलिया। हाँ मन तन देवा सतगुरे, हाँ मन तन देवा सतगुरे। मैं मिले प्रभु गुण दासे, मैं मिले प्रभु गुण दासे। मेरी तृष्णा बुझ गई आसे, मेरी तृष्णा बुझ गई आसे, मेरी तृष्णा बुझ गई आसे, मेरी तृष्णा बुझ गई आसे। गुर संत जनों प्यारा मैं मिलिया, गुर संत जनों प्यारा मैं मिलिया। तन तन गुरु वड पुरख है, तन तन गुरु वड पुरख है। मैं दसे हर साबासे, मैं दसे हर साबासे। मेरी तृष्णा बुझ गई आसे, मेरी तृष्णा बुझ गई आसे, मेरी तृष्णा बुझ गई आसे, मेरी तृष्णा बुझ गई आसे।
ਯੂਕੇ, ਸਵਿਟਜ਼ਰਲੈਂਡ, ਇਟਲੀ, ਆਸਟਰੀਆ, ਆਸਟ੍ਰੇਲੀਆ ਅਤੇ ਕੈਨੇਡਾ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਦਾ ਅਗਲਾ ਪੜਾਅ ਅਮਰੀਕਾ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਪਹਿਲੇ ਪੜਾਅ ਦੀਆਂ ਵੋਟਾਂ 28 ਜਨਵਰੀ ਦਿਨ ਐਤਵਾਰ ਨੂੰ ਸੈਨ ਫਰਾਂਸਿਸਕੋ ਦੇ ਏਰੀਆ ਵਿੱਚ ਪੈਣ ਜਾ ਰਹੀਆਂ ਹਨ। ਵੋਟਿੰਗ ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਹੋਰ ਜਾਣਕਾਰੀ ਲੈਣ ਲਈ ਸੰਪਰਕ ਕਰੋ 669 222 0946 ਜਾਂ 669 222 0306। ਕੀ ਤੁਸੀਂ ਰੋਜ਼ਾਨਾ ਸਰਵਿਸਿਜ਼ ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਗੁਰਵਣ ਤਿਣ ਹਰਿਆ ਕੀਤੇ ਨਾਨਕ ਕਿਆ ਮਨੁੱਖ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ ਦੇਹ ਨਾਮ ਸੰਤੋਖੀਆ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ ਦੇਹ ਨਾਮ ਸੰਤੋਖੀਆ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ ਉਤਰੈ ਮਨ ਕੀ ਭੁੱਖ। ਗੁਰੂ ਪਿਆਰੀ ਸਾਧ ਸੰਗਤ, ਪਿਆਰ ਸਹਿਤ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਛ ਮਿੰਟ ਸੰਨ 2024 ਚੜ੍ਹਨ ਦੇ ਵਿੱਚ ਬਾਕੀ ਰਹਿ ਗਏ ਹਨ। ਬੜੀ ਬੇਸਬਰੀ ਦੇ ਨਾਲ ਆਪਾਂ ਨਵੇਂ ਸਾਲ ਦੀ ਆਮਦ ਉਸ ਦੀ ਉਡੀਕ ਕਰ ਰਹੇ ਹਾਂ। ਗੁਰਬਾਣੀ ਕੀਰਤਨ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਸ੍ਰੀ ਅੰਮ੍ਰਿਤਸਰ ਸਾਹਿਬ ਵਾਲੇ ਸੰਗਤਾਂ ਨੂੰ ਸਰਵਣ ਕਰਾ ਰਹੇ ਆ। ਸੰਨ 2023 ਨੂੰ ਅਲਵਿਦਾ ਕਹਿੰਦਿਆਂ ਹੋਇਆਂ ਬੀਤੇ ਸਮੇਂ ਦਾ ਸ਼ੁਕਰਾਨਾ ਅਤੇ ਸੰਨ 2024 ਦੀ ਆਮਦ ਤੇ ਆਉਣ ਵਾਲਾ ਸਮਾਂ ਸਭ ਵਾਸਤੇ ਖੁਸ਼ੀਆਂ ਖੇੜਿਆਂ ਭਰਿਆ ਚੜ੍ਹਦੀਆਂ ਕਲਾ ਵਾਲਾ ਸਤਿਗੁਰੂ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਨ। ਉਸ ਦੀ ਆਮਦ ਦੇ ਉੱਤੇ ਸਾਰੀਆਂ ਸੰਗਤਾਂ ਜੁੜ ਬੈਠੇ ਹੋ। ਜਿੱਥੇ ਇਸ ਸਾਲ ਵਾਸਤੇ ਆਪਾਂ ਸਾਰੇ ਜੁੜ ਬੈਠੇ ਹਾਂ, ਆਉਣ ਵਾਲੀ 14 ਮਾਰਚ ਨੂੰ ਵੀ ਨਾਨਕਸ਼ਾਹੀ ਸੰਮਤ ਜਿਹੜੀ ਹੈ ਉਸ ਦੀ ਆਮਦ ਦੇ ਉੱਤੇ ਵੀ ਸੰਗਤਾਂ ਨੇ ਇਸੇ ਤਰ੍ਹਾਂ ਚੜ੍ਹਦੀਆਂ ਕਲਾ ਨਾਲ ਜ਼ਰੂਰ ਹਾਜ਼ਰੀਆਂ ਭਰਨੀਆਂ। ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੇ। ਹਰ ਦਿਨ ਸਿੱਖ ਦਾ ਜਿਹੜਾ ਹੈ ਉਹ ਨਵੇਂ ਸਾਲ ਦੀ ਤਰ੍ਹਾਂ ਆਪਣੇ ਆਪੇ ਦੀ ਖੋਜ ਕਰਨ ਵਾਸਤੇ ਹੈ। ਸੋ ਗੁਰੂ ਬਖਸ਼ਿਸ਼ ਕਰੇ, ਪਿਛਲੇ ਔਗਣ ਬਖਸ਼ ਲਏ, ਪ੍ਰਭ ਅੱਗੇ ਮਾਰਗ ਪਾਵੇ। ਆਉਣ ਵਾਲੇ ਦਿਨਾਂ ਦੇ ਵਿੱਚ ਹੋਰ ਗੁਰਸਿੱਖੀ ਵਾਲੇ ਪਾਸੇ, ਸ਼ਬਦ ਵਾਲੇ ਪਾਸੇ, ਗੁਰੂ ਗ੍ਰੰਥ ਸ਼ਬਦ ਨਾਲ ਜੁੜਨ ਦੀ ਸਤਿਗੁਰੂ ਸੱਚੇ ਪਾਤਸ਼ਾਹ ਸਾਨੂੰ ਸਮਰੱਥਾ ਦੇਣ। ਅਸੀਂ ਬਾਣੀ ਦੇ ਧਾਰਨੀ ਹੋਈਏ। ਸਾਹਿਬ ਦੀਆਂ ਰਹਿਮਤਾਂ ਬਖਸ਼ਿਸ਼ਾਂ ਨਾਲ ਆਪਾਂ ਝੋਲੀਆਂ ਭਰੀਏ। ਆਰਤੀ ਸ਼ਬਦਾਂ ਦਾ ਕੀਰਤਨ ਭਾਈ ਸਾਹਿਬ ਦੇ ਜਥੇ ਨੇ ਸ਼ੁਰੂ ਕਰਨਾ ਹੈ। ਜਦੋਂ ਫੂਲਨ ਕੀ ਬਰਖਾ ਬਰਖਾਵੇ ਦੀਆਂ ਪੰਕਤੀਆਂ ਆਉਂਦੀਆਂ ਹਨ
ਉਸ ਵੇਲੇ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉੱਪਰ ਫੁੱਲਾਂ ਦੀਆਂ ਵਰਖਾ ਕਰਕੇ ਸਤਿਗੁਰ ਦੀਆਂ ਰਹਿਮਤਾਂ ਬਖਸ਼ਿਸ਼ਾਂ ਪ੍ਰਾਪਤ ਕਰਾਂਗੇ। ਜਿਹੜੀਆਂ ਸੰਗਤਾਂ ਲੰਗਰ ਦੇ ਵਿੱਚ ਜਾਂ ਹੋਰ ਇੱਧਰ ਉੱਧਰ ਵਿਚਰ ਰਹੀਆਂ, ਉਹਨਾਂ ਸਾਰਿਆਂ ਨੂੰ ਬੇਨਤੀ ਹੈ ਕਿ ਉਹ ਦਰਬਾਰ ਹਾਲ ਦੇ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨ। 7-8 ਮਿੰਟ ਤੱਕ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉੱਪਰ ਫੁੱਲਾਂ ਦੀ ਵਰਖਾ ਹੋਏਗੀ। ਆਰਤੀ ਸ਼ਬਦਾਂ ਦੇ ਅਖੀਰ ਵਿੱਚ ਜਾ ਕੇ ਜਕਾਰਿਆਂ ਦੀ ਗੂੰਜ ਵਿੱਚ ਆਪਾਂ ਚੜ੍ਹਦੀ ਕਲਾ ਨਾਲ ਸੰਨ 2024 ਨੂੰ ਜੀ ਆਇਆਂ ਆਖਾਂਗੇ। ਆਓ ਆਰਤੀ ਸ਼ਬਦਾਂ ਦਾ ਕੀਰਤਨ ਭਾਈ ਸਾਹਿਬ ਭਾਈ ਜਗਜੀਤ ਸਿੰਘ ਜੀ ਤਿੰਨਾਂ ਪਾਸੋਂ ਸਰਵਣ ਕਰਦੇ ਹਾਂ। ਔਰ ਅੰਮ੍ਰਿਤ ਵੇਲੇ 3:45 ਵਜੇ ਫਿਰ, ਕਿਉਂਕਿ ਜਿਹੜਾ ਹੁਣ ਕੁਝ ਮਿੰਟਾਂ ਤੱਕ ਨਵਾਂ ਸਾਲ ਚੜ੍ਹ ਰਿਹਾ ਹੈ 1 ਜਨਵਰੀ, ਸਿੰਘ ਸਾਹਿਬ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਗੁਰਦੇਵ ਸਿੰਘ ਜੀ ਕਾਉਂਕੇ ਉਹਨਾਂ ਦਾ ਸ਼ਹੀਦੀ ਦਿਹਾੜਾ ਹੈ। ਅੰਮ੍ਰਿਤ ਵੇਲੇ 3:45 ਵਜੇ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਉੱਪਰ ਫੁੱਲਾਂ ਦੀਆਂ ਵਰਖਾ ਹੋਣਗੀਆਂ। ਆਰਤੀ ਸ਼ਬਦਾਂ ਦੇ ਕੀਰਤਨ ਨਾਲ ਜੁੜਦੇ ਹਾਂ। ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਨੇੜੇ ਸਾਰੀਆਂ ਸੰਗਤਾਂ ਨੇ ਉੱਠਣ, ਕਿਉਂਕਿ ਸੰਗਤ ਅਜੇ ਵੀ ਆ ਰਹੀ ਹੈ। ਹਾਲ ਦੇ ਵਿੱਚ ਬੈਠਣ ਵਾਸਤੇ ਥਾਂ ਨਜ਼ਰ ਨਹੀਂ ਆ ਰਹੀ, ਫਿਰ ਵੀ ਥੋੜਾ ਨੇੜੇ ਹੋਣ ਦੀ ਕੋਸ਼ਿਸ਼ ਕਰੋ। ਸ਼ਬਦ ਆਰਤੀ ਕੀਰਤਨ ਨਾਲ ਜੁੜਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ। ਹਾਲੇ ਬੈਠੇ ਰਹਿਣਾ, ਜਦੋਂ ਇੱਥੋਂ ਤਾਬਿਆਂ ਦੇ ਵਿੱਚੋਂ ਖੜੇ ਹੋਣਾ ਹੈ ਮੈਂ ਫੁੱਲਾਂ ਵਾਲੀ ਟੋਕਰੀ ਲੈ ਕੇ, ਉਦੋਂ ਸਾਰੀ ਸੰਗਤ ਜਿਹੜੀ ਆ ਉਹਨਾਂ ਨੇ ਖੜੇ ਹੋਣਾ। ਉਹ ਤੁਹਾਨੂੰ ਇਸ਼ਾਰਾ ਹੈ ਕਿ ਆਪਾਂ ਹੁਣ ਫੁੱਲਾਂ ਦੀ ਵਰਖਾ ਕਰਾਂਗੇ। ਆਓ ਆਰਤੀ ਸ਼ਬਦਾਂ ਦਾ ਕੀਰਤਨ ਸਰਵਣ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧਨਾਸਰੀ ਮਹਲਾ ਪਹਿਲਾ ਆਰਤੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਗਗਨ ਮੈਂ ਥਾਲ ਰਵ ਚੰਦ ਦੀਪਕ ਬਨੇ ਤਾਰਿਕਾ ਮੰਡਲ ਜਨਕ ਮੋਤੀ। ਧੂਪ ਮਲਿਆਣ ਲੋ ਪਵਨ ਚਵਰੋਗ ਸਗਲ ਬਨ ਰਾਏ ਫੁਲੰਤ ਜੋਤੀ। ਐਸੀ ਆਰਤੀ ਹੋਏ ਪਾਵ ਖੰਡਣਾ ਤੇਰੀ ਆਰਤੀ। ਅਨਹਤ ਸ਼ਬਦ ਵਜੰਤ ਪੇਰੀ ਸਹਿਸ ਤਵ ਨਾਨਕ ਸਾਰੰਗ ਕੋ ਜਾਤੇ ਤੇਰੇ ਨਾਮ ਵਾਸਾ। ਆਰਤੀ ਮਜਨ ਮੁਰਾਰੇ ਹਰ ਕੇ ਨਾਮ ਬਿਨ ਝੂਠੇ ਸਗਲ ਪਸਾਰੇ। ਨਾਮ ਤੇਰੋ ਆਸਨੋ ਨਾਮ ਤੇਰੋ ਉਰਸਾ। ਨਾਮ ਤੇਰਾ ਕੇਸਰੋ ਲੈ ਛਿਟਕਾਰੇ। ਨਾਮ ਤੇਰਾ ਅੰਬਲਾ ਨਾਮ ਤੇਰੋ ਚੰਦਨੋ। ਬਸ ਜਪੇ ਨਾਮ ਲੈ ਤੁਹੇ ਗੋਚਰ। ਨਾਮ ਤੇਰਾ ਦੀਵਾ ਨਾਮ ਤੇਰੋ ਬਾਤੀ। ਨਾਮ ਤੇਰੋ ਤੇਲ ਮਾਹੇ ਪਸਾਰੇ। ਨਾਮ ਤੇਰੇ ਕੀ ਜੋਤ ਲਗਾਈ। ਕਰੋ ਦਿਆਰੋ ਪਵਨ ਸਦਲਾਰੇ। ਨਾਮ ਤੇਰੋ ਤਾਗਾ ਨਾਮ ਗੁਰਮਾਲਾ। ਪਾਰ 18 ਸਗਲ ਜੁਠਾਰੇ। ਸੱਠੇ ਚਾਰੇ ਖਾਣੀ ਇਹ ਵਰਤਣ ਸਗਲ ਸੰਸਾਰੇ। ਰਵਿਦਾਸ ਅਜ ਆਰਤੀ ਵਾਰ ਜਾਓ ਕਮਲਾ। ਤੋਹਿ ਨਿਰੰਜਨ ਕਮਲਾਪਤੀ। ਰਾਮ ਭਗਤ ਰਾਮਾਨੰਦ ਜਾਣੈ। ਪੂਰਨ ਪਰਮਾਨੰਦ ਬਖਾਨੈ। ਮਦਨ ਮੂਰਤ ਪੈਤਾਰ ਗੋਬਿੰਦੇ। ਸਹਿ ਬਣੇ ਪਦ ਪਰਮਾਨੰਦੇ। ਸਤਿਆ ਤੇਰੀ ਦੇਵ ਦੇਵਾ ਕਰ। ਅਦਪਦ ਆਦ ਸਮਾਈ। ਸਿਰ ਸਮਾਦ ਅੰਤ ਨਹੀਂ ਪਾਇਆ। ਲਗ ਰਹੇ
तेल नाम की आबादी दीपक देव दियारा राय जगदीश जगाया तुझे पूजन हारा पंचे शब्द अनाहत बाजे संगे सारंग पानी कबीर दास तेरी आरती कीनी निरंकार निर्वाणी गोपाल तेरा आरता गोपाल तेरा आरता चूदन तुम्हारी भगत करने जिनके काश सवारता काल सीता मांगो कियो हमरा खुशी करे नत जियो कन्या जातन निकार नाज मंगो सतसी तो बैस मंगो लावेरी काजन तुरी चलेरी वाटू करकी की हन जंगी जन कंडा ले वह मंगी गोपाल तेरा आरता गोपाल तेरा आरता जत प्रसन्न पाए है वहाँ गुण देवन के तप में सुख पावे जग करे वेद रहे बहु तप हरे बिल धन आए जलर ताल में गंगे उपंजरा बाबलिए सुर साज जावे किन्नर कर रख कर कर चचिया पछर दित गावे संकन की गुण खंडन की कर भोलन की वर खबर खावे की वर खबर खावे की वर खबर खावे आरती कोट कर सुर सुंदर एक पुरंदर केवल जावे दर्शन देख पर दर्शन हाल में उनका अक्षत लावे भोग सस करना मेरी अवैधि सुन ली जाए और न मांगत हो तुम तिकन चाहत हो चित्तवती जय संत सहाय सदा जग माई कृपा कर श्याम ये है वर दी जय है वर दी जय वर दी जय पाए गए जब ते तुम्हारे तब ते कुमार तले ने आन्यो राम रहीम पुराण कुरान अनेक कह मत एक न मान्यो सिमरत शास्त्र वेद सब वो भेद कह हम एक न जान्यो सीरियस पान कृपा तुम्हारी कर मैं न कहो सब तोरे बतायो सगल तो हार को छाड़ के गयो पाए रहेगी राजस गोविंद दास तुहार ऐसे चढ़ प्रताप ते बड़ बड़े प्रताप तीन लोक जय जय करे रण नाम सत जाप चतर चकर वर्ती चतर चकर भुगते सर्वदा सर्व जुगते कालन परनासी निहारन स्वरूपे सदा भंगम में भूते बोले सो विहार
ਸਾਡੀ ਦੀ ਸਮੁੱਚੀ ਸਾਧ ਸੰਗਤ ਨੂੰ ਲੱਖ ਲੱਖ ਮੁਬਾਰਕਾਂ ਦਿੰਦਾ ਤੇ ਨਾਲ ਹੀ ਗੁਰੂ ਮਹਾਰਾਜ ਦੇ ਗਾੜੀ ਅਰਦਾਸ ਬੇਨਤੀ ਕਰਦਾ ਕਿ ਆਉਣ ਵਾਲਾ ਸਮਾਂ ਸਾਰੇ ਨਗਰ ਅੰਦਰ ਸਾਰੇ ਜਿੰਨੇ ਵੀ ਆਪਣੀ ਜਿਹੜੀ ਸੰਗਤ ਆ ਆਪਣਾ ਪੰਥ ਆ ਉਹਨਾਂ ਦੇ ਘਰਾਂ ਸੁਖ ਸ਼ਾਂਤੀ ਦੇ ਬੱਚਿਆਂ ਦੇ ਮਿਹਰ ਭਰੇ ਹੱਥ ਰੱਖੇ ਸਾਰਿਆਂ ਦੇ ਕਾਰੋਬਾਰ ਗੁਰੂ ਮਹਾਰਾਜ ਆਪ ਜਾਣੀਏ ਕਾਰੋਬਾਰ ਬਖਸ਼ਣ ਦੇ ਸਾਰਿਆਂ ਦੇ ਮਿਹਰ ਭਰੇ ਹੱਥ ਰੱਖਣ ਇਹਨੀਆਂ ਸਾਡੀਆਂ ਅਰਦਾਸਾਂ ਗੁਰੂ ਮਹਾਰਾਜ ਅੱਗੇ ਨੇ ਗੁਰੂ ਮਹਾਰਾਜ ਚੜ੍ਹਦੀ ਕਲਾ ਰੱਖਣ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਧਾਈਆਂ 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 ਸੁਣਾਵੇ ਹਰ ਨਾਮ ਕੀ ਹੋ ਲੱਗੇ ਗੁਰ ਸਿੱਖਾ ਮਨ ਮਿੱਠਾ ਹਰ ਦਰ ਗਏ ਗੁਰ ਸਿੱਖ ਪੈਨਾਈਏ ਜਿਨਾ ਮੇਰਾ ਸਤ ਗੁਰ ਤੁਠਾ ਵਧਾਈਆਂ 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 ਗੁਰ ਸਿੱਖਾ ਮਨ ਨਾਨਕ ਹਰ ਹਰ ਹੋਇਆ ਹਰ ਹਰ ਮਨ ਮੁਠਾ ਹਰ ਮਨ ਮੁਠਾ ਵਧਾਈਆਂ 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 ਗੁਰ ਸਿੱਖਾ ਮਨ ਵਧਾਈਆਂ ਸਤਿਗੁਰ ਡਿਠਾ ਸੰਗਤ ਜੀ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਪਿਆਰ ਸਹਿਤ ਗੁਰੂ ਚਰਨਾਂ ਦੇ ਵਿੱਚ ਸਾਰੀ ਸੰਗਤ ਨੂੰ ਬੇਨਤੀ ਹੈ ਪਿਆਰ ਦੇ ਨਾਲ ਬੈਠਣ ਦੀ ਕਿਰਪਾਲਤਾ ਕਰੋ। ਸੋ ਬੜੀ ਗੁਰੂ ਨੇ ਰਹਿਮਤ ਕੀਤੀ ਹੈ। ਆਪ ਜੀ ਨੇ ਬਹੁਤ ਵੱਡੀ ਗਿਣਤੀ ਦੇ ਵਿੱਚ ਹਾਜ਼ਰੀਆਂ ਭਰ ਕੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀਆਂ ਖੁਸ਼ੀਆਂ ਲਈਆਂ। ਪਿਛਲਾ ਜੋ ਸਮਾਂ ਗੁਰੂ ਸਾਹਿਬ ਦੇ ਭਾਣੇ ਦੇ ਅੰਦਰ ਸੁਖ ਆਨੰਦ ਨਾਲ ਬਤੀਤ ਹੋਇਆ। ਸਤਿਗੁਰੂ ਜੀ ਦਾ ਕੋਟਾਨ ਕੋਟ ਧੰਨਵਾਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸੋ ਸਰਬੱਤ ਸੰਗਤਾਂ ਨੂੰ ਜਥੇ ਵੱਲੋਂ ਲੱਖ ਲੱਖ ਵਧਾਈਆਂ। ਨਵੇਂ ਸਾਲ ਦੀਆਂ ਸਤਿਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਰਹਿਮਤ ਕਰਨ। ਸਰਬੱਤ ਸੰਗਤਾਂ ਨੂੰ ਦਰੋਂ ਕਰੋ ਸਿੱਖੀ ਸਿਦਕ ਭਰੋਸਾ ਨਾਮ ਦੀ ਦਾਤ ਬਖਸ਼ਣ। ਸ਼ੁਭ ਭਾਵਨਾਵਾਂ ਸਤਿਗੁਰੂ ਜੀ ਪੂਰੀਆਂ ਕਰਨ। ਤਰੱਕੀਆਂ ਕਾਮਯਾਬੀਆਂ ਬਖਸ਼ਿਸ਼ ਕਰਨ। ਦੇਸ਼ਾਂ ਵਿਦੇਸ਼ਾਂ 'ਚ ਮਹਾਰਾਜ ਜੀ ਖਾਲਸੇ ਪੰਥ ਦੀ ਚੜ੍ਹਦੀ ਕਲਾ ਕਰਨ। ਆਓ ਸਾਧ ਸੰਗਤ ਜੀ ਹੁਣ ਆਪ ਜੀ ਨੂੰ ਬੇਨਤੀ ਹੈ ਤਾਂ ਉਹ ਹਾਜ਼ਰੀ ਲਵਾਈਏ। ਆਨੰਦ ਸਾਹਿਬ ਦੇ ਪਾਠ ਹੋਣਗੇ ਕੀਰਤਨ ਰੂਪ ਦੇ ਵਿੱਚ। ਆਓ ਸਾਰਿਆਂ ਨੇ ਹਾਜ਼ਰੀ ਲਵਾਉਣੀ ਹੈ। ਸੋ ਪਿਆਰ ਸਹਿਤ ਆਪ ਜੀ ਆਪਣੀ ਆਵਾਜ਼ ਜਿਹੜੀ ਹੈ ਉਸ ਨੂੰ ਬੰਦ ਕਰੀਏ ਤੇ ਮਹਾਰਾਜ ਜੀ ਦੀ ਬਾਣੀ ਦੇ ਨਾਲ ਕੀਰਤਨ ਦੇ ਨਾਲ ਆਨੰਦ ਸਾਹਿਬ ਦੇ ਨਾਲ ਸਾਰੀਆਂ ਸੰਗਤਾਂ ਨੇ ਨਾਲ ਨਾਲ ਹਾਜ਼ਰੀਆਂ ਭਰ ਕੇ ਗੁਰੂ ਦੀਆਂ ਖੁਸ਼ੀਆਂ ਲੈਣੀਆਂ ਹਨ। ਆਓ ਸਾਧ ਸੰਗਤ ਜੀ ਆਨੰਦ ਸਾਹਿਬ ਦੀ ਬਾਣੀ ਨਾਲ ਜੁੜੀਏ ਜੀ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਸਤਿਗੁਰ ਤਾਂ ਪਾਇਆ ਸਹਿਜ ਸਿੱਧੀ ਮਨਵਤੀਆਂ ਵਧਾਈਆਂ। ਰਾਗ ਰਤਨ ਪਰਵਾਰ ਪਰਿਆ ਸ਼ਬਦ ਗਾਵੜਿਆਈਆਂ। ਸ਼ਬਦੋ ਤਾਂ ਗਾਵ ਹਰੀ ਕੇਰਾ ਮਨ ਜਨੀ ਵਸਾਇਆ। ਕਹੈ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਹਰ ਨਾਮ ਰੋ ਤੂੰ ਮਨ ਮੇਰੇ ਦੁਖ ਸਭ ਵਿਸਾਰਣਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰ। ਸਭਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰ। ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਦੇ ਰਹਿ ਕਰਤਾ ਤੇਰਾ ਸਭ ਕਿਛ ਹੈ। ਜਿਸ ਦੇਹ ਸੋ ਪਾਵੇ ਸਦਾ ਸਲਾਹ ਤੇਰੀ ਨਾਮ ਮਨ
ਵਸਾਵੇ ਨਾਮ ਦਿਨ ਕੈ ਮਾਨਸਿਆ ਵਾਜੇ ਸ਼ਬਦ ਕਨੇਰੇ ਕਹੈ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਜਨਾ ਮੇ ਆਧਾਰ ਮੇਰਾ ਦਿਨ ਭੁੱਖਾ ਸਭ ਗਵਾਈਆਂ ਸ਼ਾਂਤ ਸੁਖ ਮਨ ਆਇ ਵਸਿਆ ਦਿਨ ਈਸ਼ਾ ਸਭ ਗਵਾਈਆਂ ਸਦਾ ਗੁਰਬਾਣ ਕੀਤਾ ਗੁਰ ਵਿਟੋ ਜਿਸ ਦੀਆਂ ਵਡਿਆਈਆਂ ਕਹਿ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਵਿੱਚ ਘਰ ਸੁਭਾਗੇ ਸ਼ਬਦ ਵਾਜੇ ਕਲਾ ਜਿਤ ਕਰ ਧਾਰਿਆ ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ ਗੁਰ ਗਰਭ ਪਾਇਆ ਤੁਧ ਜਿਨ ਕੋ ਸੇ ਨਾਮ ਹਰਿ ਕੇ ਲਾਗੇ ਕਹਿ ਨਾਨਕ ਤੈਸ ਕੋ ਅੰਮ੍ਰਿਤ ਕਰ ਅਨਹਦ ਵਾਜੇ ਆਨੰਦ ਸੁਣੋ ਵਡ ਭਾਗੀ ਹੋ ਸਗਲ ਮਨੋਰਥ ਪੂਰੇ ਪਾਇਆ ਉਤਰੇ ਸਗਲ ਵਸੂਰੇ ਦੁਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ ਕਰਤੇ ਜਾਣੀ ਸੁਣਦੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨੰਦ ਇਸ ਨੂੰ ਪਵਨ ਗੁਰੂ ਪਾਣੀ ਪਿਤਾ ਮਾਤਾ ਤਰਤ ਮਹਤ ਦਿਵਸ ਰਾਤ ਦੋਏ ਦਾਈ ਦਾਇਆ ਖੇਲ ਸਗਲ ਜਗਤ ਚੰਗਿਆਈਆਂ ਬੁਰਿਆਈਆਂ ਵਾਜੇ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਠਾਕੁਰ ਤੁਮ ਕਰ ਅਰਦਾਸ ਜੀਉ ਪਿੰਡ ਸਭ ਤੇਰੇ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੇ ਕਿਰਪਾ ਮੈਂ ਸੁਖ ਕਨੇਰ ਕੋਈ ਨ ਜਾਣੇ ਤੁਮਰਾ ਅੰਤ ਉਚਤੇ ऊंचा भगवन सगल समगरी तुमरा सूत्र तारी तुम ते होए सो तुमरे गात मित तुम ही जाने नानक दास सदा कुर्बानी। बोलो जी वाहिगुरु एक ओंकार श्री वाहिगुरु जी की फतेह। श्री भगवती जी सहाय वार श्री भगवती जी की पातशाही 10वीं। प्रथम भगवती सिमर कै गुरु नानक लई ते आए फिर अंगद गुर ते अमरदास रामदास हुई सहाय अर्जन हर गोबिंद नाम सिमरो श्री हर राय। श्री हर कृष्ण ते आईया जिस जिठा सब दुख जाए तेग बहादुर सिमरिया घर नौ निध आवे ताए सब थाई हुए सहाय 10वें पातशाह श्री गुरु गोबिंद सिंह साहिब जी सब थाई हुए सहाय। 10 पातशाहियां दी जोत श्री गुरु ग्रंथ साहिब जी दे पाठ दीदार दा ध्यान धर के खालसा जी साहिब बोलो जी। पंजा प्यारियां 4 साहिबजादियां 40 मुक्तियां 8 जपियां तपियां जिन्ना नाम जपिया वंड छकिया देख चलाई ते गवाही देख के अंडिठ कीता तिना प्यारियां सचियारियां दी कमाई दा ध्यान धर के खालसा जी बोलो जी। जिन्ना ਸਿੰਘਾਂ ਸਿੰਘਣੀਆਂ ने धर्म हेत सीस दिते बंद बंद कटाए खोपरियां लुआइयां चरखड़ियां ते चढ़े आरियां नाल चराए गए गुरुद्वारियां दी सेवा लई कुर्बानियां कीतियां धर्म नहीं हारिया सिखी केसां सुआसां नाल निभाई तिना दी कमाई दा ध्यान धर के खालसा जी बोलो जी। पंजा तख्तां सरबत गुरुद्वारियां दा ध्यान धर के बोलो जी। प्रथम सरबत खालसा जी की अरदास है जी। सरबत खालसा जी को वाहिगुरु वाहिगुरु
सदका सर्व सुख होवै। जहाँ जहाँ खालसा जी साहिब तहाँ तहाँ रछिया रियायत। देग तेग फतेह बिरद के पैज पंथ के जीत श्री साहिब जी सहाय। खालसा जी के बोल वाले खालसा जी साहिब बोलो जी। सिखा नू सिखे दान केस दान रहत दान बबेक दान विसादान भरोसा दान दाना सिरदान नाम दान। श्री अमृतसर साहिब जी दे दर्शन इशनान चौकियां झंडे बुंगे जुगो जुग अटल धर्म का जयकार खालसा जी साहिब बोलो जी। सिखां दा मन नीवा मत उची मत पत दा राखा आप वाहिगुरु। हे अकाल पुरख अपने पंथ दे सदा सहाई दा तार जीओ। सिरे ननकाना साहिब ते होर गुरुद्वारे गुरधामां दे जिन्हां तो पंथ नूं विछोड़िया गया है जी खुले दर्शन दीदार ते सेवा संभाल दा दान प्यारे खालसा जी नूं बख्शो। हे निमाणियां दे मान नताणियां दे ताण ने ओटियां दे ओठ ने आसरियां दे आसरे। सचे पिता वाहिगुरु जी धन 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 सतगुरु श्री गुरु ग्रंथ साहिब सचे पातशाह। आप जी दे पावन पवित्र चरना कमला विखे अरदास बेनती है सतगुरु। आप जी ने मेरा बख्शिशां कीतियां हन लाख खुशियां पातशाहियां। जे सतगुर नदर करे निमख एक हर नाम दे मेरा मन तन शीतल होए। अते माह दिवस मूर्त भले जिसको नदर करे नानक मंगा दर्श दान कृपा करो हरे। ट्राई स्टेट दे केंद्रीय स्थान गुरुद्वारा साहिब सिख कल्चर सोसाइटी रिचमंड हिल न्यूयॉर्क विखे आप जी दी मेहर कृपा बख्शिश दा सदका सतगुरु सच्चे पातशाह गुरुद्वारा साहिब दे समुचे प्रबंधकी सेवादार समुचियां संगतां सतगुरु सच्चे पातशाह पंथक जथेबंदियां सेवा सोसाइटियां संगती रूप दे विच आप जी दा ओट आसरा लैंदियां होया सन 2023 नूं अलविदा कहंदियां होया बीते समय का शुकराना करदिया होया सन 2024 की आमद दे उत्ते सतगुरु सच्चे पातशाह आउण वाले समय विच चढ़दी कला वास्ते सारी मनुखता सरबत दे भले सिख कौम की चढ़दी कला खालसा पंथ की चढ़दी कला समुचियां संगतां देश प्रदेश विच सब दे अंग संग सहाई होने लई अरदासां बेनतियां करन वास्ते सतगुरु सच्चे पातशाह बीते कल तो 31 दसंबर 2023 शाम तो सतगुरु सच्चे पातशाह सोदर दे समय तो आप जी दी पावन पवित्र हजूरी विखे दीवान सजाए गए। सजे हुए दीवाना अंदर गुरबाणी कीर्तन गुरमत गुर शब्द विचारा पंथक विचारा सतगुरु सच्चे पातशाह आरती शब्दां दा कीर्तन करदियां होया आप जी उपर संगतां ने फुल्लां दियां वर्खा कीतियां हन। सन 2024 विच सतगुरु सच्चे पातशाह दीवाना दी समाप्ति हुई है। सतगुरु सच्चे पातशाह गुरबाणी पढ़दियां कथा कीर्तन वख्यान करदियां हजूरी विखे सेवावां निभाउंदियां होइयां बेअंत भुल्लां चुकां दी खिमा बख्शणी अगे तो सुमत बख्श के सेवा लैके नवाजना गुरबाणी दा भाव संगतां दे हिरदियां च वसाउणा संगत नूं दरों घरों नामदान सिੱਖੀ सिदक भरोसा बख्शना तिल फुल भेटावां प्रवान करनियां बीते समय दा कोटन कोट शुकर शुक्र शुकराना है पातशाह आप जी ने चढ़दियां कला बख्शियां जिंदगी जीवन खान पीन पहनन देश प्रदेश विच चढ़दियां कला बख्शिश करके नवाजिया है। सन 2024 सतगुरु सच्चे पातशाह जी आप जी दी कृपा सदका अज शुरू होया है। सरबत दे भले वास्ते सब दी चढ़दी कला वास्ते अरदास बेनती है। सिख कौम में एकता इतफाक खालसा पंथ नूं चढ़दियां कला बाणी बाणी नाल प्यार सरबत संगतां दे देश प्रदेश अंग संग सहाई होना सब दे कारज रास करने घर परिवारां विच सुख शांति खुशियां खेड़े सतगुरु सच्चे पातशाह बख्शिश करके सब दियां झोलियां भरनियां तन मन धन द्वारा सब दियां भरियां हाजरियां गुरु के लंगरां विच थां पर थां बीते कल तो निभाईयां गईयां सेवावां सब दियां लेखे लाउणियां दर घर दे प्रीतवान परिवारां वल्लों सतगुरु सच्चे पातशाह जी अरदासां बेनतियां हन। दर घर दे प्रीतवान सरदार गुरदेव सिंह कंग बेबी रुपिंदर कौर कंग समुचे कंग परिवार दी चढ़दी कला वास्ते अरदास बेनती है। सेवकां नूं चढ़दियां कला दर घर दा प्यार
ਇਸੇ ਤਰ੍ਹਾਂ ਗੁਰੂ ਚਰਨਾਂ ਦਾ ਨੇਮ ਪ੍ਰੇਮ ਸਾਧ ਸੰਗਤ ਦੀ ਸੇਵਾ ਸੰਗਤੀ ਸੇਵਾਵਾਂ ਪੰਥ ਦੀਆਂ ਸੇਵਾਵਾਂ ਚੜ੍ਹਦੀ ਕਲਾ ਨਾਲ ਨਿਭਾਉਣ ਦੀ ਸਮਰੱਥਾ ਬਖਸ਼ਣੀ। ਸਰਦਾਰ ਹਰਬੰਸ ਸਿੰਘ ਢਿੱਲੋਂ, ਬੀਬੀ ਮਨਜੀਤ ਕੌਰ ਢਿੱਲੋਂ ਸਮੂਹ ਪਰਿਵਾਰ ਵੱਲੋਂ ਬੇਟੇ ਗੁਰਪ੍ਰੀਤ ਸਿੰਘ ਢਿੱਲੋਂ ਦੇ ਜਨਮ ਦਿਨ ਤੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੈ ਸੇਵਕਾਂ ਦੀਆਂ ਹਾਜ਼ਰੀਆਂ ਭੇਟਾਵਾਂ ਪ੍ਰਵਾਨ ਕਰਨੀਆਂ, ਚੜ੍ਹਦੀਆਂ ਕਲਾ ਬਖਸ਼ਣੀਆਂ। ਬੇਟਾ ਗੁਰਪ੍ਰੀਤ ਸਿੰਘ ਢਿੱਲੋਂ ਨੂੰ ਚੜ੍ਹਦੀ ਕਲਾ ਜੀਵਨ 'ਚ ਤਰੱਕੀਆਂ ਕਾਮਯਾਬੀਆਂ ਬਖਸ਼ਿਸ਼ ਕਰਕੇ ਨਿਵਾਜਣਾ, ਭਾਵਨਾ ਪੂਰੀਆਂ ਕਰਨੀਆਂ। ਸਰਦਾਰ ਬਲਕਾਰ ਸਿੰਘ ਸੱਲਾ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਭਾਵਨਾ ਪੂਰੀਆਂ ਕਰਨੀਆਂ, ਘਰ ਪਰਿਵਾਰ ਵਿੱਚ ਸੁਖ ਸ਼ਾਂਤੀ ਬਖਸ਼ਣੀ। ਸਰਦਾਰ ਬੂਟਾ ਸਿੰਘ ਚੀਮਾ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਅਰਦਾਸ ਬੇਨਤੀ ਹੈ ਸੇਵਕਾਂ ਨੂੰ ਚੜ੍ਹਦੀਆਂ ਕਲਾ ਦਰ ਕਰਦਾ ਨੇਮ ਪ੍ਰੇਮ ਸੇਵਾ ਸਿਮਰਨ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣਾ। ਸਰਦਾਰ ਦਵਿੰਦਰ ਸਿੰਘ ਬੋਪਰਾਏ, ਬੀਬੀ ਤਰਵਿੰਦਰ ਕੌਰ ਬੋਪਰਾਏ ਸਮੁੱਚੇ ਪਰਿਵਾਰ ਬੋਪਰਾਏ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੇਵਕਾਂ ਨੂੰ ਚੜ੍ਹਦੀਆਂ ਕਲਾ ਦਰ ਕਰਦਾ ਨੇਮ ਪ੍ਰੇਮ ਚਰਨਾ ਕਮਲਾਂ ਦੀ ਪ੍ਰੀਤ ਘਰ ਪਰਿਵਾਰਾਂ ਵਿੱਚ ਬੱਚਿਆਂ ਵਿੱਚ ਸੁਖ ਸ਼ਾਂਤੀ ਬਖਸ਼ਿਸ਼ ਕਰਕੇ ਚੜ੍ਹਦੀਆਂ ਕਲਾ ਬਖਸ਼ਣੀਆਂ। ਰਣਜੀਤ ਸਿੰਘ ਸੰਗੋਜਲਾ ਪਰਿਵਾਰ ਨੂੰ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਭਾਵਨਾ ਪੂਰੀਆਂ ਕਰਨੀਆਂ। ਜੀਤ ਸਿੰਘ ਸੋਹੀ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਸਰਦਾਰ ਹਰਵਿੰਦਰ ਸਿੰਘ ਬਾਊ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਆਰੰਭ ਹੋਇਆ ਸਾਲ ਸਤਿਗੁਰੂ ਚੜ੍ਹਦੀ ਕਲਾ ਵਾਲਾ ਬਖਸ਼ਿਸ਼ ਕਰਨਾ। ਸਰਦਾਰ ਕੁਲਵੰਤ ਸਿੰਘ ਮਿਆਣੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਪੰਥ ਕੌਮ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਚੜ੍ਹਦੀਆਂ ਕਲਾ ਬਖਸ਼ਣੀਆਂ। ਸਰਦਾਰ ਰਛਪਾਲ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ, ਭਾਵਨਾ ਪੂਰੀਆਂ ਕਰਨੀਆਂ। ਦਰ ਘਰ ਦੇ ਪ੍ਰੀਤਵਾਨ ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਸੇਵਾਦਾਰ ਸਰਦਾਰ ਜਸਮਿੰਦਰ ਸਿੰਘ ਜੱਸੀ, ਸਰਦਾਰ ਅਮਰੀਕ ਸਿੰਘ ਪਹੋਆ, ਸਰਦਾਰ ਜੋਗਿੰਦਰ ਸਿੰਘ ਬਾਊ ਜੀ ਅਤੇ ਸਮੁੱਚੇ ਮੈਂਬਰਾਂ ਸਭ ਦੇ ਵਾਸਤੇ ਸਤਿਗੁਰੂ ਸੱਚੇ ਪਾਤਸ਼ਾਹ ਚੜ੍ਹਦੀਆਂ ਕਲਾ ਲਈ ਅਰਦਾਸ ਬੇਨਤੀ ਹੈ। ਸੰਤ ਬਾਬਾ ਪ੍ਰੇਮ ਸਿੰਘ ਸਿੱਖ ਕਲਚਰ ਸੁਸਾਇਟੀ ਦੇ ਸਮੁੱਚੇ ਮੈਂਬਰਾਂ ਘਰ ਪਰਿਵਾਰਾਂ ਵਿੱਚ ਸੁਖ ਸ਼ਾਂਤੀ ਖੁਸ਼ੀਆਂ ਖੇੜੇ ਦੇਸ਼ ਪ੍ਰਦੇਸ਼ ਅੰਗ ਸੰਗ ਸਹਾਈ ਹੋਣ, ਮਹਾਂਪੁਰਸ਼ਾਂ ਦੇ ਪਾਏ ਹੋਏ ਇਸੇ ਤਰ੍ਹਾਂ ਪੂਰਨਿਆਂ ਤੇ ਚੱਲਣ ਦੀ ਸਮਰੱਥਾ ਬਖਸ਼ਿਸ਼ ਕਰਨੀ, ਕੀਤੀਆਂ ਸੇਵਾਵਾਂ ਲੇਖੇ ਲਾਉਣੀਆਂ। ਸਰਦਾਰ ਸੱਜਣ ਸਿੰਘ, ਬੀਬੀ ਕਮਲਜੀਤ ਕੌਰ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਸੁਖਦੇਵ ਸਿੰਘ ਰੰਧਾਵਾ, ਬੀਬੀ ਗੁਰਪ੍ਰੀਤ ਕੌਰ ਰੰਧਾਵਾ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਮਨਪ੍ਰੀਤ ਕੌਰ ਦੇ ਜਨਮ ਦਿਨ ਦੇ ਉੱਤੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੈ। ਬੇਟਾ ਸਿਮਰਜੀਤ ਸਿੰਘ, ਬੇਟਾ ਸ਼ੈਰੀ ਪ੍ਰਭ, ਜਸ਼ਨਦੀਪ, ਮਨਰਾਜ, ਮਾਹੀ ਸਭ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਜੋ ਸਤਿਗੁਰੂ ਆਪ ਜੀ ਉੱਪਰ ਫੁੱਲਾਂ ਦੀਆਂ ਵਰਖਾ ਕੀਤੀਆਂ ਗਈਆਂ ਹਨ, ਲਖਵਿੰਦਰ ਸਿੰਘ ਲੱਕੀ ਤਿੰਨਾਂ ਵੱਲੋਂ ਸਤਿਗੁਰੂ ਸੇਵਾਵਾਂ ਨਿਭਾਈਆਂ ਗਈਆਂ। ਪਰਿਵਾਰ ਦੀ ਚੜ੍ਹਦੀ ਕਲਾ, ਲੱਕੀ ਪਰਫਿਊਮ ਦੀ ਚੜ੍ਹਦੀ ਕਲਾ ਵਾਸਤੇ, ਕਾਰੋਬਾਰ ਵਾਸਤੇ ਅਰਦਾਸ ਬੇਨਤੀ ਹੈ। ਇਮੀਗ੍ਰੇਸ਼ਨ ਦੇ ਕਾਰਜਾਂ ਦੀ ਸਫਲਤਾ ਵਾਸਤੇ ਅਰਦਾਸ ਬੇਨਤੀ, ਸੇਵਕਾਂ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਰਵਿੰਦਰ ਸਿੰਘ ਵੱਲੋਂ ਗ੍ਰੀਨ ਕਾਰਡ ਮਿਲਣ ਤੇ ਸ਼ੁਕਰਾਨਾ ਵਾਸਤੇ ਬੇਨਤੀ ਹੈ। ਅਨਮੋਲ ਸਿੰਘ ਸੁਖ ਸ਼ਾਂਤੀ ਲਈ ਅਰਦਾਸ ਬੇਨਤੀ ਹੈ। ਗੁਰਮਿੰਦਰ ਸਿੰਘ ਤਲਵੰਡੀ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਰਣਜੀਤ ਸਿੰਘ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਸੰਤ ਕਰਨੈਲ ਦਾਸ ਜਲਾਲ ਵਾਲਿਆਂ ਦੀ ਸਮੁੱਚੀ ਸੰਗਤ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਅਮਰੀਕ ਸਿੰਘ ਪਰਿਵਾਰ ਦੀ ਸੁਖ ਸ਼ਾਂਤੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਬਾਬਾ ਰਜਿੰਦਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ। ਸੁਰਿੰਦਰ ਸਿੰਘ ਪੰਧੇਰ ਸਤਿਗੁਰੂ ਸੱਚੇ ਪਾਤਸ਼ਾਹ ਨਵੇਂ ਸਾਲ ਤੇ ਚੜ੍ਹਦੀ ਕਲਾ ਲਈ ਅਰਦਾਸ। ਜਸਪਾਲ ਸਿੰਘ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ। ਮਨਜੀਤ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ। ਨਰਿੰਦਰ ਕੌਰ ਤੰਦਰੁਸਤੀ ਵਾਸਤੇ ਅਰਦਾਸ। ਗੁਰਦੀਪ ਸਿੰਘ ਵੱਲੋਂ ਜਨਮ ਦਿਨ ਤੇ ਅਰਦਾਸ ਬੇਨਤੀ ਹੈ। ਮਨਜੀਤ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ। ਰਛਪਾਲ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ। ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਸਰਦਾਰ ਬਲਵਿੰਦਰ ਸਿੰਘ ਗੁਰਦਾਸਪੁਰੀ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਸਰਦਾਰ ਸਤਨਾਮ ਸਿੰਘ ਬੋਪਰਾਏ ਸਮੂਹ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਨਵੇਂ ਸਾਲ ਦੀਆਂ ਖੁਸ਼ੀਆਂ ਤੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੈ। ਚੜ੍ਹਦੀਆਂ ਕਲਾ ਬਖਸ਼ਣੀਆਂ। ਕੁਲਦੀਪ ਸਿੰਘ, ਮਹਿੰਦਰ ਕੌਰ ਤੰਦਰੁਸਤੀ ਲਈ ਅਰਦਾਸ ਹੈ। ਸੁਖਦੇਵ ਸਿੰਘ ਰੰਧਾਵਾ ਪਰਿਵਾਰ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ। ਜਰਨੈਲ ਸਿੰਘ, ਅਵਤਾਰ ਕੌਰ, ਗੁਰਸਿਮਰਨਜੀਤ ਸਿੰਘ ਅਤੇ ਸ਼ਰਨਦੀਪ ਕੌਰ ਪਰਿਵਾਰ ਦੀ ਚੜ੍ਹਦੀ ਕਲਾ ਲਈ ਤਰਨ ਤਲਵਾਰ ਨਵੀਂ ਗੱਡੀ ਦੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ ਹੈ। ਜਸਵੰਤ ਸਿੰਘ ਵੱਲੋਂ ਚੜ੍ਹਦੀ ਕਲਾ ਲਈ ਅਰਦਾਸ ਹੈ। ਦਵਿੰਦਰ ਸਿੰਘ ਵੱਲੋਂ ਸੁਖ ਸ਼ਾਂਤੀ ਵਾਸਤੇ
ਅਰਦਾਸ ਬੇਨਤੀ ਹਰਜਿੰਦਰ ਸਿੰਘ ਬੀਬੀ ਰੇਸ਼ਮ ਕੌਰ ਵੱਲੋਂ ਚੜ੍ਹਦੀ ਕਲਾ ਵਾਸਤੇ ਅਰਦਾਸ ਬੇਨਤੀ ਹੈ। ਦਲਜੀਤ ਸਿੰਘ ਵੱਲੋਂ ਸਾਰੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ। ਪ੍ਰਦੀਪ ਸਿੰਘ ਦੇ ਜਨਮ ਦਿਨ ਤੇ ਸ਼ੁਕਰਾਨੇ ਵਜੋਂ ਅਰਦਾਸ ਬੇਨਤੀ। ਗੁਰਦੇਵ ਸਿੰਘ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ। ਕੁਲਵਿੰਦਰ ਕੌਰ ਸਤਨਾਮ ਸਿੰਘ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ। ਪਰਮਿੰਦਰ ਸਿੰਘ ਦੀ ਅਰਦਾਸ ਹੈ। ਪਿੰਦਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਲਈ। ਮਨਿੰਦਰ ਸਿੰਘ ਜਨਮ ਦਿਨ ਦੀ ਅਰਦਾਸ ਹੈ। ਮਹਿੰਦਰ ਸਿੰਘ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ। ਦਲਵੀਰ ਸਿੰਘ ਵੱਲੋਂ ਨੂੰਹ ਰਾਣੀ ਬਿਮਲਪ੍ਰੀਤ ਕੌਰ ਦੇ ਚੜ੍ਹਦੀ ਕਲਾ ਵਾਸਤੇ ਅਰਦਾਸ ਹੈ। ਬੱਚੇ ਦੀ ਦਾਤ ਵਾਸਤੇ ਅਰਦਾਸ ਬੇਨਤੀ ਹੈ। ਪਰਮਜੀਤ ਕੌਰ ਦੇ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ ਹੈ। ਗੁਰਮੀਤ ਸਿੰਘ ਦੀ ਅਰਦਾਸ ਹੈ ਚੜ੍ਹਦੀ ਕਲਾ ਵਾਸਤੇ। ਬਲਵਿੰਦਰ ਸਿੰਘ ਦੇ ਚੜ੍ਹਦੀ ਕਲਾ ਲਈ ਅਰਦਾਸ। ਗੁਰਪ੍ਰੀਤ ਸਿੰਘ, ਸਿਮਰਨਜੀਤ ਕੌਰ ਬੇਟਾ ਜਸ਼ਨਦੀਪ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ। ਸਰਵਣ ਸਿੰਘ ਧਾਮੀ ਪਰਿਵਾਰ ਦੀ ਚੜ੍ਹਦੀ ਕਲਾ ਲਈ ਅਰਦਾਸ। ਇੰਦਰਜੀਤ ਸਿੰਘ, ਬਲਵਿੰਦਰ ਕੌਰ ਨਵੇਂ ਘਰ ਲੈਣ ਤੇ ਸ਼ੁਕਰਾਨੇ ਵਜੋਂ ਅਰਦਾਸ। ਸੁਖਵਿੰਦਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਅਮਰੀਕਾ ਵਿੱਚ ਪੱਕੇ ਹੋ ਜਾਣੇ ਦੇ ਵਾਸਤੇ ਬੇਨਤੀ ਹੈ। ਇੰਦਰਜੀਤ ਸਿੰਘ ਚੜ੍ਹਦੀ ਕਲਾ ਲਈ ਅਰਦਾਸ ਬੇਨਤੀ ਹੈ। ਹਰਜਿੰਦਰ ਸਿੰਘ ਪਰਿਵਾਰ ਦੀ ਚੜ੍ਹਦੀ ਕਲਾ ਲਈ। ਬੱਬੀ ਜੈਨਤ ਕੌਰ ਦੇ ਜਨਮ ਦਿਨ ਤੇ ਖੁਸ਼ੀ ਵਜੋਂ ਅਰਦਾਸ ਹੈ। ਦਰਬਾਰਾ ਸਿੰਘ ਵੱਲੋਂ ਨਵੇਂ ਸਾਲ ਦੀ ਵਧਾਈ ਤੇ ਅਰਦਾਸ ਬੇਨਤੀ। ਸੁਜਿੰਦਰਪਾਲ ਸਿੰਘ ਭਾਟੀਆ ਵੱਲੋਂ ਬੱਚਿਆਂ ਦੀ ਤੰਦਰੁਸਤੀ, ਕਾਰੋਬਾਰ ਲਈ ਚੜ੍ਹਦੀ ਕਲਾ ਲਈ ਅਰਦਾਸ ਹੈ। ਜੋ ਸੰਗਤਾਂ ਦੀਆਂ ਅਰਦਾਸਾਂ ਬੇਨਤੀਆਂ ਆਈਆਂ ਹਨ, ਸਤਿਗੁਰੂ ਸੱਚੇ ਪਾਤਸ਼ਾਹ ਜੀ ਉਹ ਬੇਅੰਤ ਨਾਮ ਆਪ ਜਾਣਦੇ ਹੋ। ਸਤਿਗੁਰੂ ਰਹਿਮਤਾਂ ਬਖਸ਼ਿਸ਼ਾਂ ਕਰਨੀਆਂ, ਸਭ ਦੀਆਂ ਭਾਵਨਾ ਪੂਰੀਆਂ ਕਰਨੀਆਂ। ਜੋ ਸੰਗਤਾਂ ਨੇ ਬੀਤੇ ਕੱਲ 31 ਦਸੰਬਰ ਦੇ ਅੰਮ੍ਰਿਤ ਵੇਲੇ ਤੋਂ ਲੈ ਕੇ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਤੱਕ ਲਗਾਤਾਰ ਸਤਿਗੁਰੂ ਸੱਚੇ ਪਾਤਸ਼ਾਹ ਦਰਬਾਰ ਚਰਨਾਂ ਕਮਲਾਂ ਵਿਖੇ ਹਾਜ਼ਰੀਆਂ ਭਰੀਆਂ, ਸਭ ਦੀਆਂ ਤਨ ਮਨ ਧਨ ਮਾਇਆ ਦੁਆਰਾ, ਰਸਤਾਂ ਬਸਤਾਂ ਦੁਆਰਾ, ਕੜਾਹ ਪ੍ਰਸ਼ਾਦ ਦੀਆਂ ਦੇਗਾਂ ਲੰਗਰਾਂ ਵਿੱਚ ਥਾਂ ਪਰ ਥਾਂ ਸਟਾਲ ਲਾ ਕੇ ਹੋਰ ਬੇਅੰਤ ਸੇਵਾਵਾਂ ਜੋ ਸੰਗਤਾਂ ਨੇ ਨਿਭਾਈਆਂ ਹਨ, ਸਭ ਨੂੰ ਸਤਿਗੁਰੂ ਚੜ੍ਹਦੀਆਂ ਕਲਾ ਨਵਾਂ ਸਾਲ ਚੜ੍ਹਦੀਆਂ ਕਲਾ ਵਾਲਾ ਬਖਸ਼ਿਸ਼ ਕਰਦੇ ਹੋਏ ਜੋ ਮੰਗੈ ਠਾਕੁਰ ਆਪਣੇ ਤੇ ਸੋਈ ਦੇਵੈ। ਨਾਨਕ ਦਾਸ ਮੁਖ ਤੇ ਜੋ ਬੋਲੇ ਇਹਾਂ ਉਹਾਂ ਸੱਚ ਹੋਵੇ। ਅਤੇ ਔਖੀ ਘੜੀ ਨਾ ਦੇਖਣ ਦੇਈ ਆਪਣਾ ਬਿਰਦ ਸੰਭਾਲੇ। ਹਾਥ ਦੇ ਰਾਖੇ ਆਪਣੇ ਕੋ ਸਾਸ ਪਰਤ ਪਾਲੇ। ਔਖੇ ਭਾਰੇ ਸਮੇਂ ਤੋਂ ਹੱਥ ਦੇ ਕੇ ਰੱਖਣਾ। ਸਭ ਦੇ ਘਰ ਵਿੱਚ ਖੁਸ਼ੀਆਂ ਖੇੜੇ, ਸਭ ਦੇ ਘਰਾਂ ਵਿੱਚ ਬਰਕਤਾਂ, ਸਭ ਦੇ ਬੱਚਿਆਂ ਨੂੰ ਗੁਰਸਿੱਖੀ ਨਾਮਦਾਨ, ਸਭ ਦੀਆਂ ਝੋਲੀਆਂ ਭਰਨੀਆਂ। ਸਭ ਨੂੰ ਦੇਸ਼ ਪ੍ਰਦੇਸ਼ ਅੰਗ ਸੰਗ ਸਹਾਈ ਹੋਣਾ। ਸਮੁੱਚੇ ਗੁਰੂ ਕੇ ਕੀਰਤਨੀਏ, ਸੇਵਾਦਾਰ, ਢਾਡੀ, ਪ੍ਰਚਾਰਕ ਜੋ ਦੇਸ਼ ਪ੍ਰਦੇਸ਼ ਵਿੱਚ ਵਿਚਰ ਰਹੇ ਹਨ, ਪ੍ਰਚਾਰਕ ਸਭਨਾਂ ਨੂੰ ਚੜ੍ਹਦੀਆਂ ਕਲਾ। ਸਭ ਦੇ ਘਰ ਪਰਿਵਾਰ ਜੀਆਂ ਵਿੱਚ, ਦੇਸ਼ ਪ੍ਰਦੇਸ਼ ਵਿੱਚ ਸਭ ਨੂੰ ਸੁਖ ਸ਼ਾਂਤੀ ਬਖਸ਼ਿਸ਼ ਕਰਕੇ ਸਭ ਪਾਸੋਂ ਚੜ੍ਹਦੀਆਂ ਕਲਾ ਲਈ ਪੰਥਕ ਸੇਵਾਵਾਂ, ਕੌਮੀ ਸੇਵਾਵਾਂ, ਪ੍ਰਚਾਰ ਦੀਆਂ ਸੇਵਾਵਾਂ ਸਮੁੱਚੇ ਸੰਸਾਰ ਭਰ ਜੋ ਵਿੱਚ ਵਿਚਰ ਰਹੇ ਹਨ, ਸਭ ਨੂੰ ਖੁਸ਼ੀਆਂ ਖੇੜੇ, ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ। ਪਵਿੱਤਰ ਹਜ਼ੂਰੀ ਵਿਖੇ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਸ੍ਰੀ ਮੁਖ ਵਾਕ ਬਖਸ਼ਿਸ਼ ਕਰਕੇ ਸੰਗਤਾਂ ਨੂੰ ਨਿਹਾਲ ਕਰੋ ਜੀ। ਅੰਮ੍ਰਿਤ ਬਚਨਾਂ ਤੇ ਚੱਲਣ ਦੀ ਸਮਰੱਥਾ ਬਖਸ਼ਣੀ। ਪਾਵਨ ਸਰੂਪ ਦੀ ਸੁਖਾਸਨ ਟਹਿਲ ਸੇਵਾ ਦੀ ਆਗਿਆ ਬਖਸ਼ਦੇ ਹੋਏ ਆਪਣੀਆਂ ਸੇਵਾਵਾਂ ਆਪ ਲੈ ਕੇ ਨਿਵਾਜੋ। ਸੇਈ ਪਿਆਰੇ ਮੇਲ ਜੇ ਨਾ ਮਿਲਿਆ ਤੇਰਾ ਨਾਮ ਚੇਤਿਆ ਏ। ਨਾਨਕ ਨਾਮ ਚੜ੍ਹਦੀ ਤੇਰੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ